किवें लगदा जिहड़ा कि पंजाब ने काफ़ी वार पाणियां दा जिहड़ा कि संघर्ष करिया, अज फिर पाणियां नूं बचाउण दी गल आ। ਜਿਹੜਾ ਹੈਗਾ ਉਹ ਵੀ ਕੱਲਾ ਬਾਹਰਲਾ ਨਹੀਂ, ਧਰਤੀ ਹੇਠਲਾ ਪਾਣੀ ਉਹ ਵੀ ਗੰਦਾ ਕਰਦਾ। कि इस बार तो कलाकारां दी सरकार आ गई ते हुण स्टेट आ जिहड़ी कि कलाकार चला रहे ने, की लगदा गा? ਈਵਨ ਅਸੀਂ 6 ਤੋਂ 7 ਮਹੀਨੇ ਪਹਿਲਾਂ ਮਿਲੇ ਸੀ ਤਾਂ ਲੱਗਿਆ ਸੀ ਵੀ ਹਰ ਮਸਲੇ ਦਾ ਪਤਾ ਹੈ, ਪਰ ਕੀ 5 ਮਹੀਨਿਆਂ ਤੋਂ ਇੱਥੇ ਲੋਕ ਬੈਠੇ ਨੇ, ਹੁਣ ਤੱਕ ਇਹਨਾਂ ਨੂੰ ਦਿਸਿਆ ਹੀ ਨਹੀਂ। ਹੁਣ ਹੀ ਪਤਾ ਲੱਗਿਆ ਜਦੋਂ ਵਾਕਈ ਪੰਜਾਬ ਵੀ ਢੁੱਕ ਗਿਆ, ਹੁਣ ਹੀ ਪਤਾ ਲੱਗਿਆ ਜਦੋਂ ਚੂਲਾਂ ਹਿਲਾਤੀਆਂ ਸਰਕਾਰ ਦੀਆਂ। ਕੀ ਉਹ ਸੂਖਮਤਾ ਚਲੀ ਗਈ? ਉਹ ਸੂਖਮਤਾ ਸਰਕਾਰ ਬਣਨ ਤੋਂ ਪਹਿਲਾਂ ਤੱਕ ਹੀ ਸੀ। ਇਹ ਵੀ ਕਿਹਾ ਜਾਂਦਾ ਕਿ ਫੈਕਟਰੀ ਹੈ ਜਿਹੜੀ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਤੇ ਕਾਂਗਰਸ ਦੇ ਵਿੱਚ ਪੂਰੀ ਹੋ ਗਈ ਆ, ਲੱਗੀ ਹੈ। ਇਹ ਬੰਦਾ ਅਕਾਲੀ ਦਲ ਵੱਲੋਂ ਜਿੱਤਦਾ ਇਹਦਾ ਮਾਲਕ, ਤੇ ਕਾਂਗਰਸ ਦੇ ਬੰਦਿਆਂ ਨੂੰ ਉਦੋਂ ਅਗਲੇ ਇਲੈਕਸ਼ਨ 'ਚ ਜਿਤਾਉਂਦਾ ਹੈ, ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਦੇ ਵਿੱਚ ਇਸੇ ਸਰਕਾਰ ਦੀ ਪਾਰਟੀ ਨਾਲ ਸਾਂਝ ਪਾਉਂਦਾ ਹੈ। ਜਿਹੜਾ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਰਿਹਾ, ਉਹੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਨੂੰ ਖੋਹਣ ਤੇ ਹੋ ਗਿਆ। ਕੱਲਾ ਅਕਾਲੀ ਦਲ ਕਿਉਂ, ਸਾਰੇ ਹੀ ਆ ਕੁਛ ਕਰ ਰਹੇ ਨੇ। ਜਿਹੜੇ ਲੋਕਾਂ ਨਾਲ ਖੜਨ ਦੇ ਵਾਅਦੇ ਕਰਕੇ, ਲੋਕਾਂ ਦੀ ਸਰਕਾਰ ਦੇ ਵਾਅਦੇ ਕਰਕੇ ਲੋਕਾਂ ਨਾਲ ਖੜਦੇ ਨਜ਼ਰ ਨਹੀਂ ਆਏ, ਉਹੀ 80 ਬੰਦੇ ਫੜ ਕੇ ਇਹਨਾਂ ਦੇ ਜੇਲ੍ਹਾਂ 'ਚ ਸੁੱਟਤੇ, ਤੇ ਤਰੀਕਾ ਤਾਂ ਉਹੀ ਹੋ ਗਿਆ। ਤੇ ਫਿਰ ਤੁਸੀਂ ਲੋਕਾਂ ਦੇ ਕਿਵੇਂ ਹੋਏ? ਇੱਥੇ ਡੀਸੀ ਖੜਾ ਹੋ ਕੇ ਆਂਦਾ ਜਿਹੜਾ ਜੁਰਮਾਨਾ ਦੇ ਰਹੇ ਆ ਨਾ ਥੋਥੋਂ ਵਸੂਲਾਂਗੇ। ਮਤਲਬ ਨਾਲੇ ਤਾਂ ਸਾਡੀਆਂ ਫਸਲਾਂ ਖਰਾਬ, ਨਾਲੇ ਨਸਲਾਂ ਖਰਾਬ, ਤੇ ਨਾਲੇ ਜੁਰਮਾਨਾ ਵੀ। ਲਾਹਨ ਵਰਗਾ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ, ਉਹ ਨਜ਼ਰ ਨਹੀਂ ਆ ਰਿਹਾ। ਸੋਢੀ ਵਾਲੇ ਕਾਲਾ ਪਾਣੀ ਨਿਕਲਿਆ, ਉਹ ਨਜ਼ਰ ਨਹੀਂ ਆ ਰਿਹਾ। ਕਿਹੜਾ ਸਬੂਤ ਚਾਹੀਦਾ ਯਾਰ ਇਹਨਾਂ ਨੂੰ? ਆਹ ਪਾਣੀ ਵਧੀਆ ਸੀ ਯਾਰ, ਇਹ ਪਾਗਲ ਨੇ ਸਾਰੇ ਜਿਹੜੇ 5 ਮਹੀਨਿਆਂ ਤੋਂ ਬੈਠੇ ਨੇ। ਪੰਜਾਬ ਨੇ ਬੜੀ ਵਾਰ ਪਾਣੀਆਂ ਦੀਆਂ ਲੜਾਈਆਂ ਲੜੀਆਂ ਤੇ ਪੰਜਾਬ ਨੂੰ ਬੜੀ ਵਾਰ ਜਿਹੜੀ ਕਿ ਜਿੱਤ ਆ ਪ੍ਰਾਪਤ ਹੋਈ ਆ, ਪਰ ਅੱਜ ਅਸੀਂ ਇੱਕ ਅਜਿਹੀ ਧਰਤੀ ਤੇ ਖੜੇ ਆ ਜਿੱਥੇ ਕਿ ਪੰਜਾਬ ਦੀ ਹੀ ਧਰਤੀ ਆ ਤੇ ਪੰਜਾਬ ਦੇ ਹੀ ਖਿਲਾਫ ਜਿਹੜੀ ਕਿ ਪੰਜਾਬ ਦੀ ਹੀ ਸਰਕਾਰ ਦੇ ਖਿਲਾਫ ਜਿਹੜੀ ਕਿ ਲੜਾਈ ਲੜੀ ਜਾ ਰਹੀ ਆ। ਜਿਹੜੀ ਲੜਾਈ ਆ ਉਹ ਪਾਣੀਆਂ ਦੀ ਹੀ ਲੜਾਈ ਆ। ਕਿਸੇ ਟਾਈਮ ਅਕਾਲੀ ਦਲ ਦੇ ਵੱਲੋਂ ਮੋਰਚੇ ਲਗਾਏ ਗਏ ਪਾਣੀਆਂ ਨੂੰ ਲੈ ਕੇ, ਧਰਮ ਯੁੱਧ ਮੋਰਚਾ ਚੱਲਦਾ, ਤਾਂ ਉਸ ਤੋਂ ਬਾਅਦ ਜਿਹੜਾ ਧਰਮ ਯੁੱਧ ਮੋਰਚਾ ਹੁੰਦਾ ਉਸ ਨੂੰ 1984 ਦਾ ਜਿਹੜਾ ਕਿ ਸੰਘਰਸ਼ ਆ ਉਸ ਦੇ ਵਿੱਚ ਬਦਲ ਦਿੱਤਾ ਜਾਂਦਾ। ਪਰ ਅੱਜ ਜਿਹੜੀ ਅਸੀਂ ਧਰਤੀ ਤੇ ਖੜੇ ਆ, ਇੱਥੋਂ ਥੋੜੀ ਹੀ ਦੂਰ ਤੇ ਫਿਰੋਜ਼ ਸ਼ਾਹ ਦੀ ਜਿਹੜੀ ਕਿ ਜੰਗ ਹੁੰਦੀ ਆ, ਉਹ ਵੀ ਜੰਗ ਪੰਜਾਬ ਦੇ ਵਿੱਚ ਹੀ ਹੁੰਦੀ ਆ। ਤਾਂ ਇੱਥੋਂ ਹੀ ਥੋੜੀ ਦੂਰ ਤੇ ਜੇਕਰ ਅਸੀਂ ਗੱਲ ਕਰੀਏ, ਅੰਮ੍ਰਿਤਸਰ ਦੇ ਲਾਗੇ ਜਿਹੜਾ ਕਿ ਧਰਮ ਯੁੱਧ ਮੋਰਚਾ ਲੱਗਦਾ, ਉਹ ਅਕਾਲੀ ਦਲ ਦੇ ਵੱਲੋਂ ਲਗਾਇਆ ਜਾਂਦਾ, ਪਾਣੀਆਂ ਦਾ ਮੋਰਚਾ ਹੁੰਦਾ। ਤੇ ਅੱਜ ਫੇਰ ਜਿਹੜਾ ਕਿ ਪੰਜਾਬ ਆ ਉਹ ਪਾਣੀਆਂ ਨੂੰ ਬਚਾਉਣ ਦੇ ਲਈ ਖੜਾ। ਤਾਂ ਸਾਡੇ ਨਾਲ ਮਤੋਜ ਮਾਨ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਬਾਈ ਕਿਵੇਂ ਲੱਗਦਾ ਜਿਹੜਾ ਕਿ ਪੰਜਾਬ ਨੇ ਕਾਫੀ ਵਾਰ ਪਾਣੀਆਂ ਦਾ ਜਿਹੜਾ ਕਿ ਸੰਘਰਸ਼ ਕਰਿਆ, ਅੱਜ ਫੇਰ ਪਾਣੀਆਂ ਨੂੰ ਬਚਾਉਣ ਦੀ ਗੱਲ ਆ? ਜਿਹਦੇ ਕਰਕੇ ਨਾਂ ਹੈ ਸਾਡਾ, ਜਿਹਦੀ ਖਾਸੀਅਤ ਸੀ ਸਾਡੀ, ਉਸੇ ਨੂੰ ਬਚਾਉਣ ਦਾ ਹੁਣ ਤਾਂ ਜਦੋਜਹਿਦ ਹੈ। ਜਿਹੜਾ ਹੈਗਾ ਉਹ ਵੀ ਕੱਲਾ ਬਾਹਰਲਾ ਨਹੀਂ, ਧਰਤੀ ਹੇਠਲਾ ਪਾਣੀ ਉਹ ਵੀ ਗੰਦਾ ਕਰਤਾ। ਉਹਦੇ ਨਾਲ ਵੀ ਅੱਜ ਸਾਡੇ ਪਸ਼ੂ, ਬੱਚੇ, ਨਸਲ ਤੇ ਫਸਲ ਦੋਨਾਂ ਦਾ ਨੁਕਸਾਨ ਹੋ ਰਿਹਾ ਹੈ। ਔਰ ਉਹ ਨੁਕਸਾਨ ਤੋਂ ਬਚ ਸਕੀਏ, ਇਹਨਾਂ ਨੂੰ ਨੁਕਸਾਨ ਕਰਨੋਂ ਰੋਕ ਸਕੀਏ, ਆ ਫੈਕਟਰੀ ਵਾਲਿਆਂ ਨੂੰ, ਇਹ ਇੱਕ ਸੰਘਰਸ਼ ਹੈ। ਤਾਂ ਹੀ ਸਾਰੇ ਜਣੇ ਇਕੱਠੇ ਹੋਏ ਨੇ ਇੱਥੇ। ਕੀ ਲੱਗਦਾ ਜਿਹੜੀ ਕਿ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰੀ ਸੀ ਕਿ ਇਸ ਵਾਰ ਤਾਂ ਕਲਾਕਾਰਾਂ ਦੀ ਸਰਕਾਰ ਆ ਗਈ, ਜ਼ਿਆਦਾਤਰ ਕਲਾਕਾਰ ਬੈਠੇ ਨੇ। ਕਲਾਕਾਰ ਦਾ ਜਿਹੜਾ ਦਿਲ ਹੁੰਦਾ ਉਹ ਬਹੁਤ ਨਰਮ ਹੁੰਦਾ, ਲੋਕਾਂ ਦੇ ਬੜਾ ਨੇੜੇ ਹੁੰਦਾ, ਕਿਉਂਕਿ ਸਟੇਜਾਂ ਚਲਾਈਆਂ ਹੋਈਆਂ ਉਹਨਾਂ ਨੇ, ਤੇ ਹੁਣ ਸਟੇਟ ਆ ਜਿਹੜੀ ਕਿ ਕਲਾਕਾਰ ਚਲਾ ਰਹੇ ਨੇ। ਕੀ ਲੱਗਦਾ ਗਾ? ਦੇਖੋ, ਗੱਲਾਂ ਕਰਨ ਨੂੰ ਤਾਂ ਬਹੁਤ ਸੀਗੀਆਂ। ਈਵਨ ਅਸੀਂ 6 ਤੋਂ 7 ਮਹੀਨੇ ਪਹਿਲਾਂ ਮਿਲੇ ਸੀ ਤਾਂ ਲੱਗਿਆ ਸੀ ਵੀ ਹਰ ਮਸਲੇ ਦਾ ਪਤਾ ਹੈ। ਮੁੱਖ ਮੰਤਰੀ ਨੂੰ ਕਿਸੇ ਖੱਬੇ ਸੱਜਿਓਂ ਪੁੱਛਣਾ ਨਹੀਂ ਪੈ ਰਿਹਾ, ਆਪ ਪਤਾ ਹੈ ਹਰ ਮਸਲੇ ਦਾ। ਔਰ ਪਾਣੀਆਂ ਤੇ ਭਗਵੰਤ ਮਾਨ ਹੋਰੀ ਖੁਦ ਬੜਾ ਬੋਲ ਚੁੱਕੇ ਨੇ। ਬੁੱਢਾ ਦਰਿਆ ਤੇ ਕਿੰਨੇ ਵਾਰੀ ਬੋਲਿਆ, ਮੱਤੇਵਾੜੇ ਤੇ ਕਿੰਨੇ ਵਾਰੀ ਬੋਲਿਆ ਸੀ। ਚਲੋ ਮੱਤੇਵਾੜੇ ਵਾਲਾ ਵਾਪਸ ਵੀ ਲਿਆ, ਇਹ ਵੀ ਇੱਕ ਚੰਗੀ ਗੱਲ ਹੋਈ ਸੀ। ਪਰ ਕੀ 5 ਮਹੀਨਿਆਂ ਤੋਂ ਇੱਥੇ ਲੋਕ ਬੈਠੇ ਨੇ, ਹੁਣ ਤੱਕ ਇਹਨਾਂ ਨੂੰ ਦਿਸਿਆ ਹੀ ਨਹੀਂ। 5 ਮਹੀਨਿਆਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ। ਇੱਥੋਂ ਦੇ ਨੇੜੇ ਤੇੜੇ ਦੇ 50 ਪਿੰਡ ਅੰਦੋਲਤ ਹੋਏ ਬੈਠੇ ਨੇ। ਕੀ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ? ਹੁਣ ਹੀ ਪਤਾ ਲੱਗਿਆ ਜਦੋਂ ਵਾਕਈ ਪੰਜਾਬ ਵੀ ਢੁੱਕ ਗਿਆ। ਹੁਣ ਹੀ ਪਤਾ ਲੱਗਿਆ ਜਦੋਂ ਚੂਲਾਂ ਹਿਲਾਤੀਆਂ ਸਰਕਾਰ ਦੀਆਂ। ਉਲਟਾ ਮਤਲਬ ਕਮਾਲ ਦੀ ਗੱਲ ਹੈ ਕਿ ਜਿਹੜੇ ਬੰਦੇ ਤੋਂ 100-200 ਕਰੋੜ ਜੁਰਮਾਨਾ ਉਗਰਾਉਣਾ ਚਾਹੀਦਾ, ਉਸ ਬੰਦੇ ਨੂੰ ਸਰਕਾਰ 20 ਕਰੋੜ ਜੁਰਮਾਨਾ ਦੇ ਰਹੀ ਸੀ ਕੋਰਟ ਦੇ ਕਹਿਣ ਤੇ।
ਤਾਂ ਕੋਰਟ ਅੱਗੇ ਤਸਵੀਰ ਕਿਹਨੇ ਸਾਫ਼ ਕਰਨੀ ਸੀ? ਕੀ ਸਰਕਾਰ ਨੇ ਜਿਹੜੀਆਂ ਹੁਣ 4 ਬਣਾਈਆਂ ਕਮੇਟੀਆਂ ਇਨੀਸ਼ੀਏਟਿਵ ਲੈ ਕੇ ਪਹਿਲਾਂ ਨਹੀਂ ਬਣ ਸਕਦੀਆਂ ਸੀ? ਚੈੱਕ ਕਰ ਲੈਂਦੇ, ਇਹਨਾਂ ਦੇ ਬੰਦੇ ਵਿੱਚ ਪਾਉਂਦੇ, ਐਕਸਪਰਟ ਪਾਉਂਦੇ, 7-10 ਦਿਨਾਂ 'ਚ ਰਿਪੋਰਟਾਂ ਆ ਜਾਂਦੀਆਂ। 5 ਮਹੀਨੇ ਕਿਉਂ ਲੱਗ ਗਏ ਇੱਥੋਂ ਤੱਕ ਪਹੁੰਚਣ ਲਈ? ਜਿਹੜੀ ਤੁਸੀਂ ਗੱਲ ਕਹੀ ਕਿ ਉਹ ਸੂਖਮਤਾ ਚਲੀ ਗਈ, ਉਹ ਸੂਖਮਤਾ ਸਰਕਾਰ ਬਣਨ ਤੋਂ ਪਹਿਲਾਂ ਤੱਕ ਹੀ ਸੀ, ਬਾਅਦ 'ਚ ਨਹੀਂ ਗਈ। ਜੇ ਹੈਗੀ ਹੈ ਤਾਂ ਉਹ ਨਜ਼ਰ ਆਉਣੀ ਚਾਹੀਦੀ ਹੈ। 1-2 ਥਾਈਂ ਨਜ਼ਰ ਆਈ ਤਾਂ ਲੋਕਾਂ ਨੇ ਕਿਹਾ ਕਮਾਲ ਹੈ, ਤੇ ਜੇ ਨਹੀਂ 4-5 ਥਾਈਂ ਨਜ਼ਰ ਆਈ ਤਾਂ ਲੋਕ ਕਹਿਣਗੇ ਤੁਸੀਂ ਵੀ ਉਹਨਾਂ ਵਰਗੇ ਹੋ, ਤੇ ਜੇ ਉਹਨਾਂ ਵਰਗੇ ਹੋ ਤਾਂ ਭਾਈ ਫਿਰ ਉਸੇ ਰਾਹ ਜਾਓਗੇ, ਤੇ ਜੇ ਉਹਨਾਂ ਵਰਗੇ ਨਹੀਂ ਲੋਕਾਂ ਦੇ ਨਾਲ ਆਓ ਤਾਂ ਲੋਕ ਤੁਹਾਡੇ ਨਾਲ ਖੜ ਜਾਣਗੇ। ਇਹ ਵੀ ਕਿਹਾ ਜਾਂਦਾ ਕਿ ਫੈਕਟਰੀ ਹੈ ਜਿਹੜੀ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਤੇ ਕਾਂਗਰਸ ਦੇ ਵਿੱਚ ਪੂਰੀ ਹੋ ਗਈ ਆ, ਲੱਗੀ ਏ। ਇਹ ਬੰਦਾ ਅਕਾਲੀ ਦਲ ਵੱਲੋਂ ਜਿੱਤਦਾ, ਇਹਦਾ ਮਾਲਕ, ਤੇ ਕਾਂਗਰਸ ਦੇ ਬੰਦਿਆਂ ਨੂੰ ਉਦੋਂ ਅਗਲੇ ਇਲੈਕਸ਼ਨ 'ਚ ਜਿਤਾਉਂਦਾ ਹੈ, ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਦੇ ਵਿੱਚ ਇਸੇ ਸਰਕਾਰ ਦੀ ਪਾਰਟੀ ਨਾਲ ਸਾਂਝ ਪਾਉਂਦਾ ਹੈ। ਆਹ ਹਾਲ ਹੈ ਇਸ ਬੰਦੇ ਦਾ। ਇਸੇ ਕਰਕੇ ਪਿਛਲੇ 5 ਮਹੀਨੇ ਤੋਂ ਨਾ ਸਰਕਾਰ ਨਾ ਆਪੋਜੀਸ਼ਨ, ਸਾਰੇ ਚੁੱਪ ਕਰੇ ਬੈਠੇ ਸੀ, ਬਲਕਿ ਇਹਦੀ ਮਦਦ ਕਰ ਰਹੇ ਸੀ, ਕਿਉਂਕਿ 3 ਪਾਰਟੀਆਂ ਨੂੰ ਮੈਨੇਜ ਕਰ ਰਿਹਾ ਸੀ, 4 ਨੂੰ ਬਲਕਿ। ਕੀ ਮੰਨਦੇ ਹੋ ਵੀ ਇਹ ਜਿਹੜਾ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਰਿਹਾ, ਉਹੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਨੂੰ ਖੋਹਣ ਤੇ ਹੋ ਗਿਆ? ਕੱਲਾ ਅਕਾਲੀ ਦਲ ਕਿਉਂ, ਸਾਰੇ ਹੀ ਆ ਕੁਛ ਕਰ ਰਹੇ ਨੇ। ਜੇ ਆਪਾਂ ਤਾਂ ਇਹਨਾਂ ਨੂੰ ਵੀ ਕਹਾਂਗੇ ਇਹ ਕਿੱਧਰ ਗਏ ਨੇ ਜਿਨ੍ਹਾਂ ਦੀ ਸਰਕਾਰ ਹੈਗੀ ਹੁਣ, ਜਿਹੜੇ ਲੋਕਾਂ ਨਾਲ ਖੜਨ ਦੇ ਵਾਅਦੇ ਕਰਕੇ, ਲੋਕਾਂ ਦੀ ਸਰਕਾਰ ਦੇ ਵਾਅਦੇ ਕਰਕੇ ਲੋਕਾਂ ਨਾਲ ਖੜਦੇ ਨਜ਼ਰ ਨਹੀਂ ਆਏ। ਉਹੀ ਵਾਟਰ ਕੈਨਨ ਵਾਲਾ ਇੱਥੇ ਖੜਾ ਹੈ, ਉਹੀ 80 ਬੰਦੇ ਫੜ ਕੇ ਇਹਨਾਂ ਦੇ ਜੇਲ੍ਹਾਂ 'ਚ ਸਿੱਟਤੇ, ਉਹੀ ਨਜਾਇਜ਼ ਕੋਈ ਅਸਲੇ ਦਾ ਕੇਸ, ਕਿਸੇ ਦੇ ਦੂਜੇ ਪੁੱਠੇ ਸਿੱਧੇ ਪਰਚੇ ਪਾਤੇ, ਤੇ ਤਰੀਕਾ ਤਾਂ ਉਹੀ ਹੋ ਗਿਆ। ਤੇ ਫਿਰ ਤੁਸੀਂ ਲੋਕਾਂ ਦੇ ਕਿਵੇਂ ਹੋਏ? ਹੁਣ ਛੱਡ ਵੀ ਦਿੱਤੇ। ਮਤਲਬ ਜਦੋਂ ਜੇ ਲੋਕ ਇੱਥੇ ਖੁਦਾ ਨਾ ਖਾਸਤਾ ਪੂਰਾ ਪੰਜਾਬ ਨਾ ਆਉਂਦਾ, ਫਿਰ ਤੁਸੀਂ ਇਹਨਾਂ 40-50 ਪਿੰਡਾਂ ਦਾ ਹਾਲ ਕੀ ਕਰਨਾ ਸੀ? ਜੇਲ੍ਹਾਂ 'ਚ ਪਾ ਦੇਣੀ ਸੀ, ਧੱਕੇ ਨਾਲ ਫੈਕਟਰੀ ਚਲਾ ਦੇਣੀ ਸੀ, ਬਲਕਿ ਸਰਕਾਰ ਨੇ 20 ਕਰੋੜ ਉਹਨੂੰ ਦੇ ਦੇਣਾ ਸੀ ਤੇ ਇਹਨਾਂ ਤੋਂ ਉਹ ਵਸੂਲਣਾ ਸੀ। ਪੁਲਿਸ ਪ੍ਰਸ਼ਾਸਨ ਆਇਆ, ਪੁਲਿਸ ਪ੍ਰਸ਼ਾਸਨ ਨੇ ਅਜਿਹੀ ਦਹਿਸ਼ਤ ਪਾਈ ਪਿੰਡ ਦੇ ਲੋਕਾਂ ਦੇ ਵਿੱਚ 20 ਤੋਂ 25 ਹਜ਼ਾਰ ਜਿਹੜੀ ਕਿ ਪੁਲਿਸ ਫੋਰਸ 'ਚ ਇੱਥੇ ਤਾਇਨਾਤ ਕਰਤੀ। ਇੱਥੇ ਡੀਸੀ ਖੜਾ ਹੋ ਕੇ ਆਂਦਾ ਜਿਹੜਾ ਜੁਰਮਾਨਾ ਦੇ ਰਹੇ ਆ ਨਾ ਥੋਥੋਂ ਵਸੂਲਾਂਗੇ। ਆਹ ਹਾਲ ਹੈ ਯਾਰ। ਮਤਲਬ ਨਾਲੇ ਤਾਂ ਸਾਡੀਆਂ ਫਸਲਾਂ ਖਰਾਬ, ਨਾਲੇ ਨਸਲਾਂ ਖਰਾਬ, ਤੇ ਨਾਲੇ ਜੁਰਮਾਨਾ ਵੀ। ਉਹ ਜੁਰਮਾਨਾ ਇਹਨੂੰ ਲਾਓ ਕੀ ਇੱਥੋਂ ਤੱਕ ਪਹੁੰਚਣ ਲਈ? ਸਭ ਤੋਂ ਸੋਚਣ ਵਾਲੀ ਗੱਲ ਪਤਾ ਕਿਹੜੀ ਹੈ? ਸੋਚਣ ਵਾਲੀ ਗੱਲ ਆ ਹੈ ਕਿ ਕੀ ਇੱਥੋਂ ਤੱਕ ਪਹੁੰਚਣ ਲਈ ਐਂ ਧਰਨੇ ਲਾਉਣੇ ਪੈਣਗੇ, ਐਂ ਪੰਜਾਬ ਵਾਲੇ ਆਉਣਗੇ ਫਿਰ ਸੁਣੂਗੇ ਗੱਲ, ਤਾਂ ਫਿਰ ਲੋਕਾਂ ਦੀ ਸਰਕਾਰ ਕੀ ਹੋਈ ਯਾਰ? ਕੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹੋ ਪੰਜਾਬ ਸੀ? ਆਹ ਪੰਜਾਬ ਸੀ। ਜਿਹੜੇ ਨੁਮਾਇੰਦੇ ਬਣਾਈਏ, ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੋਣ, ਉਹ ਸਾਡੀ ਗੱਲ ਵੀ ਨਾ ਸੁਣਨ। ਉਹਨਾਂ ਨੂੰ ਪਾਣੀ ਖਰਾਬ ਨਜ਼ਰ ਹੁੰਦਾ, ਨਜ਼ਰ ਨਹੀਂ ਆ ਰਿਹਾ। ਉਹਨੂੰ ਆਪ ਮਨਸੂਰ ਵਾਲਾ ਪਿੰਡ ਦੇ 70 ਮੱਝਾਂ ਮਰ ਗਈਆਂ, ਨਜ਼ਰ ਨਹੀਂ ਆ ਰਹੀਆਂ। ਲਾਹਨ ਵਰਗਾ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ, ਉਹ ਨਜ਼ਰ ਨਹੀਂ ਆ ਰਿਹਾ। ਸੋਢੀ ਵਾਲੇ ਕਾਲਾ ਪਾਣੀ ਨਿਕਲਿਆ, ਉਹ ਨਜ਼ਰ ਨਹੀਂ ਆ ਰਿਹਾ। ਕਿਹੜਾ ਸਬੂਤ ਚਾਹੀਦਾ ਯਾਰ ਇਹਨਾਂ ਨੂੰ? ਆਹ ਪਾਣੀ ਵਧੀਆ ਸੀ ਯਾਰ। ਇਹ ਪਾਗਲ ਨੇ ਸਾਰੇ ਜਿਹੜੇ 5 ਮਹੀਨਿਆਂ ਤੋਂ ਬੈਠੇ ਨੇ। ਇਹਨਾਂ ਨੂੰ ਕੀ ਮਿਲਣਾ ਹੈ? ਕੇਸ ਮਿਲੇ ਨੇ ਇਹਨਾਂ ਤੇ, ਪਰਚੇ ਹੋ ਗਏ ਇਹਨਾਂ ਤੇ, ਫਸਲਾਂ ਦਾ ਨੁਕਸਾਨ ਹੋ ਰਿਹਾ, ਤੇ ਇਹਨਾਂ ਨੂੰ ਸ਼ੌਂਕ ਹੈ ਇੱਥੇ ਬੈਠਣ ਦਾ। ਇਹ ਵਿਚਾਰੇ ਕਿਸੇ ਦੁੱਖ ਕਰਕੇ ਬੈਠੇ ਨੇ ਇੱਥੇ ਆ ਕੇ। ਉਹਨਾਂ ਦੇ ਦੁੱਖ ਨੂੰ ਪਹਿਚਾਣੋ, ਜਾਣੋ, ਔਰ ਇਹਨੂੰ ਜੁਰਮਾਨਾ ਕਰੋ, ਬੰਦ ਕਰੋ ਇਹਨੂੰ ਫੈਕਟਰੀ ਨੂੰ। ਅਮਨ ਅਰੋੜਾ ਕਹਿੰਦੇ ਕਿ ਨਜਾਇਜ਼ ਬੈਠੇ ਨੇ, ਕਹਿੰਦੇ ਪਰੇ ਹੋ ਜਾਣ ਉੱਥੋਂ, ਕਹਿੰਦੇ ਐਵੇਂ ਬੈਠੇ ਨੇ। ਅਮਨ ਅਰੋੜਾ ਮੰਤਰੀ ਨੇ ਸਰਕਾਰ ਦੇ। ਕਿਤੇ ਇਹ ਨਾ ਲੱਗਣ ਲੱਗ ਜੇ ਲੈ ਵੀ ਤੁਸੀਂ ਨਜਾਇਜ਼ ਬਹਿ ਗਏ ਹੋ ਆ ਕੇ, ਝੂਠੇ ਵਾਅਦੇ ਕਰਕੇ ਆ ਕੇ। ਇਹ ਤਾਂ ਵਿਚਾਰੇ ਜਾਇਜ਼ ਬੈਠੇ ਨੇ, ਆਪਦੇ ਦੁੱਖ ਦੇ ਮਾਰੇ ਬੈਠੇ ਨੇ। ਇਹਨਾਂ ਦੀਆਂ ਫਸਲਾਂ ਨਸਲਾਂ ਦਾ ਸੱਤਿਆਨਾਸ਼ ਹੋ ਰਿਹਾ। ਉਹਨਾਂ 70 ਮੱਝਾਂ ਮਰੀਆਂ। ਆਂਦੇ ਜੀ ਇਹਦੀ ਚੈਕਿੰਗ ਕੀਤੀ ਹੈ, ਇਹ 'ਚ ਨਾਈਟ੍ਰੇਟ ਜ਼ਿਆਦਾ ਹੈ। ਕੀ ਇਹ ਨਾਈਟ੍ਰੇਟ ਹੁੰਦਾ ਯੂਰੀਏ ਨਾਲ ਜ਼ਿਆਦਾ? ਕੀ ਇਹ ਯੂਰੀਆ ਉਹ ਚੰਦ ਜਿਹੜੇ ਫੈਕਟਰੀ ਦੇ ਨਾਲ ਖੇਤ ਸੀ ਉਹਨਾਂ ਨੇ ਜ਼ਿਆਦਾ ਪਾਇਆ, ਬਾਕੀ ਪਿੰਡ ਵਾਲਿਆਂ ਨੇ ਨਹੀਂ ਪਾਤਾ? ਕੀ ਉਹਨੇ ਕੇ ਹਿੱਸੇ ਤੇ ਹੀ ਪਿਆ? ਔਰ ਨਾਈਟ੍ਰੇਟ ਦੀ ਮਾਤਰਾ ਫੈਕਟਰੀ ਕਰਕੇ ਨਹੀਂ ਵਧੀ? ਇਹ ਕਿੱਥੇ ਆਇਆ ਚੈਕਿੰਗ 'ਚ? ਨਹੀਂ ਆਇਆ। ਹਰ ਚੀਜ਼ ਮੈਨੇਜ ਕੀਤੀ ਗਈ। ਪਾਣੀ ਦੀ ਕਮੇਟੀ ਲੈ ਗਈ, ਆਂਦੇ ਜੀ ਪਾਣੀ ਲੈ ਗਏ ਅਸੀਂ, 5 ਹਫ਼ਤਿਆਂ ਬਾਅਦ ਉਹਦੀ ਰਿਪੋਰਟ ਆ ਰਹੀ ਹੈ, ਜਿਹੜੀ ਕਿ 1 ਹਫ਼ਤੇ 'ਚ ਆਉਣੀ ਚਾਹੀਦੀ ਹੈ। ਕਿਉਂ? ਕਿਉਂਕਿ 5 ਹਫ਼ਤੇ ਦਿੱਤੇ ਗਏ। ਇਹ ਬੰਦਾ ਮੈਨੇਜ ਕਰ ਸਕੇ, ਪੈਸੇ ਪੂਸੇ ਦੇ ਕੇ ਆਪਦੇ ਹੱਕ 'ਚ ਰਿਪੋਰਟ ਲੈ ਸਕੇ। ਸਾਰੀਆਂ ਬੇਈਮਾਨੀਆਂ ਯਾਰ ਸ਼ਰੇਆਮ ਹੋ ਰਹੀਆਂ ਨੇ, ਔਰ ਕੋਈ ਨਹੀਂ ਰੋਕ ਰਿਹਾ ਇਹਨਾਂ ਨੂੰ। ਸੰਤ ਸੀਚੇਵਾਲ ਬਾਰੇ ਕੀ ਸੋਚਦੇ? ਕਿਉਂਕਿ ਸੰਤ ਸੀਚੇਵਾਲ ਵਾਤਾਵਰਨ ਪ੍ਰੇਮੀ ਨੇ, ਆਪਣੇ ਆਪ ਨੂੰ ਕਹਾਉਂਦੇ ਨੇ, ਕਹਿੰਦੇ ਅਸੀਂ ਬੇਈ ਵੀ ਸਾਫ਼ ਕਰੀ ਆ। ਤੇ ਇੱਥੇ ਮੋਰਚੇ 'ਚ ਕਿੰਨੇ ਕੁ ਵਾਰੀ ਆਏ ਹੋ ਤੁਸੀਂ? ਤਾਂ ਸ਼ੁਰੂ ਤੋਂ ਜੁੜੇ ਹੋਏ ਇਸ ਮੋਰਚੇ ਨਾਲ। MP MLA ਮਿਨਿਸਟਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਕੁਝ ਵੀ ਕਹਿੰਦੇ ਨੇ, ਤੇ ਜਦੋਂ ਬਣ ਜਾਂਦੇ ਨੇ ਕੁਝ ਵੀ ਨਹੀਂ ਕਰਦੇ।
ਮੈਨੂੰ ਲੱਗਦਾ ਉਹਨਾਂ ਬਾਰੇ ਵੀ ਇਹ ਗੱਲ ਸੇਮ ਹੋ ਗਈ ਹੈ। ਉਹ ਵਹੀਂ ਤਾਂ ਸਾਫ਼ ਕਰ ਲਈ, ਬਾਕੀ ਪੰਜਾਬ ਗੰਦਾ ਹੁੰਦਾ ਜਾ ਰਿਹਾ, ਉਹਦੇ ਬਾਰੇ ਕੌਣ ਬੋਲੂਗਾ। ਤੇ ਜੇ ਆਏ ਵੀ ਇੱਥੇ, ਇਹਨਾਂ ਨੂੰ ਪਾਣੀ ਵਿਖਾਇਆ, ਇੱਥੋਂ ਕੱਢ ਕੇ ਵਿਖਾਇਆ ਸੀ ਇਹਨਾਂ ਨੇ ਪਾਣੀ, ਆਂਦੇ ਆ ਵੇਖੋ ਜੀ, ਆਂਦੇ ਨਹੀਂ ਪਾਣੀ ਪੂਣੀ ਛੱਡੋ, ਰਿਪੋਰਟ ਜਿਹੜੀ ਆਊਗੀ ਉਹਦੇ ਹਿਸਾਬ ਨਾਲ ਗੱਲ ਕਰਾਂਗੇ। ਫਿਰ ਸਾਰਿਆਂ ਨੇ ਕਿਹਾ ਵੀ ਇਹ ਤਾਂ ਸਾਰਿਆਂ ਨੇ ਕਿਹਾ ਕਿ ਸੀਐਮ ਨੇ ਇਹ ਗੱਲ ਕਹੀ ਹੈ ਕਿ ਜਿੱਥੇ ਮੈਨੂੰ ਸੰਤ ਸੀਚੇਵਾਲ ਕਹਿਣਗੇ ਮੈਂ ਉੱਥੇ ਸਾਈਨ ਕਰ ਦੂੰਗਾ, ਮੈਂ ਗੱਲ ਮੰਨ ਜੂੰਗਾ। ਆਂਦੇ ਨਹੀਂ ਇਹ ਤਾਂ ਗੱਲਾਂ ਕਹਿਣ 'ਚ ਹੁੰਦੀਆਂ, ਕਰਨ 'ਚ ਥੋੜੀ ਨੇ। ਕੀ ਲੱਗਦਾ ਪੰਜਾਬ ਕਿੱਧਰ ਨੂੰ ਜਾ ਰਿਹਾ? ਪਹਿਲਾਂ ਸਿੱਧੂ ਮੂਸੇਵਾਲਾ ਹੋ ਜਾਣਾ, ਨੌਜਵਾਨੀ ਨੂੰ ਗਮਰਾਹ ਕਰਨਾ, ਫਿਰ ਉਸ ਤੋਂ ਬਾਅਦ ਪਾਣੀਆਂ ਨੂੰ ਖਰਾਬ ਕਰ ਦੇਣਾ, ਪਲੀਤ ਕਰ ਦੇਣਾ, ਤੇ ਹਵਾ ਧਰਤੀ ਨੂੰ ਬੰਜਰ ਬਣਾਉਣ ਦੀਆਂ ਗੱਲਾਂ ਕਰ ਦੇਣੀਆਂ। ਦੇਖੋ ਇਹ ਧੱਕਾ ਬਹੁਤ ਪਹਿਲਾਂ ਤੋਂ ਹੁੰਦਾ ਆ ਰਿਹਾ ਸਾਡੇ ਨਾਲ। ਇਹਦੇ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਦੋਸਤ, ਕਿ ਅਸੀਂ ਜਾਗਰਤ ਹੋ ਜਾਈਏ। ਆ ਜਾਗਰਤ ਹੀ ਹੈ ਜਿਹੜੇ ਬਹਿ ਗਏ ਆ ਕੇ, ਇਹਨਾਂ 'ਚੋਂ ਹੁਣ ਸਾਰੇ ਜਣੇ ਇਨਕਲੂਡਿੰਗ ਯੂ ਐਂਡ ਮੀ, ਆਪਾਂ ਸਾਰੇ ਇੱਥੋਂ ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਨਹੀਂ ਗੇ, ਆਪਾਂ ਦੂਰੋਂ ਆਏ ਹਾਂ। ਪਰ ਦੂਰੋਂ ਇਸ ਲਈ ਆਏ ਹਾਂ ਕਿ ਇਹਨੇ ਨਾਲ ਮੋਢਾ ਜੋੜ ਕੇ ਖੜੀਏ। ਕੱਲ ਨੂੰ ਸਾਡੇ ਨਾਲ ਕੁਝ ਮਾੜਾ ਹੋਵੇ ਤਾਂ ਇਹ ਸਾਡੇ ਨਾਲ ਖੜਨ ਆ ਕੇ, ਸਾਨੂੰ ਐਂ ਕਰਨਾ ਪੈਣਾ। ਜਿੱਥੇ ਕੋਈ ਮਸਲਾ ਲੱਗੇ ਗੜਬੜਾ, ਉੱਥੇ ਖੜ ਜਾਓ ਆ ਕੇ, ਸਾਰੇ ਜਣੇ ਆ ਜਾਓ, ਫਿਰ ਪੰਜਾਬ ਬਚੂਗਾ। ਨਹੀਂ ਤਾਂ ਪੰਜਾਬ ਨੇ ਨਹੀਂ ਬਚਣਾਗਾ, ਨਹੀਂ ਤਾਂ ਪੰਜਾਬ ਦੇ ਪੱਲੇ ਕੱਖ ਨਹੀਂ ਰਹਿਣਾਗਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਈ ਅਮਤੋਜ ਮਾਨ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਪੰਜਾਬ ਨੂੰ ਉਜਾੜਿਆ ਜਾ ਰਿਹਾ, ਪੰਜਾਬ ਦੇ ਪਾਣੀ ਆ ਜਿਹੜੇ ਉਹ ਪਲੀਤ ਕੀਤੇ ਜਾ ਰਹੇ ਨੇ, ਪੰਜਾਬ ਦੀ ਹਵਾ ਗੀ ਜਿਹੜੀ ਉਸ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ, ਤੇ ਪੰਜਾਬ ਦੀ ਧਰਤੀ ਨੂੰ ਬੰਜਰ ਕੀਤਾ ਜਾ ਰਿਹਾ। ਅੱਜ ਅਸੀਂ ਇੱਕ ਸਪੈਸ਼ਲ ਜਿਹੜੀ ਕਿ ਮੁਲਾਕਾਤ ਆ ਜੀਰੇ ਦੀ ਧਰਤੀ ਤੋਂ ਲੋਕਾਂ ਦੇ ਨਾਲ ਕਰ ਰਹੇ ਹਾਂ। ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਵੱਡੀ ਸਾਰੀ ਬਿਲਡਿੰਗ ਆ, ਇਹ ਵੱਡੀ ਸਾਰੀ ਬਿਲਡਿੰਗ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ। ਇਸ ਬਿਲਡਿੰਗ ਦੇ ਵਿੱਚੋਂ ਨਿਕਲਦਾ ਲਾਹਣ ਧਰਤੀ ਦੇ ਥੱਲੇ ਕਦੋਂ ਚਲਾ ਜਾਂਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਤੇ ਪਿੰਡ ਵਾਲੇ ਦੇਖਦੇ ਰਹਿੰਦੇ ਨੇ ਕਿ ਇਹ ਸਾਡੀਆਂ ਫਸਲਾਂ ਨੇ, ਇਹ ਫਸਲਾਂ ਜਦੋਂ ਜਵਾਨ ਹੋਣਗੀਆਂ, ਜਦੋਂ ਇਹਨਾਂ ਤੇ ਜੋਬਨ ਆਏਗਾ, ਕਿ ਆਖਰ ਇਹਨਾਂ ਫਸਲਾਂ ਦੇ ਵਿੱਚੋਂ ਕੀ ਨਿਕਲੇਗਾ, ਆਖਰ ਇਹਨਾਂ ਫਸਲਾਂ ਦੇ ਵਿੱਚੋਂ ਕੀ ਨਿਕਲੇਗਾ, ਆਖਰ ਇਹ ਫਸਲਾਂ ਖਾਣ ਯੋਗ ਰਹਿਣਗੀਆਂ ਵੀ ਕਿ ਨਹੀਂ ਰਹਿਣਗੀਆਂ। ਇਹ ਤਾਂ ਪਿੰਡ ਵਾਲਿਆਂ ਦੀ ਆਸ ਹੁੰਦੀ ਆ, ਲੋਕਾਂ ਦੀ ਆਸ ਹੁੰਦੀ ਆ, ਜ਼ਿਮੀਂਦਾਰਾਂ ਦੀ ਆਸ ਹੁੰਦੀ ਆ, ਮਜ਼ਦੂਰਾਂ ਦੀ ਆਸ ਹੁੰਦੀ ਆ ਕਿ ਜਦੋਂ ਅਸੀਂ ਫਸਲ ਬੀਜਦੇ ਹਾਂ ਕਿ ਫਸਲ ਨੂੰ ਜਵਾਨ ਕਰਾਂਗੇ, ਫਸਲ ਨੂੰ ਵੱਢਾਂਗੇ, ਤੇ ਆਪਣੇ ਜਿਹੜੇ ਕਿ ਕਰਜ਼ੇ ਚੁੱਕੇ ਹੋਏ ਨੇ ਉਹਨਾਂ ਨੂੰ ਉਤਾਰਾਂਗੇ, ਤੇ ਆਪਣੇ ਧੀਆਂ ਪੁੱਤਾਂ ਦੀ ਜਿਹੜੀ ਪੜ੍ਹਾਈ ਆ ਉਸ ਨੂੰ ਸਿਰੇ ਕਰਾਂਗੇ, ਤੇ ਆਪਣੇ ਪੁੱਤਾਂ ਦਾ, ਆਪਣੇ ਘਰਦਿਆਂ ਦਾ, ਆਪਣੇ ਪਰਿਵਾਰਾਂ ਦਾ ਜਿਹੜਾ ਭਵਿੱਖ ਆ ਉਹ ਚੰਗਾ ਕਰਾਂਗੇ। ਪਰ ਦੇਖਣ ਵਾਲੀ ਗੱਲ ਇਹ ਆ ਕਿ ਇਹ ਲੋਕ ਪਿਛਲੇ 5 ਮਹੀਨਿਆਂ ਤੋਂ ਇਸ ਧਰਤੀ ਤੇ ਧਰਨਾ ਲਗਾ ਕੇ ਬੈਠੇ ਹੋਏ ਨੇ। ਉਹਨਾਂ ਦੀ ਇੱਕੋ ਮੰਗ ਆ ਕਿ ਜਿਹੜੀ ਫੈਕਟਰੀ ਆ ਇਹ ਬੰਦ ਹੋ ਜਾਣੀ ਚਾਹੀਦੀ ਆ। ਇਹ ਜਿਹੜੀ ਫੈਕਟਰੀ ਆ ਇਹ ਸਾਡੀਆਂ ਨਸਲਾਂ ਵੀ ਉਜਾੜ ਰਹੀ ਆ, ਤੇ ਸਾਡੀਆਂ ਇਹ ਫਸਲਾਂ ਵੀ ਉਜਾੜ ਰਹੀ ਆ। ਤਾਂ ਦੇਖਾਂਗੇ ਕਿ ਕਦੋਂ ਸਰਕਾਰ ਇਹਨਾਂ ਦੀ ਆਵਾਜ਼ ਆ ਜਿਹੜੀ ਉਹ ਸੁਣਦੀ ਆ। ਪਰ ਇੱਕ ਟਾਈਮ ਦੇ ਲਈ ਸੁਣੀ ਤਾਂ ਹੈ, ਉਹ ਕਿਸ ਤਰ੍ਹਾਂ ਸੁਣੀ ਉਹ ਤੁਸੀਂ ਵੀ ਦੇਖਿਆ ਸੋਸ਼ਲ ਮੀਡੀਆ ਤੇ ਉਹ ਅਸੀਂ ਵੀ ਦੇਖਿਆ ਮੀਡੀਆ ਤੇ ਕਿ ਕਿਸ ਤਰ੍ਹਾਂ ਜਿਹੜੀ ਇਹਨਾਂ ਲੋਕਾਂ ਦੀ ਆਵਾਜ਼ ਸੁਣੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅਸੀਂ ਤੁਹਾਡੇ ਰੂਬਰੂ ਕਰਾਂਗੇ ਅੱਜ ਇਹ ਤਸਵੀਰਾਂ ਜੀਰਾ ਫੈਕਟਰੀ ਦੀਆਂ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬਈ ਕਿਵੇਂ ਲੱਗਦਾ ਜਿਹੜਾ ਕਿ ਪੰਜਾਬ ਨੇ ਕਾਫੀ ਵਾਰ ਪਾਣੀਆਂ ਦਾ ਜਿਹੜਾ ਕਿ ਸੰਘਰਸ਼ ਕਰਿਆ, ਅੱਜ ਫੇਰ ਪਾਣੀਆਂ ਨੂੰ ਬਚਾਉਣ ਦੀ ਗੱਲ ਆ? ਜਿਹੜਾ ਹੈਗਾ ਉਹ ਵੀ ਇਕੱਲਾ ਬਾਹਰਲਾ ਨਹੀਂ, ਧਰਤੀ ਹੇਠਲਾ ਪਾਣੀ ਉਹ ਵੀ ਗੰਦਾ ਕਰਦਾ। ਕਿ ਇਸ ਵਾਰ ਤਾਂ ਕਲਾਕਾਰਾਂ ਦੀ ਸਰਕਾਰ ਆ ਗਈ ਤੇ ਹੁਣ ਸਟੇਟ ਆ ਜਿਹੜੀ ਕਿ ਕਲਾਕਾਰ ਚਲਾ ਰਹੇ ਨੇ, ਕੀ ਲੱਗਦਾ ਗਾ? ਈਵਨ ਅਸੀਂ 6 ਤੋਂ 7 ਮਹੀਨੇ ਪਹਿਲਾਂ ਮਿਲੇ ਸੀ ਤਾਂ ਲੱਗਿਆ ਸੀ ਵੀ ਹਰ ਮਸਲੇ ਦਾ ਪਤਾ ਹੈ, ਪਰ ਕੀ 5 ਮਹੀਨਿਆਂ ਤੋਂ ਇੱਥੇ ਲੋਕ ਬੈਠੇ ਨੇ, ਹੁਣ ਤੱਕ ਇਹਨਾਂ ਨੂੰ ਦਿਸਿਆ ਹੀ ਨਹੀਂ। ਹੁਣ ਹੀ ਪਤਾ ਲੱਗਿਆ ਜਦੋਂ ਵਾਕਈ ਪੰਜਾਬ ਵੀ ਢੁੱਕ ਗਿਆ, ਹੁਣ ਹੀ ਪਤਾ ਲੱਗਿਆ ਜਦੋਂ ਚੂਲਾਂ ਹਿਲਾਤੀਆਂ ਸਰਕਾਰ ਦੀਆਂ। ਕੀ ਉਹ ਸੂਖਮਤਾ ਚਲੀ ਗਈ? ਉਹ ਸੂਖਮਤਾ ਸਰਕਾਰ ਬਣਨ ਤੋਂ ਪਹਿਲਾਂ ਤੱਕ ਹੀ ਸੀ। ਇਹ ਵੀ ਕਿਹਾ ਜਾਂਦਾ ਕਿ ਫੈਕਟਰੀ ਹੈ ਜਿਹੜੀ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਤੇ ਕਾਂਗਰਸ ਦੇ ਵਿੱਚ ਪੂਰੀ ਹੋ ਗਈ ਆ ਲੱਗੀਏ। ਇਹ ਬੰਦਾ ਅਕਾਲੀ ਦਲ ਵੱਲੋਂ ਜਿੱਤਦਾ ਇਹਦਾ ਮਾਲਕ, ਤੇ ਕਾਂਗਰਸ ਦੇ ਬੰਦਿਆਂ ਨੂੰ ਉਹ ਅਗਲੇ ਇਲੈਕਸ਼ਨ 'ਚ ਜਿਤਾਉਂਦਾ ਹੈ, ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਦੇ ਵਿੱਚ ਇਸੇ ਸਰਕਾਰ ਦੀ ਪਾਰਟੀ ਨਾਲ ਸਾਂਝ ਪਾਉਂਦਾ ਹੈ। ਜਿਹੜਾ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਰਿਹਾ, ਉਹੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਨੂੰ ਖੋਹਣ ਤੇ ਹੋ ਗਿਆ।
ਕੱਲਾ ਅਕਾਲੀ ਦਲ ਕਿਉਂ, ਸਾਰੇ ਹੀ ਆ ਕੁਝ ਕਰ ਰਹੇ ਨੇ। ਜਿਹੜੇ ਲੋਕਾਂ ਨਾਲ ਖੜਨ ਦੇ ਵਾਅਦੇ ਕਰਕੇ, ਲੋਕਾਂ ਦੀ ਸਰਕਾਰ ਦੇ ਵਾਅਦੇ ਕਰਕੇ ਲੋਕਾਂ ਨਾਲ ਖੜਦੇ ਨਜ਼ਰ ਨਹੀਂ ਆਏ, ਉਹੀ 80 ਬੰਦੇ ਫੜ ਕੇ ਇਹਨਾਂ ਦੇ ਜੇਲ੍ਹਾਂ 'ਚ ਸੁੱਟਤੇ। ਤੇ ਤਰੀਕਾ ਤਾਂ ਉਹੀ ਹੋ ਗਿਆ। ਤੇ ਫਿਰ ਤੁਸੀਂ ਲੋਕਾਂ ਦੇ ਕਿਵੇਂ ਹੋਏ? ਇੱਥੇ ਡੀਸੀ ਖੜਾ ਹੋ ਕੇ ਆਂਦਾ ਜਿਹੜਾ ਜੁਰਮਾਨਾ ਦੇ ਰਹੇ ਆ ਨਾ ਥੋਥੋਂ ਵਸੂਲਾਂਗੇ। ਮਤਲਬ ਨਾਲੇ ਤਾਂ ਸਾਡੀਆਂ ਫਸਲਾਂ ਖਰਾਬ, ਨਾਲੇ ਨਸਲਾਂ ਖਰਾਬ, ਤੇ ਨਾਲੇ ਜੁਰਮਾਨਾ ਵੀ। ਲਾਹਨ ਵਰਗਾ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ, ਉਹ ਨਜ਼ਰ ਨਹੀਂ ਆ ਰਿਹਾ। ਸੋਢੀ ਵਾਲੇ ਕਾਲਾ ਪਾਣੀ ਨਿਕਲਿਆ, ਉਹ ਨਜ਼ਰ ਨਹੀਂ ਆ ਰਿਹਾ। ਕਿਹੜਾ ਸਬੂਤ ਚਾਹੀਦਾ ਯਾਰ ਇਹਨਾਂ ਨੂੰ? ਆਹ ਪਾਣੀ ਵਧੀਆ ਸੀ ਯਾਰ। ਇਹ ਪਾਗਲ ਨੇ ਸਾਰੇ ਜਿਹੜੇ 5 ਮਹੀਨਿਆਂ ਤੋਂ ਬੈਠੇ ਨੇ। ਪੰਜਾਬ ਨੇ ਬੜੀ ਵਾਰ ਪਾਣੀਆਂ ਦੀਆਂ ਲੜਾਈਆਂ ਲੜੀਆਂ ਤੇ ਪੰਜਾਬ ਨੂੰ ਬੜੀ ਵਾਰ ਜਿਹੜੀ ਕਿ ਜਿੱਤ ਆ ਪ੍ਰਾਪਤ ਹੋਈ ਆ। ਪਰ ਅੱਜ ਅਸੀਂ ਇੱਕ ਅਜਿਹੀ ਧਰਤੀ ਤੇ ਖੜੇ ਆ ਜਿੱਥੇ ਕਿ ਪੰਜਾਬ ਦੀ ਹੀ ਧਰਤੀ ਆ ਤੇ ਪੰਜਾਬ ਦੇ ਹੀ ਖਿਲਾਫ ਜਿਹੜੀ ਕਿ ਪੰਜਾਬ ਦੀ ਹੀ ਸਰਕਾਰ ਦੇ ਖਿਲਾਫ ਜਿਹੜੀ ਕਿ ਲੜਾਈ ਲੜੀ ਜਾ ਰਹੀ ਆ। ਜਿਹੜੀ ਲੜਾਈ ਆ ਉਹ ਪਾਣੀਆਂ ਦੀ ਹੀ ਲੜਾਈ ਆ। ਕਿਸੇ ਟਾਈਮ ਅਕਾਲੀ ਦਲ ਦੇ ਵੱਲੋਂ ਮੋਰਚੇ ਲਗਾਏ ਗਏ ਪਾਣੀਆਂ ਨੂੰ ਲੈ ਕੇ, ਧਰਮ ਯੁੱਧ ਮੋਰਚਾ ਚੱਲਦਾ, ਤਾਂ ਉਸ ਤੋਂ ਬਾਅਦ ਜਿਹੜਾ ਧਰਮ ਯੁੱਧ ਮੋਰਚਾ ਹੁੰਦਾ ਉਸ ਨੂੰ 1984 ਦਾ ਜਿਹੜਾ ਕਿ ਸੰਘਰਸ਼ ਆ ਉਸ ਦੇ ਵਿੱਚ ਬਦਲ ਦਿੱਤਾ ਜਾਂਦਾ। ਪਰ ਅੱਜ ਜਿਹੜੀ ਅਸੀਂ ਧਰਤੀ ਤੇ ਖੜੇ ਆ, ਇੱਥੋਂ ਥੋੜੀ ਹੀ ਦੂਰ ਤੇ ਫਿਰੋਜ਼ ਸ਼ਾਹ ਦੀ ਜਿਹੜੀ ਕਿ ਜੰਗ ਹੁੰਦੀ ਆ, ਉਹ ਵੀ ਜੰਗ ਪੰਜਾਬ ਦੇ ਵਿੱਚ ਹੀ ਹੁੰਦੀ ਆ। ਤਾਂ ਇੱਥੋਂ ਹੀ ਥੋੜੀ ਦੂਰ ਤੇ ਜੇਕਰ ਅਸੀਂ ਗੱਲ ਕਰੀਏ, ਅੰਮ੍ਰਿਤਸਰ ਦੇ ਲਾਗੇ ਜਿਹੜਾ ਕਿ ਧਰਮ ਯੁੱਧ ਮੋਰਚਾ ਲੱਗਦਾ, ਉਹ ਅਕਾਲੀ ਦਲ ਦੇ ਵੱਲੋਂ ਲਗਾਇਆ ਜਾਂਦਾ, ਪਾਣੀਆਂ ਦਾ ਮੋਰਚਾ ਹੁੰਦਾ। ਤੇ ਅੱਜ ਫੇਰ ਜਿਹੜਾ ਕਿ ਪੰਜਾਬ ਆ ਉਹ ਪਾਣੀਆਂ ਨੂੰ ਬਚਾਉਣ ਦੇ ਲਈ ਖੜਾ। ਤਾਂ ਸਾਡੇ ਨਾਲ ਮਤੋਜ ਮਾਨ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਬਾਈ ਕਿਵੇਂ ਲੱਗਦਾ ਜਿਹੜਾ ਕਿ ਪੰਜਾਬ ਨੇ ਕਾਫੀ ਵਾਰ ਪਾਣੀਆਂ ਦਾ ਜਿਹੜਾ ਕਿ ਸੰਘਰਸ਼ ਕਰਿਆ, ਅੱਜ ਫੇਰ ਪਾਣੀਆਂ ਨੂੰ ਬਚਾਉਣ ਦੀ ਗੱਲ ਆ? ਜਿਹਦੇ ਕਰਕੇ ਨਾਂ ਹੈ ਸਾਡਾ, ਜਿਹਦੀ ਖਾਸੀਅਤ ਸੀ ਸਾਡੀ, ਉਸੇ ਨੂੰ ਬਚਾਉਣ ਦਾ ਹੁਣ ਤਾਂ ਜਦੋਜਹਿਦ ਹੈ। ਜਿਹੜਾ ਹੈਗਾ ਉਹ ਵੀ ਇਕੱਲਾ ਬਾਹਰਲਾ ਨਹੀਂ, ਧਰਤੀ ਹੇਠਲਾ ਪਾਣੀ ਉਹ ਵੀ ਗੰਦਾ ਕਰਤਾ। ਉਹਦੇ ਨਾਲ ਵੀ ਅੱਜ ਸਾਡੇ ਪਸ਼ੂ, ਬੱਚੇ, ਨਸਲ ਤੇ ਫਸਲ ਦੋਨਾਂ ਦਾ ਨੁਕਸਾਨ ਹੋ ਰਿਹਾ ਹੈ। ਔਰ ਉਹ ਨੁਕਸਾਨ ਤੋਂ ਬਚ ਸਕੀਏ, ਇਹਨਾਂ ਨੂੰ ਨੁਕਸਾਨ ਕਰਨੋਂ ਰੋਕ ਸਕੀਏ, ਆ ਫੈਕਟਰੀ ਵਾਲਿਆਂ ਨੂੰ, ਇਹ ਇੱਕ ਸੰਘਰਸ਼ ਹੈ। ਤਾਂ ਹੀ ਸਾਰੇ ਜਣੇ ਇਕੱਠੇ ਹੋਏ ਨੇ ਇੱਥੇ। ਕੀ ਲੱਗਦਾ, ਜਿਹੜੀ ਕਿ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰੀ ਸੀ ਕਿ ਇਸ ਵਾਰ ਤਾਂ ਕਲਾਕਾਰਾਂ ਦੀ ਸਰਕਾਰ ਆ ਗਈ, ਜ਼ਿਆਦਾਤਰ ਕਲਾਕਾਰ ਬੈਠੇ ਨੇ। ਕਲਾਕਾਰ ਦਾ ਜਿਹੜਾ ਦਿਲ ਹੁੰਦਾ ਉਹ ਬਹੁਤ ਨਰਮ ਹੁੰਦਾ, ਲੋਕਾਂ ਦੇ ਬੜਾ ਨੇੜੇ ਹੁੰਦਾ, ਕਿਉਂਕਿ ਸਟੇਜਾਂ ਚਲਾਈਆਂ ਹੋਈਆਂ ਉਹਨਾਂ ਨੇ। ਤੇ ਹੁਣ ਸਟੇਟ ਆ ਜਿਹੜੀ ਕਿ ਕਲਾਕਾਰ ਚਲਾ ਰਹੇ ਨੇ। ਕੀ ਲੱਗਦਾਗਾ? ਦੇਖੋ, ਗੱਲਾਂ ਕਰਨ ਨੂੰ ਤਾਂ ਬਹੁਤ ਸੀਗੀਆਂ। ਈਵਨ ਅਸੀਂ 6 ਤੋਂ 7 ਮਹੀਨੇ ਪਹਿਲਾਂ ਮਿਲੇ ਸੀ ਤਾਂ ਲੱਗਿਆ ਸੀ ਵੀ ਹਰ ਮਸਲੇ ਦਾ ਪਤਾ ਹੈ। ਮੁੱਖ ਮੰਤਰੀ ਨੂੰ ਕਿਸੇ ਖੱਬੇ ਸੱਜਿਓਂ ਪੁੱਛਣਾ ਨਹੀਂ ਪੈ ਰਿਹਾ, ਆਪ ਪਤਾ ਹੈ ਹਰ ਮਸਲੇ ਦਾ। ਔਰ ਪਾਣੀਆਂ ਤੇ ਭਗਵੰਤ ਮਾਨ ਹੋਰੀ ਖੁਦ ਬੜਾ ਬੋਲ ਚੁੱਕੇ ਨੇ। ਬੁੱਢਾ ਦਰਿਆ ਤੇ ਕਿੰਨੇ ਵਾਰੀ ਬੋਲਿਆ, ਮੱਤੇਵਾੜੇ ਤੇ ਕਿੰਨੇ ਵਾਰੀ ਬੋਲਿਆ ਸੀ। ਚਲੋ ਮੱਤੇਵਾੜੇ ਵਾਲਾ ਵਾਪਸ ਵੀ ਲਿਆ, ਇਹ ਵੀ ਇੱਕ ਚੰਗੀ ਗੱਲ ਹੋਈ ਸੀ। ਪਰ ਕੀ 5 ਮਹੀਨਿਆਂ ਤੋਂ ਇੱਥੇ ਲੋਕ ਬੈਠੇ ਨੇ, ਹੁਣ ਤੱਕ ਇਹਨਾਂ ਨੂੰ ਦਿਸਿਆ ਹੀ ਨਹੀਂ। 5 ਮਹੀਨਿਆਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ। ਇੱਥੋਂ ਦੇ ਨੇੜੇ ਤੇੜੇ ਦੇ 50 ਪਿੰਡ ਅੰਦੋਲਤ ਹੋਏ ਬੈਠੇ ਨੇ। ਕੀ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ? ਹੁਣ ਹੀ ਪਤਾ ਲੱਗਿਆ ਜਦੋਂ ਬਾਕੀ ਪੰਜਾਬ ਵੀ ਢੁੱਕ ਗਿਆ। ਹੁਣ ਹੀ ਪਤਾ ਲੱਗਿਆ ਜਦੋਂ ਚੂਲਾਂ ਹਿਲਾਤੀਆਂ ਸਰਕਾਰ ਦੀਆਂ। ਉਲਟਾ ਮਤਲਬ ਕਮਾਲ ਦੀ ਗੱਲ ਹੈ ਕਿ ਜਿਹੜੇ ਬੰਦੇ ਤੋਂ 100-200 ਕਰੋੜ ਜੁਰਮਾਨਾ ਉਗਰਾਉਣਾ ਚਾਹੀਦਾ, ਉਸ ਬੰਦੇ ਨੂੰ ਸਰਕਾਰ 20 ਕਰੋੜ ਜੁਰਮਾਨਾ ਦੇ ਰਹੀ ਸੀ ਕੋਰਟ ਦੇ ਕਹਿਣ ਤੇ। ਤਾਂ ਕੋਰਟ ਅੱਗੇ ਤਸਵੀਰ ਕਿਹਨੇ ਸਾਫ਼ ਕਰਨੀ ਸੀ? ਕਿ ਸਰਕਾਰ ਨੇ ਜਿਹੜੀਆਂ ਹੁਣ 4 ਬਣਾਈਆਂ ਕਮੇਟੀਆਂ, ਇਨੀਸ਼ੀਏਟਿਵ ਲੈ ਕੇ ਪਹਿਲਾਂ ਨਹੀਂ ਬਣ ਸਕਦੀਆਂ ਸੀ? ਚੈੱਕ ਕਰ ਲੈਂਦੇ, ਇਹਨਾਂ ਦੇ ਬੰਦੇ ਵਿੱਚ ਪਾਉਂਦੇ, ਐਕਸਪਰਟ ਪਾਉਂਦੇ, 7-10 ਦਿਨਾਂ 'ਚ ਰਿਪੋਰਟਾਂ ਆ ਜਾਂਦੀਆਂ। 5 ਮਹੀਨੇ ਕਿਉਂ ਲੱਗ ਗਏ ਇੱਥੋਂ ਤੱਕ ਪਹੁੰਚਣ ਲਈ? ਜਿਹੜੀ ਤੁਸੀਂ ਗੱਲ ਕਹੀ ਕਿ ਉਹ ਸੂਖਮਤਾ ਚਲੀ ਗਈ, ਉਹ ਸੂਖਮਤਾ ਸਰਕਾਰ ਬਣਨ ਤੋਂ ਪਹਿਲਾਂ ਤੱਕ ਹੀ ਸੀ, ਬਾਅਦ 'ਚ ਨਹੀਂ ਗਈ। ਜੇ ਹੈਗੀ ਹੈ ਤਾਂ ਉਹ ਨਜ਼ਰ ਆਉਣੀ ਚਾਹੀਦੀ ਹੈ। 1-2 ਥਾਈਂ ਨਜ਼ਰ ਆਈ ਤਾਂ ਲੋਕਾਂ ਨੇ ਕਿਹਾ ਕਮਾਲ ਹੈ, ਤੇ ਜੇ ਨਹੀਂ 4-5 ਥਾਈਂ ਨਜ਼ਰ ਆਈ ਤਾਂ ਲੋਕ ਕਹਿਣਗੇ ਤੁਸੀਂ ਵੀ ਉਹਨਾਂ ਵਰਗੇ ਹੋ। ਤੇ ਜੇ ਉਹਨਾਂ ਵਰਗੇ ਹੋ ਤਾਂ ਭਾਈ ਫਿਰ ਉਸੇ ਰਾਹ ਜਾਓਗੇ। ਤੇ ਜੇ ਉਹਨਾਂ ਵਰਗੇ ਨਹੀਂ ਲੋਕਾਂ ਦੇ ਨਾਲ ਆਓ ਤਾਂ ਲੋਕ ਤੁਹਾਡੇ ਨਾਲ ਖੜ ਜਾਣਗੇ। ਇਹ ਵੀ ਕਿਹਾ ਜਾਂਦਾ ਕਿ ਫੈਕਟਰੀ ਆ ਜਿਹੜੀ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਤੇ ਕਾਂਗਰਸ ਦੇ ਵਿੱਚ ਪੂਰੀ ਹੋ ਗਈ ਆ, ਲੱਗੀਏ। ਇਹ ਬੰਦਾ ਅਕਾਲੀ ਦਲ ਵੱਲੋਂ ਜਿੱਤਦਾ, ਇਹਦਾ ਮਾਲਕ, ਤੇ ਕਾਂਗਰਸ ਦੇ ਬੰਦਿਆਂ ਨੂੰ ਉਦੋਂ ਅਗਲੇ ਇਲੈਕਸ਼ਨ 'ਚ ਜਿਤਾਉਂਦਾ ਹੈ। ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਦੇ ਵਿੱਚ ਇਸੇ ਸਰਕਾਰ ਦੀ ਪਾਰਟੀ ਨਾਲ ਸਾਂਝ ਪਾਉਂਦਾ ਹੈ। ਆਹ ਹਾਲ ਹੈ ਇਸ ਬੰਦੇ ਦਾ। ਇਸੇ ਕਰਕੇ ਪਿਛਲੇ 5 ਮਹੀਨੇ ਤੋਂ ਨਾ ਸਰਕਾਰ ਨਾ ਆਪੋਜੀਸ਼ਨ, ਸਾਰੇ ਚੁੱਪ ਕਰੇ ਬੈਠੇ ਸੀ, ਬਲਕਿ ਇਹਦੀ ਮਦਦ ਕਰ ਰਹੇ ਸੀ, ਕਿਉਂਕਿ 3 ਪਾਰਟੀਆਂ ਨੂੰ ਮੈਨੇਜ ਕਰ ਰਿਹਾ, 4 ਨੂੰ ਬਲਕਿ।
ਕੀ ਮੰਨਦੇ ਹੋ ਵੀ ਇਹ ਜਿਹੜਾ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਰਿਹਾ ਉਹੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਨੂੰ ਖੋਹਣ ਤੇ ਹੋ ਗਿਆ? ਕੱਲਾ ਅਕਾਲੀ ਦਲ ਕਿਉਂ, ਸਾਰੇ ਹੀ ਆ ਕੁਛ ਕਰ ਰਹੇ ਨੇ। ਜੇ ਆਪਾਂ ਤਾਂ ਇਹਨਾਂ ਨੂੰ ਵੀ ਕਹਾਂਗੇ ਇਹ ਕਿੱਧਰ ਗਏ ਨੇ ਜਿਨ੍ਹਾਂ ਦੀ ਸਰਕਾਰ ਹੈਗੀ ਹੁਣ, ਜਿਹੜੇ ਲੋਕਾਂ ਨਾਲ ਖੜਨ ਦੇ ਵਾਅਦੇ ਕਰਕੇ, ਲੋਕਾਂ ਦੀ ਸਰਕਾਰ ਦੇ ਵਾਅਦੇ ਕਰਕੇ ਲੋਕਾਂ ਨਾਲ ਖੜਦੇ ਨਜ਼ਰ ਨਹੀਂ ਆਏ। ਉਹੀ ਵਾਟਰ ਕੈਨਨ ਵਾਲਾ ਇੱਥੇ ਖੜਾ ਹੈ, ਉਹੀ 80 ਬੰਦੇ ਫੜ ਕੇ ਇਹਨਾਂ ਦੇ ਜੇਲ੍ਹਾਂ 'ਚ ਸਿੱਟਤੇ, ਉਹੀ ਨਜਾਇਜ਼ ਕੋਈ ਅਸਲੇ ਦਾ ਕੇਸ, ਕਿਸੇ ਦੇ ਦੂਜੇ ਪੁੱਠੇ ਸਿੱਧੇ ਪਰਚੇ ਪਾਤੇ, ਤੇ ਤਰੀਕਾ ਤਾਂ ਉਹੀ ਹੋ ਗਿਆ। ਤੇ ਫਿਰ ਤੁਸੀਂ ਲੋਕਾਂ ਦੇ ਕਿਵੇਂ ਹੋਏ? ਹੁਣ ਛੱਡ ਵੀ ਦਿੱਤੇ। ਮਤਲਬ ਜਦੋਂ ਜੇ ਲੋਕ ਇੱਥੇ ਖੁਦਾ ਨਾ ਖਾਸਤਾ ਪੂਰਾ ਪੰਜਾਬ ਨਾ ਆਉਂਦਾ, ਫਿਰ ਤੁਸੀਂ ਇਹਨਾਂ 40-50 ਪਿੰਡਾਂ ਦਾ ਹਾਲ ਕੀ ਕਰਨਾ ਸੀ? ਜੇਲ੍ਹਾਂ 'ਚ ਪਾ ਦੇਣੀ ਸੀ, ਧੱਕੇ ਨਾਲ ਫੈਕਟਰੀ ਚਲਾ ਦੇਣੀ ਸੀ, ਬਲਕਿ ਸਰਕਾਰ ਨੇ 20 ਕਰੋੜ ਉਹਨੂੰ ਦੇ ਦੇਣਾ ਸੀ ਤੇ ਇਹਨਾਂ ਤੋਂ ਵਸੂਲਣਾ ਸੀ। ਪੁਲਿਸ ਪ੍ਰਸ਼ਾਸਨ ਆਇਆ, ਪੁਲਿਸ ਪ੍ਰਸ਼ਾਸਨ ਨੇ ਅਜਿਹੀ ਦਹਿਸ਼ਤ ਪਾਈ ਪਿੰਡ ਦੇ ਲੋਕਾਂ ਦੇ ਵਿੱਚ 20 ਤੋਂ 25 ਹਜ਼ਾਰ ਜਿਹੜੀ ਕਿ ਪੁਲਿਸ ਫੋਰਸ 'ਚ ਇੱਥੇ ਤੈਨਾਤ ਕਰਤੀ। ਇੱਥੇ ਡੀਸੀ ਖੜਾ ਹੋ ਕੇ ਆਂਦਾ ਜਿਹੜਾ ਜੁਰਮਾਨਾ ਦੇ ਰਹੇ ਆ ਨਾ ਥੋਥੋਂ ਵਸੂਲਾਂਗੇ। ਆਹ ਹਾਲ ਹੈ ਯਾਰ। ਮਤਲਬ ਨਾਲੇ ਤਾਂ ਸਾਡੀਆਂ ਫਸਲਾਂ ਖਰਾਬ, ਨਾਲੇ ਨਸਲਾਂ ਖਰਾਬ, ਤੇ ਨਾਲੇ ਜੁਰਮਾਨਾ ਵੀ। ਉਹ ਜੁਰਮਾਨਾ ਇਹਨੂੰ ਲਾਓ ਕੀ ਇੱਥੋਂ ਤੱਕ ਪਹੁੰਚਣ ਲਈ? ਸਭ ਤੋਂ ਸੋਚਣ ਵਾਲੀ ਗੱਲ ਪਤਾ ਕਿਹੜੀ ਹੈ? ਸੋਚਣ ਵਾਲੀ ਗੱਲ ਆ ਹੈ ਕਿ ਕੀ ਇੱਥੋਂ ਤੱਕ ਪਹੁੰਚਣ ਲਈ ਐਂ ਧਰਨੇ ਲਾਉਣੇ ਪੈਣਗੇ, ਐਂ ਪੰਜਾਬ ਵਾਲੇ ਆਉਣਗੇ ਫਿਰ ਸੁਣੂਗੇ ਗੱਲ, ਤਾਂ ਫਿਰ ਲੋਕਾਂ ਦੀ ਸਰਕਾਰ ਕੀ ਹੋਈ ਯਾਰ? ਕੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹੋ ਪੰਜਾਬ ਸੀ? ਆਹ ਪੰਜਾਬ ਸੀ। ਜਿਹੜੇ ਨੁਮਾਇੰਦੇ ਬਣਾਈਏ, ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੋਣ, ਉਹ ਸਾਡੀ ਗੱਲ ਸੁਣਨ। ਉਹਨਾਂ ਨੂੰ ਪਾਣੀ ਖਰਾਬ ਨਜ਼ਰ ਹੁੰਦਾ, ਨਜ਼ਰ ਨਹੀਂ ਆ ਰਿਹਾ। ਉਹਨੂੰ ਆਪ ਮਨਸੂਰ ਵਾਲਾ ਦੇ 70 ਮੱਝਾਂ ਮਰ ਗਈਆਂ ਨਜ਼ਰ ਨਹੀਂ ਆ ਰਹੀਆਂ। ਲਾਹਨ ਵਰਗਾ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ, ਉਹ ਨਜ਼ਰ ਨਹੀਂ ਆ ਰਿਹਾ। ਸੋਢੀ ਵਾਲੇ ਕਾਲਾ ਪਾਣੀ ਨਿਕਲਿਆ, ਉਹ ਨਜ਼ਰ ਨਹੀਂ ਆ ਰਿਹਾ। ਕਿਹੜਾ ਸਬੂਤ ਚਾਹੀਦਾ ਯਾਰ ਇਹਨਾਂ ਨੂੰ? ਆਹ ਪਾਣੀ ਵਧੀਆ ਸੀ ਯਾਰ। ਇਹ ਪਾਗਲ ਨੇ ਸਾਰੇ ਜਿਹੜੇ 5 ਮਹੀਨਿਆਂ ਤੋਂ ਬੈਠੇ ਨੇ। ਇਹਨਾਂ ਨੂੰ ਕੀ ਮਿਲਣਾ ਹੈ? ਕੇਸ ਮਿਲੇ ਨੇ ਇਹਨਾਂ ਤੇ, ਪਰਚੇ ਹੋ ਗਏ ਇਹਨਾਂ ਤੇ, ਫਸਲਾਂ ਦਾ ਨੁਕਸਾਨ ਹੋ ਰਿਹਾ ਤੇ ਇਹਨਾਂ ਨੂੰ ਸ਼ੌਂਕ ਹੈ ਇੱਥੇ ਬੈਠਣ ਦਾ। ਇਹ ਵਿਚਾਰੇ ਕਿਸੇ ਦੁੱਖ ਕਰਕੇ ਬੈਠੇ ਨੇ ਇੱਥੇ ਆ ਕੇ। ਉਹਨਾਂ ਦੇ ਦੁੱਖ ਨੂੰ ਪਹਿਚਾਣੋ, ਜਾਣੋ, ਔਰ ਇਹਨੂੰ ਜੁਰਮਾਨਾ ਕਰੋ, ਬੰਦ ਕਰੋ ਇਹਨੂੰ ਫੈਕਟਰੀ ਨੂੰ। ਅਮਨ ਅਰੋੜਾ ਕਹਿੰਦੇ ਕਿ ਨਜਾਇਜ਼ ਬੈਠੇ ਨੇ, ਕਹਿੰਦੇ ਪਰੇ ਹੋ ਜਾਣ ਉੱਥੋਂ, ਕਹਿੰਦੇ ਐਵੇਂ ਬੈਠੇ ਨੇ। ਅਮਨ ਅਰੋੜਾ ਮੰਤਰੀ ਨੇ ਸਰਕਾਰ ਦੇ। ਕਿਤੇ ਇਹ ਨਾ ਲੱਗਣ ਲੱਗ ਜੇ ਵੀ ਤੁਸੀਂ ਨਜਾਇਜ਼ ਬਹਿ ਗਏ ਹੋ ਆ ਕੇ, ਝੂਠੇ ਵਾਅਦੇ ਕਰਕੇ ਆ ਕੇ। ਇਹ ਤਾਂ ਵਿਚਾਰੇ ਜਾਇਜ਼ ਬੈਠੇ ਨੇ, ਆਪਦੇ ਦੁੱਖ ਦੇ ਮਾਰੇ ਬੈਠੇ ਨੇ। ਇਹਨਾਂ ਦੀਆਂ ਫਸਲਾਂ ਨਸਲਾਂ ਦਾ ਸੱਤਿਆਨਾਸ਼ ਹੋ ਰਿਹਾ। ਉਹਨਾਂ 70 ਮੱਝਾਂ ਮਰੀਆਂ। ਆਂਦੇ ਜੀ ਇਹਦੀ ਚੈਕਿੰਗ ਕੀਤੀ ਹੈ, ਇਹ 'ਚ ਨਾਈਟ੍ਰੇਟ ਜ਼ਿਆਦਾ ਹੈ। ਕੀ ਇਹ ਨਾਈਟ੍ਰੇਟ ਹੁੰਦਾ ਯੂਰੀਏ ਨਾਲ ਜ਼ਿਆਦਾ? ਕੀ ਇਹ ਯੂਰੀਆ ਉਹ ਚੰਦ ਜਿਹੜੇ ਫੈਕਟਰੀ ਦੇ ਨਾਲ ਖੇਤ ਸੀ ਉਹਨਾਂ ਨੇ ਜ਼ਿਆਦਾ ਪਾਇਆ, ਬਾਕੀ ਪਿੰਡ ਵਾਲਿਆਂ ਨੇ ਨਹੀਂ ਪਾਤਾ? ਕੀ ਉਹਨੇ ਕੇ ਹਿੱਸੇ ਤੇ ਪਿਆ? ਔਰ ਨਾਈਟ੍ਰੇਟ ਦੀ ਮਾਤਰਾ ਫੈਕਟਰੀ ਕਰਕੇ ਨਹੀਂ ਵਧੀ? ਇਹ ਕਿੱਥੇ ਆਇਆ ਚੈਕਿੰਗ 'ਚ? ਨਹੀਂ ਆਇਆ। ਹਰ ਚੀਜ਼ ਮੈਨੇਜ ਕੀਤੀ ਗਈ। ਪਾਣੀ ਦੀ ਕਮੇਟੀ ਲੈ ਗਈ, ਆਂਦੇ ਜੀ ਪਾਣੀ ਲੈ ਗਏ ਅਸੀਂ। 5 ਹਫ਼ਤਿਆਂ ਬਾਅਦ ਉਹਦੀ ਰਿਪੋਰਟ ਆ ਰਹੀ ਹੈ, ਜਿਹੜੀ ਕਿ 1 ਹਫ਼ਤੇ 'ਚ ਆਉਣੀ ਚਾਹੀਦੀ ਹੈ। ਕਿਉਂ? ਕਿਉਂਕਿ 5 ਹਫ਼ਤੇ ਦਿੱਤੇ ਗਏ। ਇਹ ਬੰਦਾ ਮੈਨੇਜ ਕਰ ਸਕੇ, ਪੈਸੇ ਪੂਸੇ ਦੇ ਕੇ ਆਪਦੇ ਹੱਕ 'ਚ ਰਿਪੋਰਟ ਲੈ ਸਕੇ। ਸਾਰੀਆਂ ਬੇਈਮਾਨੀਆਂ ਯਾਰ ਸ਼ਰੇਆਮ ਹੋ ਰਹੀਆਂ ਨੇ, ਔਰ ਕੋਈ ਨਹੀਂ ਰੋਕਿਆ ਇਹਨਾਂ ਨੂੰ। ਸੰਤ ਸੀਚੇਵਾਲ ਬਾਰੇ ਕੀ ਸੋਚਦੇ? ਕਿਉਂਕਿ ਸੰਤ ਸੀਚੇਵਾਲ ਵਾਤਾਵਰਨ ਪ੍ਰੇਮੀ ਨੇ, ਆਪਣੇ ਆਪ ਨੂੰ ਕਹਾਉਂਦੇ ਨੇ, ਕਹਿੰਦੇ ਅਸੀਂ ਬੇਈ ਵੀ ਸਾਫ਼ ਕਰੀ ਆ। ਤੇ ਇੱਥੇ ਮੋਰਚੇ 'ਚ ਕਿੰਨੇ ਕੁ ਵਾਰੀ ਆਏ ਹੋ ਤੁਸੀਂ? ਤਾਂ ਸ਼ੁਰੂ ਤੋਂ ਜੁੜੇ ਹੋਏ ਇਸ ਮੋਰਚੇ ਨਾਲ। MP MLA ਮਿਨਿਸਟਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਕੁਝ ਵੀ ਕਹਿੰਦੇ ਨੇ, ਤੇ ਜਦੋਂ ਬਣ ਜਾਂਦੇ ਨੇ ਕੁਝ ਵੀ ਨਹੀਂ ਕਰਦੇ। ਮੈਨੂੰ ਲੱਗਦਾ ਉਹਨਾਂ ਬਾਰੇ ਵੀ ਇਹ ਗੱਲ ਸੇਮ ਹੋ ਗਈ ਹੈ। ਉਹ ਵਹੀਂ ਤਾਂ ਸਾਫ਼ ਕਰ ਲਈ, ਬਾਕੀ ਪੰਜਾਬ ਗੰਦਾ ਹੁੰਦਾ ਜਾ ਰਿਹਾ, ਉਹਦੇ ਬਾਰੇ ਕੌਣ ਬੋਲੂਗਾ? ਤੇ ਜੇ ਆਏ ਵੀ ਇੱਥੇ, ਇਹਨਾਂ ਨੂੰ ਪਾਣੀ ਵਿਖਾਇਆ, ਇੱਥੋਂ ਕੱਢ ਕੇ ਵਿਖਾਇਆ ਸੀ ਇਹਨਾਂ ਨੇ ਪਾਣੀ। ਆਂਦੇ ਆਖੋ ਜੀ, ਆਂਦੇ ਨਹੀਂ ਪਾਣੀ ਪੂਣੀ ਛੱਡੋ, ਰਿਪੋਰਟ ਜਿਹੜੀ ਆਊਗੀ ਉਹਦੇ ਹਿਸਾਬ ਨਾਲ ਗੱਲ ਕਰਾਂਗੇ। ਫਿਰ ਸਾਰਿਆਂ ਨੇ ਕਿਹਾ ਵੀ ਇਹ ਤਾਂ ਸਾਰਿਆਂ ਨੇ ਕਿਹਾ ਕਿ CM ਨੇ ਇਹ ਗੱਲ ਕਹੀ ਹੈ ਕਿ ਜਿੱਥੇ ਮੈਨੂੰ ਸੰਤ ਸੀਚੇਵਾਲ ਕਹਿਣਗੇ ਮੈਂ ਉੱਥੇ ਸਾਈਨ ਕਰ ਦੂੰਗਾ, ਮੈਂ ਗੱਲ ਮੰਨ ਜੂੰਗਾ। ਆਂਦੇ ਨਹੀਂ ਇਹ ਤਾਂ ਗੱਲਾਂ ਕਹਿਣ 'ਚ ਹੁੰਦੀਆਂ, ਕਰਨ 'ਚ ਥੋੜੀ ਨੇ। ਕੀ ਲੱਗਦਾ ਪੰਜਾਬ ਕਿੱਧਰ ਨੂੰ ਜਾ ਰਿਹਾ? ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਨੌਜਵਾਨੀ ਨੂੰ ਗਮਰਾਹ ਕਰ ਲੈਣਾ, ਫਿਰ ਉਸ ਤੋਂ ਬਾਅਦ ਪਾਣੀਆਂ ਨੂੰ ਖਰਾਬ ਕਰ ਦੇਣਾ, ਪਲੀਤ ਕਰ ਦੇਣਾ, ਤੇ ਹਵਾ ਧਰਤੀ ਨੂੰ ਬੰਜਰ ਬਣਾਉਣ ਦੀਆਂ ਗੱਲਾਂ ਕਰ ਦੇਣੀਆਂ। ਦੇਖੋ ਇਹ ਧੱਕਾ ਬਹੁਤ ਪਹਿਲਾਂ ਤੋਂ ਹੁੰਦਾ ਆ ਰਿਹਾ ਸਾਡੇ ਨਾਲ। ਇਹਦੇ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਦੋਸਤ, ਕਿ ਅਸੀਂ ਜਾਗਰਤ ਹੋ ਜਾਈਏ। ਆ ਜਾਗਰਤ ਹੀ ਹੈ ਜਿਹੜੇ ਬਹਿ ਗਏ ਆ ਕੇ। ਇਹਨਾਂ 'ਚੋਂ ਹੁਣ ਸਾਰੇ ਜਣੇ ਇਨਕਲੂਡਿੰਗ ਯੂ ਐਂਡ ਮੀ, ਆਪਾਂ ਸਾਰੇ ਇੱਥੋਂ ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਨਹੀਂ ਗੇ, ਆਪਾਂ ਦੂਰੋਂ ਆਏ ਹਾਂ। ਪਰ ਦੂਰੋਂ ਇਸ ਲਈ ਆਏ ਹਾਂ ਕਿ ਇਹਨੇ ਨਾਲ ਮੋਢਾ ਜੋੜ ਕੇ ਖੜੀਏ। ਕੱਲ ਨੂੰ ਸਾਡੇ ਨਾਲ ਕੁਝ ਮਾੜਾ ਹੋਵੇ ਤਾਂ ਇਹ ਸਾਡੇ ਨਾਲ ਖੜਨ ਆ ਕੇ। ਸਾਨੂੰ ਐਂ ਹੀ ਕਰਨਾ ਪੈਣਾ। ਜਿੱਥੇ ਕੋਈ ਮਸਲਾ ਲੱਗੇ ਗੜਬੜ ਆ, ਉੱਥੇ ਖੜ ਜਾਓ ਆ ਕੇ, ਸਾਰੇ ਜਣੇ ਆ ਜਾਓ।
ਫਿਰ ਪੰਜਾਬ ਬਚੂਗਾ, ਨਹੀਂ ਤਾਂ ਪੰਜਾਬ ਨੇ ਨਹੀਂ ਬਚਣਾਗਾ, ਨਹੀਂ ਤਾਂ ਪੰਜਾਬ ਦੇ ਪੱਲੇ ਨਹੀਂ ਰਹਿਣਾਗਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਈ ਅਮਤੋਜ ਮਾਨ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਪੰਜਾਬ ਨੂੰ ਉਜਾੜਿਆ ਜਾ ਰਿਹਾ, ਪੰਜਾਬ ਦੇ ਪਾਣੀ ਆ ਜਿਹੜੇ ਉਹ ਪਲੀਤ ਕੀਤੇ ਜਾ ਰਹੇ ਨੇ, ਪੰਜਾਬ ਦੀ ਹਵਾ ਗੀ ਜਿਹੜੀ ਉਸ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਤੇ ਪੰਜਾਬ ਦੀ ਧਰਤੀ ਨੂੰ ਬੰਜਰ ਕੀਤਾ ਜਾ ਰਿਹਾ। ਅੱਜ ਅਸੀਂ ਇੱਕ ਸਪੈਸ਼ਲ ਜਿਹੜੀ ਕਿ ਮੁਲਾਕਾਤ ਆ ਜੀਰੇ ਦੀ ਧਰਤੀ ਤੋਂ ਲੋਕਾਂ ਦੇ ਨਾਲ ਕਰ ਰਹੇ ਹਾਂ। ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਵੱਡੀ ਸਾਰੀ ਬਿਲਡਿੰਗ ਆ, ਇਹ ਵੱਡੀ ਸਾਰੀ ਬਿਲਡਿੰਗ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ। ਇਸ ਬਿਲਡਿੰਗ ਦੇ ਵਿੱਚੋਂ ਨਿਕਲਦਾ ਲਾਹਣ ਧਰਤੀ ਦੇ ਥੱਲੇ ਕਦੋਂ ਚਲਾ ਜਾਂਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਤੇ ਪਿੰਡ ਵਾਲੇ ਦੇਖਦੇ ਰਹਿੰਦੇ ਨੇ ਕਿ ਇਹ ਸਾਡੀਆਂ ਫਸਲਾਂ ਨੇ, ਇਹ ਫਸਲਾਂ ਜਦੋਂ ਜਵਾਨ ਹੋਣਗੀਆਂ, ਜਦੋਂ ਇਹਨਾਂ ਤੇ ਜੋਬਨ ਆਏਗਾ ਕਿ ਆਖਰ ਇਹਨਾਂ ਫਸਲਾਂ ਦੇ ਵਿੱਚੋਂ ਕੀ ਨਿਕਲੇਗਾ, ਆਖਰ ਇਹਨਾਂ ਫਸਲਾਂ ਦੇ ਵਿੱਚੋਂ ਕੀ ਨਿਕਲੇਗਾ, ਆਖਰ ਇਹ ਫਸਲਾਂ ਖਾਣ ਯੋਗ ਰਹਿਣਗੀਆਂ ਵੀ ਕਿ ਨਹੀਂ ਰਹਿਣਗੀਆਂ। ਇਹ ਤਾਂ ਪਿੰਡ ਵਾਲਿਆਂ ਦੀ ਆਸ ਹੁੰਦੀ ਆ, ਲੋਕਾਂ ਦੀ ਆਸ ਹੁੰਦੀ ਆ, ਜ਼ਿਮੀਂਦਾਰਾਂ ਦੀ ਆਸ ਹੁੰਦੀ ਆ, ਮਜ਼ਦੂਰਾਂ ਦੀ ਆਸ ਹੁੰਦੀ ਆ ਕਿ ਜਦੋਂ ਅਸੀਂ ਫਸਲ ਬੀਜਦੇ ਹਾਂ ਕਿ ਫਸਲ ਨੂੰ ਜਵਾਨ ਕਰਾਂਗੇ, ਫਸਲ ਨੂੰ ਪਾਂਗੇ ਤੇ ਆਪਣੇ ਜਿਹੜੇ ਕਿ ਕਰਜ਼ੇ ਚੁੱਕੇ ਹੋਏ ਨੇ ਉਹਨਾਂ ਨੂੰ ਉਤਾਰਾਂਗੇ ਤੇ ਆਪਣੇ ਧੀਆਂ ਪੁੱਤਾਂ ਦੀ ਜਿਹੜੀ ਪੜ੍ਹਾਈ ਆ ਉਸ ਨੂੰ ਸਿਰੇ ਕਰਾਂਗੇ ਤੇ ਆਪਣੇ ਪੁੱਤਾਂ ਦਾ, ਆਪਣੇ ਘਰਦਿਆਂ ਦਾ, ਆਪਣੇ ਪਰਿਵਾਰਾਂ ਦਾ ਜਿਹੜਾ ਭਵਿੱਖ ਉਹ ਚੰਗਾ ਕਰਾਂਗੇ। ਪਰ ਦੇਖਣ ਵਾਲੀ ਗੱਲ ਇਹ ਆ ਕਿ ਇਹ ਲੋਕ ਪਿਛਲੇ 5 ਮਹੀਨਿਆਂ ਤੋਂ ਇਸ ਧਰਤੀ ਤੇ ਧਰਨਾ ਲਗਾ ਕੇ ਬੈਠੇ ਹੋਏ ਨੇ। ਉਹਨਾਂ ਦੀ ਇੱਕੋ ਮੰਗ ਆ ਕਿ ਜਿਹੜੀ ਫੈਕਟਰੀ ਆ ਇਹ ਬੰਦ ਹੋ ਜਾਣੀ ਚਾਹੀਦੀ ਆ। ਇਹ ਜਿਹੜੀ ਫੈਕਟਰੀ ਆ ਇਹ ਸਾਡੀਆਂ ਨਸਲਾਂ ਵੀ ਉਜਾੜ ਰਹੀ ਆ ਤੇ ਸਾਡੀਆਂ ਇਹ ਫਸਲਾਂ ਵੀ ਉਜਾੜ ਰਹੀ ਆ। ਤਾਂ ਦੇਖਾਂਗੇ ਕਿ ਕਦੋਂ ਸਰਕਾਰ ਇਹਨਾਂ ਦੀ ਆਵਾਜ਼ ਆ ਜਿਹੜੀ ਉਹ ਸੁਣਦੀ ਆ। ਪਰ ਇੱਕ ਟਾਈਮ ਦੇ ਲਈ ਸੁਣੀ ਤਾਂ ਹੈ, ਉਹ ਕਿਸ ਤਰ੍ਹਾਂ ਸੁਣੀ ਉਹ ਤੁਸੀਂ ਵੀ ਦੇਖਿਆ ਸੋਸ਼ਲ ਮੀਡੀਆ ਤੇ ਉਹ ਅਸੀਂ ਵੀ ਦੇਖਿਆ ਮੀਡੀਆ ਤੇ ਕਿ ਕਿਸ ਤਰ੍ਹਾਂ ਜਿਹੜੀ ਇਹਨਾਂ ਲੋਕਾਂ ਦੀ ਆਵਾਜ਼ ਸੁਣੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅਸੀਂ ਤੁਹਾਡੇ ਰੂਬਰੂ ਕਰਾਂਗੇ ਅੱਜ ਇਹ ਤਸਵੀਰਾਂ ਜੀਰਾ ਫੈਕਟਰੀ ਦੀਆਂ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬਈ ਕਿਵੇਂ ਲੱਗਦਾ ਜਿਹੜਾ ਕਿ ਪੰਜਾਬ ਨੇ ਘਰ ਪਾਣੀਆਂ ਦਾ ਜਿਹੜਾ ਕਿ ਸੰਘਰਸ਼ ਕਰਿਆ, ਅੱਜ ਫੇਰ ਪਾਣੀਆਂ ਨੂੰ ਬਚਾਉਣ ਦੀ ਗੱਲ ਆ? ਜਿਹੜਾ ਹੈਗਾ ਉਹ ਵੀ ਇਕੱਲਾ ਬਾਹਰਲਾ ਨਹੀਂ, ਧਰਤੀ ਹੇਠਲਾ ਪਾਣੀ ਉਹ ਵੀ ਗੰਦਾ ਕਰਦਾ। ਕਿ ਇਸ ਵਾਰ ਤਾਂ ਕਲਾਕਾਰਾਂ ਦੀ ਸਰਕਾਰ ਆ ਗਈ ਤੇ ਹੁਣ ਸਟੇਟ ਆ ਜਿਹੜੀ ਕਿ ਕਲਾਕਾਰ ਚਲਾ ਰਹੇ ਨੇ, ਕੀ ਲੱਗਦਾ ਗਾ? ਈਵਨ ਅਸੀਂ 6 ਤੋਂ 7 ਮਹੀਨੇ ਪਹਿਲਾਂ ਮਿਲੇ ਸੀ ਤਾਂ ਲੱਗਿਆ ਸੀ ਵੀ ਹਰ ਮਸਲੇ ਦਾ ਪਤਾ ਹੈ, ਪਰ ਕੀ 5 ਮਹੀਨਿਆਂ ਤੋਂ ਇੱਥੇ ਲੋਕ ਬੈਠੇ ਨੇ, ਹੁਣ ਤੱਕ ਇਹਨਾਂ ਨੂੰ ਦਿਸਿਆ ਹੀ ਨਹੀਂ। ਹੁਣ ਹੀ ਪਤਾ ਲੱਗਿਆ ਜਦੋਂ ਵਾਕਈ ਪੰਜਾਬ ਵੀ ਢੁੱਕ ਗਿਆ, ਹੁਣ ਹੀ ਪਤਾ ਲੱਗਿਆ ਜਦੋਂ ਚੂਲਾਂ ਹਾਲਾਤ ਸਰਕਾਰੀਆਂ ਤਾਂ ਸੂਖਮਤਾ ਚਲੀ ਗਈ। ਉਹ ਸੂਖਮਤਾ ਸਰਕਾਰ ਬਣਨ ਤੋਂ ਪਹਿਲਾਂ ਤੱਕ ਹੀ ਸੀ। ਇਹ ਵੀ ਕਿਹਾ ਜਾਂਦਾ ਕਿ ਫੈਕਟਰੀ ਆ ਜਿਹੜੀ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਤੇ ਕਾਂਗਰਸ ਦੇ ਵਿੱਚ ਪੂਰੀ ਹੋ ਗਈ ਆ ਲੱਗੀ ਹੈ। ਇਹ ਬੰਦਾ ਅਕਾਲੀ ਦਲ ਵੱਲੋਂ ਜਿੱਤਦਾ ਇਹਦਾ ਮਾਲਕ ਤੇ ਕਾਂਗਰਸ ਦੇ ਬੰਦਿਆਂ ਨੂੰ ਉਦੋਂ ਅਗਲੇ ਇਲੈਕਸ਼ਨ 'ਚ ਜਿਤਾਉਂਦਾ ਹੈ ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਦੇ ਵਿੱਚ ਇਸੇ ਸਰਕਾਰ ਦੀ ਪਾਰਟੀ ਨਾਲ ਸਾਂਝ ਪਾਉਂਦਾ ਹੈ। ਜਿਹੜਾ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਰਿਹਾ ਉਹੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਨੂੰ ਖੋਹਣ ਤੇ ਹੋ ਗਿਆ। ਕੱਲਾ ਅਕਾਲੀ ਦਲ ਕਿਉਂ, ਸਾਰੇ ਹੀ ਆ ਕੁਛ ਕਰ ਰਹੇ ਨੇ। ਜਿਹੜੇ ਲੋਕਾਂ ਨਾਲ ਖੜਨ ਦੇ ਵਾਅਦੇ ਕਰਕੇ, ਲੋਕਾਂ ਦੀ ਸਰਕਾਰ ਦੇ ਵਾਅਦੇ ਕਰਕੇ ਲੋਕਾਂ ਨਾਲ ਖੜਦੇ ਨਜ਼ਰ ਨਹੀਂ ਆਏ, ਉਹੀ 80 ਬੰਦੇ ਫੜ ਕੇ ਇਹਨਾਂ ਦੇ ਜੇਲ੍ਹਾਂ 'ਚ ਸੁੱਟਤੇ ਤੇ ਤਰੀਕਾ ਤਾਂ ਉਹੀ ਹੋ ਗਿਆ। ਤੇ ਫਿਰ ਤੁਸੀਂ ਲੋਕਾਂ ਦੇ ਕਿਵੇਂ ਹੋਏ? ਇੱਥੇ ਡੀਸੀ ਖੜਾ ਹੋ ਕੇ ਆਂਦਾ ਜਿਹੜਾ ਜੁਰਮਾਨਾ ਦੇ ਰਹੇ ਆ ਨਾ ਥੋਥੋਂ ਵਸੂਲਾਂਗੇ। ਮਤਲਬ ਨਾਲੇ ਤਾਂ ਸਾਡੀਆਂ ਫਸਲਾਂ ਖਰਾਬ, ਨਾਲੇ ਨਸਲਾਂ ਖਰਾਬ ਤੇ ਨਾਲੇ ਜੁਰਮਾਨਾ ਵੀ। ਲਾਹਣ ਵਰਗਾ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ, ਉਹ ਨਜ਼ਰ ਨਹੀਂ ਆ ਰਿਹਾ। ਦੁੱਧੀ ਵਾਲੇ ਕਾਲਾ ਪਾਣੀ ਨਿਕਲਿਆ, ਉਹ ਨਜ਼ਰ ਨਹੀਂ ਆ ਰਿਹਾ। ਕਿਹੜਾ ਸਬੂਤ ਚਾਹੀਦਾ ਯਾਰ ਇਹਨਾਂ ਨੂੰ? ਆਹ ਪਾਣੀ ਵਧੀਆ ਸੀ ਯਾਰ, ਇਹ ਪਾਗਲ ਨੇ ਸਾਰੇ ਜਿਹੜੇ 5 ਮਹੀਨਿਆਂ ਤੋਂ ਬੈਠੇ ਨੇ। ਪੰਜਾਬ ਨੇ ਬੜੀ ਵਾਰ ਪਾਣੀਆਂ ਦੀਆਂ ਲੜਾਈਆਂ ਲੜੀਆਂ ਤੇ ਪੰਜਾਬ ਨੂੰ ਬੜੀ ਵਾਰ ਜਿਹੜੀ ਕਿ ਜਿੱਤ ਆ ਪ੍ਰਾਪਤ ਹੋਈ ਆ। ਪਰ ਅੱਜ ਅਸੀਂ ਇੱਕ ਅਜਿਹੀ ਧਰਤੀ ਤੇ ਖੜੇ ਆ ਜਿੱਥੇ ਕਿ ਪੰਜਾਬ ਦੀ ਹੀ ਧਰਤੀ ਆ ਤੇ ਪੰਜਾਬ ਦੇ ਹੀ ਖਿਲਾਫ ਜਿਹੜੀ ਕਿ ਪੰਜਾਬ ਦੀ ਹੀ ਸਰਕਾਰ ਦੇ ਖਿਲਾਫ ਜਿਹੜੀ ਕਿ ਲੜਾਈ ਲੜੀ ਜਾ ਰਹੀ ਆ। ਜਿਹੜੀ ਲੜਾਈ ਆ ਉਹ ਪਾਣੀਆਂ ਦੀ ਹੀ ਲੜਾਈ ਆ। ਕਿਸੇ ਟਾਈਮ ਅਕਾਲੀ ਦਲ ਦੇ ਵੱਲੋਂ ਮੋਰਚੇ ਲਗਾਏ ਗਏ ਪਾਣੀਆਂ ਨੂੰ ਲੈ ਕੇ, ਧਰਮ ਯੁੱਧ ਮੋਰਚਾ ਚੱਲਦਾ ਤਾਂ ਉਸ ਤੋਂ ਬਾਅਦ
ਜਿਹੜਾ ਧਰਮ ਯੁੱਧ ਮੋਰਚਾ ਹੁੰਦਾ ਉਸ ਨੂੰ 1984 ਦਾ ਜਿਹੜਾ ਕਿ ਸੰਘਰਸ਼ ਆ ਉਸ ਦੇ ਵਿੱਚ ਬਦਲ ਦਿੱਤਾ ਜਾਂਦਾ। ਪਰ ਅੱਜ ਜਿਹੜੀ ਅਸੀਂ ਧਰਤੀ ਤੇ ਖੜੇ ਆ, ਇੱਥੋਂ ਥੋੜੀ ਹੀ ਦੂਰ ਤੇ ਫਿਰੋਜ਼ ਸ਼ਾਹ ਦੀ ਜਿਹੜੀ ਕਿ ਜੰਗ ਹੁੰਦੀ ਆ, ਉਹ ਵੀ ਜੰਗ ਪੰਜਾਬ ਦੇ ਵਿੱਚ ਹੀ ਹੁੰਦੀ ਆ। ਤਾਂ ਇੱਥੋਂ ਹੀ ਥੋੜੀ ਦੂਰ ਤੇ ਜੇਕਰ ਅਸੀਂ ਗੱਲ ਕਰੀਏ, ਅੰਮ੍ਰਿਤਸਰ ਦੇ ਲਾਗੇ ਜਿਹੜਾ ਕਿ ਧਰਮ ਯੁੱਧ ਮੋਰਚਾ ਲੱਗਦਾ, ਉਹ ਅਕਾਲੀ ਦਲ ਦੇ ਵੱਲੋਂ ਲਗਾਇਆ ਜਾਂਦਾ, ਪਾਣੀਆਂ ਦਾ ਮੋਰਚਾ ਹੁੰਦਾ। ਤੇ ਅੱਜ ਫੇਰ ਜਿਹੜਾ ਕਿ ਪੰਜਾਬ ਆ ਉਹ ਪਾਣੀਆਂ ਨੂੰ ਬਚਾਉਣ ਦੇ ਲਈ ਖੜਾ। ਤਾਂ ਸਾਡੇ ਨਾਲ ਮਤੋਜ ਮਾਨ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਬਾਈ ਕਿਵੇਂ ਲੱਗਦਾ ਜਿਹੜਾ ਕਿ ਪੰਜਾਬ ਨੇ ਕਾਫੀ ਵਾਰ ਪਾਣੀਆਂ ਦਾ ਜਿਹੜਾ ਕਿ ਸੰਘਰਸ਼ ਕਰਿਆ, ਅੱਜ ਫੇਰ ਪਾਣੀਆਂ ਨੂੰ ਬਚਾਉਣ ਦੀ ਗੱਲ ਆ? ਜਿਹਦੇ ਕਰਕੇ ਨਾਂ ਹੈ ਸਾਡਾ, ਜਿਹਦੀ ਖਾਸੀਅਤ ਸੀ ਸਾਡੀ, ਉਸੇ ਨੂੰ ਬਚਾਉਣ ਦਾ ਹੁਣ ਤਾਂ ਜਦੋਜਹਿਦ ਹੈ। ਜਿਹੜਾ ਹੈਗਾ ਉਹ ਵੀ ਇਕੱਲਾ ਬਾਹਰਲਾ ਨਹੀਂ, ਧਰਤੀ ਹੇਠਲਾ ਪਾਣੀ ਉਹ ਵੀ ਗੰਦਾ ਕਰਤਾ। ਉਹਦੇ ਨਾਲ ਵੀ ਅੱਜ ਸਾਡੇ ਪਸ਼ੂ, ਬੱਚੇ, ਨਸਲ ਤੇ ਫਸਲ ਦੋਨਾਂ ਦਾ ਨੁਕਸਾਨ ਹੋ ਰਿਹਾ ਹੈ। ਔਰ ਉਹ ਨੁਕਸਾਨ ਤੋਂ ਬਚ ਸਕੀਏ, ਇਹਨਾਂ ਨੂੰ ਨੁਕਸਾਨ ਕਰਨੋਂ ਰੋਕ ਸਕੀਏ, ਆ ਫੈਕਟਰੀ ਵਾਲਿਆਂ ਨੂੰ, ਇਹ ਇੱਕ ਸੰਘਰਸ਼ ਹੈ। ਤਾਂ ਹੀ ਸਾਰੇ ਜਣੇ ਇਕੱਠੇ ਹੋਏ ਨੇ ਇੱਥੇ। ਕੀ ਲੱਗਦਾ, ਜਿਹੜੀ ਕਿ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰੀ ਸੀ ਕਿ ਇਸ ਵਾਰ ਤਾਂ ਕਲਾਕਾਰਾਂ ਦੀ ਸਰਕਾਰ ਆ ਗਈ, ਜ਼ਿਆਦਾਤਰ ਕਲਾਕਾਰ ਬੈਠੇ ਨੇ। ਕਲਾਕਾਰ ਦਾ ਜਿਹੜਾ ਦਿਲ ਹੁੰਦਾ ਉਹ ਬਹੁਤ ਨਰਮ ਹੁੰਦਾ, ਲੋਕਾਂ ਦੇ ਬੜਾ ਨੇੜੇ ਹੁੰਦਾ, ਕਿਉਂਕਿ ਸਟੇਜਾਂ ਚਲਾਈਆਂ ਹੋਈਆਂ ਉਹਨਾਂ ਨੇ। ਤੇ ਹੁਣ ਸਟੇਟ ਆ ਜਿਹੜੀ ਕਿ ਕਲਾਕਾਰ ਚਲਾ ਰਹੇ ਨੇ। ਕੀ ਲੱਗਦਾਗਾ? ਦੇਖੋ, ਗੱਲਾਂ ਕਰਨ ਨੂੰ ਤਾਂ ਬਹੁਤ ਸੀਗੀਆਂ। ਈਵਨ ਅਸੀਂ 6 ਤੋਂ 7 ਮਹੀਨੇ ਪਹਿਲਾਂ ਮਿਲੇ ਸੀ ਤਾਂ ਲੱਗਿਆ ਸੀ ਵੀ ਹਰ ਮਸਲੇ ਦਾ ਪਤਾ ਹੈ। ਮੁੱਖ ਮੰਤਰੀ ਨੂੰ ਕਿਸੇ ਖੱਬੇ ਸੱਜਿਓਂ ਪੁੱਛ ਪੈ ਰਿਹਾ, ਆਪ ਪਤਾ ਹੈ ਹਰ ਮਸਲੇ ਦਾ। ਔਰ ਪਾਣੀਆਂ ਤੇ ਭਗਵੰਤ ਮਾਨ ਹੋਰੀ ਖੁਦ ਬੜਾ ਬੋਲ ਚੁੱਕੇ ਨੇ। ਬੁੱਢਾ ਦਰਿਆ ਤੇ ਕਿੰਨੇ ਵਾਰੀ ਬੋਲਿਆ, ਮੱਤੇਵਾੜੇ ਤੇ ਕਿੰਨੇ ਵਾਰੀ ਬੋਲਿਆ ਸੀ। ਚਲੋ ਮੱਤੇਵਾੜੇ ਵਾਲਾ ਵਾਪਸ ਵੀ ਲਿਆ, ਇਹ ਵੀ ਇੱਕ ਚੰਗੀ ਗੱਲ ਹੋਈ ਸੀ। ਪਰ ਕੀ 5 ਮਹੀਨਿਆਂ ਤੋਂ ਇੱਥੇ ਲੋਕ ਬੈਠੇ ਨੇ, ਹੁਣ ਤੱਕ ਇਹਨਾਂ ਨੂੰ ਦਿਸਿਆ ਹੀ ਨਹੀਂ। 5 ਮਹੀਨਿਆਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ। ਇੱਥੋਂ ਦੇ ਨੇੜੇ ਤੇੜੇ ਦੇ 50 ਪਿੰਡ ਅੰਦੋਲਤ ਹੋਏ ਬੈਠੇ ਨੇ। ਕੀ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ? ਹੁਣ ਹੀ ਪਤਾ ਲੱਗਿਆ ਜਦੋਂ ਬਾਕੀ ਪੰਜਾਬ ਵੀ ਢੁੱਕ ਗਿਆ। ਹੁਣ ਹੀ ਪਤਾ ਲੱਗਿਆ ਜਦੋਂ ਚੂਲਾਂ ਹਿਲਾਤੀਆਂ ਸਰਕਾਰ ਦੀਆਂ। ਉਲਟਾ ਮਤਲਬ ਕਮਾਲ ਦੀ ਗੱਲ ਹੈ ਕਿ ਜਿਹੜੇ ਬੰਦੇ ਤੋਂ 100-200 ਕਰੋੜ ਜੁਰਮਾਨਾ ਉਗਰਾਉਣਾ ਚਾਹੀਦਾ, ਉਸ ਬੰਦੇ ਨੂੰ ਸਰਕਾਰ 20 ਕਰੋੜ ਜੁਰਮਾਨਾ ਦੇ ਰਹੀ ਸੀ ਕੋਰਟ ਦੇ ਕਹਿਣ ਤੇ। ਤਾਂ ਕੋਰਟ ਅੱਗੇ ਤਸਵੀਰ ਕਿਹਨੇ ਸਾਫ਼ ਕਰਨੀ ਸੀ? ਕਿ ਸਰਕਾਰ ਨੇ ਜਿਹੜੀਆਂ ਹੁਣ 4 ਬਣਾਈਆਂ ਕਮੇਟੀਆਂ, ਇਨੀਸ਼ੀਏਟਿਵ ਲੈ ਕੇ ਪਹਿਲਾਂ ਨਹੀਂ ਬਣ ਸਕਦੀਆਂ ਸੀ? ਚੈੱਕ ਕਰ ਲੈਂਦੇ, ਇਹਨਾਂ ਦੇ ਬੰਦੇ ਵਿੱਚ ਪਾਉਂਦੇ, ਐਕਸਪਰਟ ਪਾਉਂਦੇ, 7-10 ਦਿਨਾਂ 'ਚ ਰਿਪੋਰਟਾਂ ਆ ਜਾਂਦੀਆਂ। 5 ਮਹੀਨੇ ਕਿਉਂ ਲੱਗ ਗਏ ਇੱਥੋਂ ਤੱਕ ਪਹੁੰਚਣ ਲਈ? ਜਿਹੜੀ ਤੁਸੀਂ ਗੱਲ ਕਹੀ ਕਿ ਉਹ ਸੂਖਮਤਾ ਚਲੀ ਗਈ, ਉਹ ਸੂਖਮਤਾ ਸਰਕਾਰ ਬਣਨ ਤੋਂ ਪਹਿਲਾਂ ਤੱਕ ਹੀ ਸੀ, ਬਾਅਦ 'ਚ ਨਹੀਂ ਗਈ। ਜੇ ਹੈਗੀ ਹੈ ਤਾਂ ਉਹ ਨਜ਼ਰ ਆਉਣੀ ਚਾਹੀਦੀ ਹੈ। 1-2 ਥਾਈਂ ਨਜ਼ਰ ਆਈ ਤਾਂ ਲੋਕਾਂ ਨੇ ਕਿਹਾ ਕਮਾਲ ਹੈ, ਤੇ ਜੇ ਨਹੀਂ 4-5 ਥਾਈਂ ਨਜ਼ਰ ਆਈ ਤਾਂ ਲੋਕ ਕਹਿਣਗੇ ਤੁਸੀਂ ਵੀ ਉਹਨਾਂ ਵਰਗੇ ਹੋ। ਤੇ ਜੇ ਉਹਨਾਂ ਵਰਗੇ ਹੋ ਤਾਂ ਭਾਈ ਫਿਰ ਉਸੇ ਰਾਹ ਜਾਓਗੇ। ਤੇ ਜੇ ਉਹਨਾਂ ਵਰਗੇ ਨਹੀਂ ਲੋਕਾਂ ਦੇ ਨਾਲ ਆਓ ਤਾਂ ਲੋਕ ਤੁਹਾਡੇ ਨਾਲ ਖੜ ਜਾਣਗੇ। ਇਹ ਵੀ ਕਿਹਾ ਜਾਂਦਾ ਕਿ ਫੈਕਟਰੀ ਆ ਜਿਹੜੀ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਤੇ ਕਾਂਗਰਸ ਦੇ ਵਿੱਚ ਪੂਰੀ ਹੋ ਗਈ ਆ, ਲੱਗੀਏ। ਇਹ ਬੰਦਾ ਅਕਾਲੀ ਦਲ ਵੱਲੋਂ ਜਿੱਤਦਾ, ਇਹਦਾ ਮਾਲਕ, ਤੇ ਕਾਂਗਰਸ ਦੇ ਬੰਦਿਆਂ ਨੂੰ ਉਦੋਂ ਅਗਲੇ ਇਲੈਕਸ਼ਨ 'ਚ ਜਿਤਾਉਂਦਾ ਹੈ। ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਦੇ ਵਿੱਚ ਇਸੇ ਸਰਕਾਰ ਦੀ ਪਾਰਟੀ ਨਾਲ ਸਾਂਝ ਪਾਉਂਦਾ ਹੈ। ਆਹ ਹਾਲ ਹੈ ਇਸ ਬੰਦੇ ਦਾ। ਇਸੇ ਕਰਕੇ ਪਿਛਲੇ 5 ਮਹੀਨੇ ਤੋਂ ਨਾ ਸਰਕਾਰ ਨਾ ਆਪੋਜੀਸ਼ਨ, ਸਾਰੇ ਚੁੱਪ ਕਰੇ ਬੈਠੇ ਸੀ, ਬਲਕਿ ਇਹਦੀ ਮਦਦ ਕਰ ਰਹੇ ਸੀ, ਕਿਉਂਕਿ 3 ਪਾਰਟੀਆਂ ਨੂੰ ਮੈਨੇਜ ਕਰ ਰਿਹਾ, 4 ਨੂੰ ਬਲਕਿ। ਕੀ ਮੰਨਦੇ ਹੋ ਵੀ ਜਿਹੜਾ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਰਿਹਾ, ਉਹੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਨੂੰ ਖੋਹਣ ਤੇ ਹੋ ਗਿਆ? ਇਕੱਲਾ ਅਕਾਲੀ ਦਲ ਕਿਉਂ, ਸਾਰੇ ਹੀ ਆ ਕੁਛ ਕਰ ਰਹੇ ਨੇ। ਜੇ ਆਪਾਂ ਤਾਂ ਇਹਨਾਂ ਨੂੰ ਵੀ ਕਹਾਂਗੇ ਇਹ ਕਿੱਧਰ ਗਏ ਨੇ ਜਿਨ੍ਹਾਂ ਦੀ ਸਰਕਾਰ ਹੈਗੀ ਹੁਣ, ਜਿਹੜੇ ਲੋਕਾਂ ਨਾਲ ਖੜਨ ਦੇ ਵਾਅਦੇ ਕਰਕੇ, ਲੋਕਾਂ ਦੀ ਸਰਕਾਰ ਦੇ ਵਾਅਦੇ ਕਰਕੇ ਲੋਕਾਂ ਨਾਲ ਖੜਦੇ ਨਜ਼ਰ ਨਹੀਂ ਆਏ। ਉਹੀ ਵਾਟਰ ਕੈਨਨ ਵਾਲਾ ਇੱਥੇ, ਉਹੀ 80 ਬੰਦੇ ਫੜ ਕੇ ਇਹਨਾਂ ਦੇ ਜੇਲ੍ਹਾਂ 'ਚ ਸਿੱਟ, ਉਹੀ ਨਜਾਇਜ਼ ਕੋਈ ਅਸਲੇ ਦਾ ਕੇਸ, ਕਿਸੇ ਦੇ ਦੂਜੇ ਪੁੱਠੇ ਸਿੱਧੇ ਪਰਚੇ ਪਾਤੇ। ਤੇ ਤਰੀਕਾ ਤਾਂ ਉਹੀ ਹੋ ਗਿਆ। ਤੇ ਫਿਰ ਤੁਸੀਂ ਲੋਕਾਂ ਦੇ ਕਿਵੇਂ ਹੋਏ? ਮਤਲਬ ਜਦੋਂ ਜੇ ਲੋਕ ਇੱਥੇ ਖੁਦਾ ਨਾ ਖਾਸਤਾ ਪੂਰਾ ਪੰਜਾਬ ਨਾ ਆਉਂਦਾ, ਫਿਰ ਤੁਸੀਂ ਇਹਨਾਂ 40-50 ਪਿੰਡਾਂ ਦਾ ਹਾਲ ਕੀ ਕਰਨਾ ਸੀ? ਜੇਲ੍ਹਾਂ 'ਚ ਪਾ ਦੇਣੀ ਸੀ, ਧੱਕੇ ਨਾਲ ਫੈਕਟਰੀ ਚਲਾ ਦੇਣੀ ਸੀ, ਬਲਕਿ ਸਰਕਾਰ ਨੇ 20 ਕਰੋੜ ਉਹਨੂੰ ਦੇ ਦੇਣਾ ਸੀ ਤੇ ਇਹਨਾਂ ਤੋਂ ਵਸੂਲਣਾ ਸੀ। ਪੁਲਿਸ ਪ੍ਰਸ਼ਾਸਨ ਆਇਆ, ਪੁਲਿਸ ਪ੍ਰਸ਼ਾਸਨ ਨੇ ਅਜਿਹੀ ਦਹਿਸ਼ਤ ਪਾਈ ਪਿੰਡ ਦੇ ਲੋਕਾਂ ਦੇ ਵਿੱਚ, 20 ਤੋਂ 25,000 ਜਿਹੜੀ ਕਿ ਪੁਲਿਸ ਫੋਰਸ 'ਚ ਇੱਥੇ ਤੈਨਾਤ ਕਰਤੀ। ਇੱਥੇ ਡੀਸੀ ਖੜਾ ਹੋ ਕੇ ਆਂਦਾ ਜਿਹੜਾ ਜੁਰਮਾਨਾ ਦੇ ਰਹੇ ਆ ਨਾ ਥੋਥੋਂ ਵਸੂਲਾਂਗੇ। ਆਹ ਹਾਲ ਹੈ ਯਾਰ। ਮਤਲਬ ਨਾਲੇ ਤਾਂ ਸਾਡੀਆਂ ਫਸਲਾਂ ਖਰਾਬ, ਨਾਲੇ ਨਸਾਂ ਖਰਾਬ, ਤੇ ਨਾਲੇ ਜੁਰਮਾਨਾ ਵੀ। ਉਹ ਜੁਰਮਾਨਾ ਇਹਨੂੰ ਲਾਓ। ਕੀ ਇੱਥੋਂ ਤੱਕ ਪਹੁੰਚਣ ਲਈ ਸਭ ਤੋਂ ਸੋਚਣ ਵਾਲੀ ਗੱਲ ਪਤਾ ਕਿਹੜੀ ਹੈ?
ਸੋਚਣ ਵਾਲੀ ਗੱਲ ਆ ਹੈ ਕਿ ਕੀ ਇੱਥੋਂ ਤਾਂ ਪਹੁੰਚਣ ਲਈ ਐਂ ਹੀ ਧਰਨੇ ਲਾਉਣੇ ਪੈਣਗੇ, ਐਂ ਪੰਜਾਬ ਵਾਲੇ ਆਉਣਗੇ ਫਿਰ ਸੁਣੂਗੇ ਗੱਲ, ਤਾਂ ਫਿਰ ਲੋਕਾਂ ਦੀ ਸਰਕਾਰ ਕੀ ਹੋਈ ਯਾਰ। ਕੀ ਪੰਜਾਬ ਵਾਸਗੁਰਾਂ ਦੇ ਨਾਂ ਤੇ ਇਹੋ ਪੰਜਾਬ ਸੀ? ਆਹ ਪੰਜਾਬ ਸੀ। ਜਿਹੜੇ ਨੁਮਾਇੰਦੇ ਬਣਾਈਏ, ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੋਣ, ਉਹ ਸਾਡੀ ਗੱਲ ਵੀ ਨਾ ਸੁਣਨ। ਉਹਨਾਂ ਨੂੰ ਪਾਣੀ ਖਰਾਬ ਨਜ਼ਰ ਨਹੀਂ ਆ ਰਿਹਾ। ਉਹਨੂੰ ਆਪ ਮਨਸੂਰ ਵਾਲਾ ਪਿੰਡ ਦੇ 70 ਮੱਝਾਂ ਮਰ ਗਈਆਂ ਨਜ਼ਰ ਨਹੀਂ ਆ ਰਹੀਆਂ। ਲਾਹਨ ਵਰਗਾ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ, ਉਹ ਨਜ਼ਰ ਨਹੀਂ ਆ ਰਿਹਾ। ਸੋਢੀ ਵਾਲੇ ਕਾਲਾ ਪਾਣੀ ਨਿਕਲਿਆ, ਉਹ ਨਜ਼ਰ ਨਹੀਂ ਆ ਰਿਹਾ। ਕਿਹੜਾ ਸਬੂਤ ਚਾਹੀਦਾ ਯਾਰ ਇਹਨਾਂ ਨੂੰ? ਆਹ ਪਾਣੀ ਵਧੀਆ ਸੀ ਯਾਰ। ਇਹ ਪਾਗਲ ਨੇ ਸਾਰੇ ਜਿਹੜੇ 5 ਮਹੀਨਿਆਂ ਤੋਂ ਬੈਠੇ ਨੇ। ਇਹਨਾਂ ਨੂੰ ਕੀ ਮਿਲਣਾ? ਕੇਸ ਮਿਲੇ, ਫਸਲਾਂ ਦਾ ਨੁਕਸਾਨ ਹੋ ਰਿਹਾ ਤੇ ਇਹਨਾਂ ਨੂੰ ਸ਼ੌਂਕ ਹੈ ਇੱਥੇ ਬੈਠਣ ਦਾ। ਇਹ ਵਿਚਾਰੇ ਕਿਸੇ ਦੁੱਖ ਕਰਕੇ ਬੈਠੇ ਨੇ ਇੱਥੇ ਆ ਕੇ। ਉਹਨਾਂ ਦੇ ਦੁੱਖ ਨੂੰ ਪਹਿਚਾਣੋ, ਜਾਣੋ, ਔਰ ਇਹਨੂੰ ਜੁਰਮਾਨਾ ਕਰੋ, ਬੰਦ ਕਰੋ ਇਹਨੂੰ ਫੈਕਟਰੀ ਨੂੰ। ਅਮਨੋ ਕਹਿੰਦੇ ਕਿ ਨਜਾਇਜ਼ ਬੈਠੇ ਨੇ, ਕਹਿੰਦੇ ਪਰੇ ਹੋ ਜਾਣ ਉੱਥੋਂ, ਕਹਿੰਦੇ ਐਵੇਂ ਬੈਠੇ ਨੇ। ਅਮਨੋ ਮੰਤਰੀ ਨੇ ਸਰਕਾਰ ਦੇ। ਕਿਤੇ ਇਹ ਨਾ ਲੱਗਣ ਲੱਗ ਜੇ ਵੀ ਤੁਸੀਂ ਨਜਾਇਜ਼ ਬਹਿ ਗਏ ਆ ਕੇ, ਝੂਠੇ ਵਾਅਦੇ ਕਰਕੇ। ਇਹ ਤਾਂ ਵਿਚਾਰੇ ਜਾਇਜ਼ ਬੈਠੇ ਨੇ, ਆਪਦੇ ਦੁੱਖ ਦੇ ਮਾਰੇ ਬੈਠੇ ਨੇ। ਇਹਨਾਂ ਦੀਆਂ ਫਸਲਾਂ ਨਸਲਾਂ ਦਾ ਸੱਤਿਆਨਾਸ਼ ਹੋ ਰਿਹਾ। ਉਹਨਾਂ 70 ਮੱਝਾਂ ਮਰੀਆਂ। ਆਂਦੇ ਜੀ ਇਹਦੀ ਚੈਕਿੰਗ ਕੀਤੀ ਹੈ, ਇਹ 'ਚ ਨਾਈਟ੍ਰੇਟ ਜ਼ਿਆਦਾ ਹੈ। ਕੀ ਇਹ ਨਾਈਟ੍ਰੇਟ ਹੁੰਦਾ ਯੂਰੀਏ ਨਾਲ ਜ਼ਿਆਦਾ? ਕੀ ਇਹ ਯੂਰੀਆ ਉਹ ਚੰਦ ਜਿਹੜੇ ਫੈਕਟਰੀ ਦੇ ਨਾਲ ਖੇਤ ਸੀ ਉਹਨਾਂ ਨੇ ਜ਼ਿਆਦਾ ਪਾਇਆ, ਬਾਕੀ ਪਿੰਡ ਵਾਲਿਆਂ ਨੇ ਨਹੀਂ ਪਾਤਾ? ਕੀ ਉਹਨੇ ਕੇ ਹਿੱਸੇ ਤੇ ਹੀ ਪਿਆ? ਔਰ ਨਾਈਟ੍ਰੇਟ ਦੀ ਮਾਤਰਾ ਫੈਕਟਰੀ ਕਰਕੇ ਨਹੀਂ ਵਧੀ? ਇਹ ਕਿੱਥੇ ਆਇਆ ਚੈਕਿੰਗ 'ਚ? ਨਹੀਂ ਆਇਆ। ਹਰ ਚੀਜ਼ ਮੈਨੇਜ ਕੀਤੀ ਗਈ। ਪਾਣੀ ਦੀ ਕਮੇਟੀ ਲੈ ਗਈ, ਆਂਦੇ ਜੀ ਪਾਣੀ ਲੈ ਗਏ ਅਸੀਂ। 5 ਹਫ਼ਤਿਆਂ ਬਾਅਦ ਉਹਦੀ ਰਿਪੋਰਟ ਆ ਰਹੀ ਹੈ, ਜਿਹੜੀ ਕਿ 1 ਹਫ਼ਤੇ 'ਚ ਆਉਣੀ ਚਾਹੀਦੀ ਹੈ। ਕਿਉਂਕਿ 5 ਹਫ਼ਤੇ ਦਿੱਤੇ ਗਏ। ਇਹ ਬੰਦਾ ਮੈਨੇਜ ਕਰ ਸਕੇ, ਪੈਸੇ ਪੂਸੇ ਦੇ ਕੇ ਆਪਦੇ ਹੱਕ 'ਚ ਰਿਪੋਰਟ ਲੈ ਸਕੇ। ਸਾਰੀਆਂ ਬੇਈਮਾਨੀਆਂ ਯਾਰ ਸ਼ਰੇਆਮ ਹੋ ਰਹੀਆਂ ਨੇ, ਔਰ ਕੋਈ ਨਹੀਂ ਰੋਕ ਰਿਹਾ ਇਹਨਾਂ ਨੂੰ। ਸੰਤ ਸੀਚੇਵਾਲ ਬਾਰੇ ਕੀ ਸੋਚਦੇ? ਕਿਉਂਕਿ ਸੰਤ ਸੀਚੇਵਾਲ ਵਾਤਾਵਰਨ ਪ੍ਰੇਮੀ ਨੇ, ਆਪਣੇ ਆਪ ਨੂੰ ਕਹਾਉਂਦੇ ਨੇ, ਕਹਿੰਦੇ ਅਸੀਂ ਬੇਈ ਵੀ ਸਾਫ਼ ਕਰੀ ਆ। ਤੇ ਇੱਥੇ ਮੋਰਚੇ 'ਚ ਕਿੰਨੇ ਕੁ ਵਾਰੀ ਆਏ ਹੋ ਤੁਸੀਂ? ਤਾਂ ਸ਼ੁਰੂ ਤੋਂ ਜੁੜੇ ਹੋਏ ਇਸ ਮੋਰਚੇ ਨਾਲ। MP MLA ਮਿਨਿਸਟਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਕੁਝ ਵੀ ਕਹਿੰਦੇ ਨੇ, ਤੇ ਜਦੋਂ ਬਣ ਜਾਂਦੇ ਨੇ ਕੁਝ ਵੀ ਨਹੀਂ ਕਰਦੇ। ਮੈਨੂੰ ਲੱਗਦਾ ਉਹਨਾਂ ਬਾਰੇ ਵੀ ਇਹ ਗੱਲ ਸੇਮ ਹੋ ਗਈ ਹੈ। ਉਹ ਵਹੀਂ ਤਾਂ ਸਾਫ਼ ਕਰ ਲਈ, ਬਾਕੀ ਪੰਜਾਬ ਗੰਦਾ ਹੁੰਦਾ ਜਾ ਰਿਹਾ, ਉਹਦੇ ਬਾਰੇ ਕੌਣ ਬੋਲੂਗਾ? ਤੇ ਜੇ ਆਏ ਵੀ ਇੱਥੇ, ਇਹਨਾਂ ਨੂੰ ਪਾਣੀ ਵਿਖਾਇਆ, ਇੱਥੋਂ ਕੱਢ ਕੇ ਵਿਖਾਇਆ ਸੀ ਇਹਨਾਂ ਨੇ ਪਾਣੀ। ਆਂਦੇ ਆਹ ਵੇਖੋ ਜੀ। ਆਂਦੇ ਨਹੀਂ ਪਾਣੀ ਪੂਣੀ ਛੱਡੋ, ਰਿਪੋਰਟ ਜਿਹੜੀ ਆਊਗੀ ਉਹਦੇ ਹਿਸਾਬ ਨਾਲ ਗੱਲ ਕਰਾਂਗੇ। ਫਿਰ ਸਾਰਿਆਂ ਨੇ ਕਿਹਾ ਵੀ ਇਹ ਤਾਂ ਸਾਰਿਆਂ ਨੇ ਕਿਹਾ ਕਿ CM ਨੇ ਇਹ ਗੱਲ ਕਹੀ ਹੈ ਕਿ ਜਿੱਥੇ ਮੈਨੂੰ ਸੰਤ ਸੀਚੇਵਾਲ ਕਹਿਣਗੇ ਮੈਂ ਉੱਥੇ ਸਾਈਨ ਕਰ ਦੂੰਗਾ, ਮੈਂ ਗੱਲ ਮੰਨ ਜੂੰਗਾ। ਆਂਦੇ ਨਹੀਂ ਇਹ ਤਾਂ ਗੱਲਾਂ ਕਹਿਣ 'ਚ ਹੁੰਦੀਆਂ, ਕਰਨ 'ਚ ਥੋੜੀ ਨੇ। ਕੀ ਲੱਗਦਾ ਪੰਜਾਬ ਕਿੱਧਰ ਨੂੰ ਜਾ ਰਿਹਾ? ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਨੌਜਵਾਨੀ ਨੂੰ ਗਮਰਾਹ ਕਰ ਲੈਣਾ, ਫਿਰ ਉਸ ਤੋਂ ਬਾਅਦ ਪਾਣੀਆਂ ਨੂੰ ਖਰਾਬ ਕਰ ਦੇਣਾ, ਪਲੀਤ ਕਰ ਦੇਣਾ, ਤੇ ਹਵਾ ਧਰਤੀ ਨੂੰ ਬੰਜਰ ਬਣਾਉਣ ਦੀਆਂ ਗੱਲਾਂ ਕਰ ਦੇਣੀਆਂ। ਦੇਖੋ ਇਹ ਧੱਕਾ ਬਹੁਤ ਪਹਿਲਾਂ ਤੋਂ ਹੁੰਦਾ ਆ ਰਿਹਾ ਸਾਡੇ ਨਾਲ। ਇਹਦੇ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਦੋਸਤ, ਕਿ ਅਸੀਂ ਜਾਗਰਤ ਹੋ ਜਾਈਏ। ਆ ਜਾਗਰਤ ਹੀ ਹੈ ਜਿਹੜੇ ਬਹਿ ਗਏ ਆ ਕੇ। ਇਹਨਾਂ 'ਚੋਂ ਹੁਣ ਸਾਰੇ ਜਣੇ ਇਨਕਲੂਡਿੰਗ ਯੂ ਐਂਡ ਮੀ, ਆਪਾਂ ਸਾਰੇ ਇੱਥੋਂ ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਨਹੀਂ ਗੇ। ਆਪਾਂ ਦੂਰੋਂ ਆਏ ਹਾਂ, ਪਰ ਦੂਰੋਂ ਇਸ ਲਈ ਆਏ ਹਾਂ ਕਿ ਇਹਨੇ ਨਾਲ ਮੋਢਾ ਜੋੜ ਕੇ ਖੜੀਏ। ਕੱਲ ਨੂੰ ਸਾਡੇ ਨਾਲ ਕੁਝ ਮਾੜਾ ਹੋਵੇ ਤਾਂ ਇਹ ਸਾਡੇ ਨਾਲ ਖੜਨ ਆ ਕੇ। ਸਾਨੂੰ ਐਂ ਹੀ ਕਰਨਾ ਪੈਣਾ। ਜਿੱਥੇ ਕੋਈ ਮਸਲਾ ਲੱਗੇ ਗੜਬੜਾ, ਉੱਥੇ ਖੜ ਜਾਓ ਆ ਕੇ, ਸਾਰੇ ਜਣੇ ਆ ਜਾਓ, ਫਿਰ ਪੰਜਾਬ ਬਚੂਗਾ। ਨਹੀਂ ਤਾਂ ਪੰਜਾਬ ਨੇ ਨਹੀਂ ਬਚਣਾਗਾ, ਨਹੀਂ ਤਾਂ ਪੰਜਾਬ ਦੇ ਪੱਲੇ ਕੱਖ ਨਹੀਂ ਰਹਿਣਾਗਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਈ ਅਮਤੋਜ ਮਾਨ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਪੰਜਾਬ ਨੂੰ ਉਜਾੜਿਆ ਜਾ ਰਿਹਾ, ਪੰਜਾਬ ਦੇ ਪਾਣੀ ਆ ਜਿਹੜੇ ਉਹ ਪਲੀਤ ਕੀਤੇ ਜਾ ਰਹੇ ਨੇ, ਪੰਜਾਬ ਦੀ ਹਵਾ ਗੀ ਜਿਹੜੀ ਉਸ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ, ਤੇ ਪੰਜਾਬ ਦੀ ਧਰਤੀ ਨੂੰ ਬੰਜਰ ਕੀਤਾ ਜਾ ਰਿਹਾ। ਅੱਜ ਅਸੀਂ ਇੱਕ ਸਪੈਸ਼ਲ ਜਿਹੜੀ ਕਿ ਮੁਲਾਕਾਤ ਆ ਜੀਰੇ ਦੀ ਧਰਤੀ ਤੋਂ ਲੋਕਾਂ ਦੇ ਨਾਲ ਕਰ ਰਹੇ ਹਾਂ। ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਵੱਡੀ ਸਾਰੀ ਬਿਲਡਿੰਗ ਆ, ਇਹ ਵੱਡੀ ਸਾਰੀ ਬਿਲਡਿੰਗ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ। ਇਸ ਬਿਲਡਿੰਗ ਦੇ ਵਿੱਚੋਂ ਨਿਕਲਦਾ ਲਾਹਣ ਧਰਤੀ ਦੇ ਥੱਲੇ ਕਦੋਂ ਚਲਾ ਜਾਂਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਤੇ ਪਿੰਡ ਵਾਲੇ ਦੇਖਦੇ ਰਹਿੰਦੇ ਨੇ ਕਿ ਇਹ ਸਾਡੀਆਂ ਫਸਲਾਂ ਨੇ, ਇਹ ਫਸਲਾਂ ਜਦੋਂ ਜਵਾਨ ਹੋਣਗੀਆਂ, ਜਦੋਂ ਇਹਨਾਂ ਤੇ ਜੋਬਨ ਆਏਗਾ, ਕਿ ਆਖਰ ਇਹਨਾਂ ਫਸਲਾਂ ਦੇ ਵਿੱਚੋਂ ਕੀ ਨਿਕਲੇਗਾ, ਆਖਰ ਇਹਨਾਂ ਫਸਲਾਂ ਦੇ ਵਿੱਚੋਂ ਕੀ ਨਿਕਲੇਗਾ, ਆਖਰ ਇਹ ਫਸਲਾਂ ਖਾਣ ਯੋਗ ਰਹਿਣਗੀਆਂ ਵੀ ਕਿ ਨਹੀਂ ਰਹਿਣਗੀਆਂ। ਇਹ ਤਾਂ ਪਿੰਡ ਵਾਲਿਆਂ ਦੀ ਆਸ ਹੁੰਦੀ ਆ, ਲੋਕਾਂ ਦੀ ਆਸ ਹੁੰਦੀ ਆ, ਜ਼ਿਮੀਂਦਾਰਾਂ ਦੀ ਆਸ ਹੁੰਦੀ ਆ, ਮਜ਼ਦੂਰਾਂ ਦੀ ਆਸ ਹੁੰਦੀ ਆ ਕਿ ਜਦੋਂ ਅਸੀਂ ਫਸਲ ਬੀਜਦੇ ਹਾਂ ਕਿ ਫਸਲ ਨੂੰ ਜਵਾਨ ਕਰਾਂਗੇ, ਫਸਲ ਨੂੰ ਵੱਢਾਂਗੇ, ਤੇ ਆਪਣੇ ਜਿਹੜੇ ਕਿ ਕਰਜ਼ੇ ਚੁੱਕੇ ਹੋਏ ਨੇ ਉਹਨਾਂ ਨੂੰ ਉਤਾਰਾਂਗੇ, ਤੇ ਆਪਣੇ ਧੀਆਂ ਪੁੱਤਾਂ ਦੀ ਜਿਹੜੀ ਪੜ੍ਹਾਈ ਆ
ਉਸ ਨੂੰ ਸਿਰੇ ਕਰਾਂਗੇ ਤੇ ਆਪਣੇ ਪੁੱਤਾਂ ਦਾ, ਆਪਣੇ ਘਰਦਿਆਂ ਦਾ, ਆਪਣੇ ਪਰਿਵਾਰਾਂ ਦਾ ਜਿਹੜਾ ਭਵਿੱਖ ਆ ਉਹ ਚੰਗਾ ਕਰਾਂਗੇ। ਪਰ ਦੇਖਣ ਵਾਲੀ ਗੱਲ ਇਹ ਆ ਕਿ ਇਹ ਲੋਕ ਪਿਛਲੇ 5 ਮਹੀਨਿਆਂ ਤੋਂ ਇਸ ਧਰਤੀ ਤੇ ਧਰਨਾ ਲਗਾ ਕੇ ਬੈਠੇ ਨੇ। ਉਹਨਾਂ ਦੀ ਇੱਕੋ ਮੰਗ ਆ ਕਿ ਇਹ ਜਿਹੜੀ ਫੈਕਟਰੀ ਆ ਇਹ ਬੰਦ ਹੋ ਜਾਣੀ ਚਾਹੀਦੀ ਆ। ਇਹ ਜਿਹੜੀ ਫੈਕਟਰੀ ਆ ਇਹ ਸਾਡੀਆਂ ਨਸਲਾਂ ਵੀ ਉਜਾੜ ਰਹੀ ਆ ਤੇ ਸਾਡੀਆਂ ਇਹ ਫਸਲਾਂ ਵੀ ਉਜਾੜ ਰਹੀ ਆ। ਤਾਂ ਦੇਖਾਂਗੇ ਕਿ ਕਦੋਂ ਸਰਕਾਰ ਇਹਨਾਂ ਦੀ ਆਵਾਜ਼ ਆ ਜਿਹੜੀ ਉਹ ਸੁਣਦੀ ਆ। ਪਰ ਇੱਕ ਟਾਈਮ ਦੇ ਲਈ ਸੁਣੀ ਤਾਂ ਹੈ, ਉਹ ਕਿਸ ਤਰ੍ਹਾਂ ਸੁਣੀ ਉਹ ਤੁਸੀਂ ਵੀ ਦੇਖਿਆ ਸੋਸ਼ਲ ਮੀਡੀਆ ਤੇ ਉਹ ਅਸੀਂ ਵੀ ਦੇਖਿਆ ਮੀਡੀਆ ਤੇ ਕਿ ਕਿਸ ਤਰ੍ਹਾਂ ਜਿਹੜੀ ਲੋਕਾਂ ਦੀ ਆਵਾਜ਼ ਸੁਣੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਤੁਹਾਡੇ ਰੂਬਰੂ ਕਰਾਂਗੇ ਅੱਜ ਤਸਵੀਰਾਂ ਜ਼ੀਰਾ ਫੈਕਟਰੀ ਦੀਆਂ। ਤਦ ਤੱਕ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬਈ ਕਿਵੇਂ ਲੱਗਦਾ ਜਿਹੜਾ ਕਿ ਪੰਜਾਬ ਨੇ ਕਾਫੀ ਵਾਰ ਪਾਣੀਆਂ ਦਾ ਜਿਹੜਾ ਕਿ ਸੰਘਰਸ਼ ਕਰਿਆ, ਅੱਜ ਫੇਰ ਪਾਣੀਆਂ ਨੂੰ ਬਚਾਉਣ ਦੀ ਗੱਲ ਆ? ਜਿਹੜਾ ਹੈਗਾ ਉਹ ਵੀ ਇਕੱਲਾ ਬਾਹਰਲਾ ਨਹੀਂ, ਧਰਤੀ ਹੇਠਲਾ ਪਾਣੀ ਉਹ ਵੀ ਗੰਦਾ ਕਰਦਾ। ਕਿ ਇਸ ਵਾਰ ਤਾਂ ਕਲਾਕਾਰਾਂ ਦੀ ਸਰਕਾਰ ਆ ਗਈ ਤੇ ਹੁਣ ਸਟੇਟ ਆ ਜਿਹੜੀ ਕਿ ਕਲਾਕਾਰ ਚਲਾ ਰਹੇ ਨੇ। ਕੀ ਲੱਗਦਾ ਗਾ? ਈਵਨ ਅਸੀਂ 6 ਤੋਂ 7 ਮਹੀਨੇ ਪਹਿਲਾਂ ਮਿਲੇ ਸੀ ਤਾਂ ਲੱਗਿਆ ਸੀ ਵੀ ਹਰ ਮਸਲੇ ਦਾ ਪਤਾ ਹੈ, ਪਰ ਕੀ 5 ਮਹੀਨਿਆਂ ਤੋਂ ਇੱਥੇ ਲੋਕ ਬੈਠੇ ਨੇ, ਹੁਣ ਤੱਕ ਇਹਨਾਂ ਨੂੰ ਦਿਸਿਆ ਹੀ ਨਹੀਂ। ਹੁਣ ਹੀ ਪਤਾ ਲੱਗਿਆ ਜਦੋਂ ਵਾਕਈ ਪੰਜਾਬੀ ਢੁੱਕ ਗਿਆ। ਹੁਣ ਹੀ ਪਤਾ ਲੱਗਿਆ ਜਦੋਂ ਚੂਲਾਂ ਹਿਲਾਤੀਆਂ ਸਰਕਾਰ ਦੀਆਂ। ਕੀ ਉਹ ਸੂਖਮਤਾ ਚਲੀ ਗਈ? ਉਹ ਸੂਖਮਤਾ ਸਰਕਾਰ ਬਣਨ ਤੋਂ ਪਹਿਲਾਂ ਤੱਕ ਹੀ ਸੀ। ਇਹ ਵੀ ਕਿਹਾ ਜਾਂਦਾ ਕਿ ਫੈਕਟਰੀ ਹੈ ਜਿਹੜੀ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਤੇ ਕਾਂਗਰਸ ਵਿੱਚ ਪੂਰੀ ਹੋ ਗਈ ਆ ਲੱਗੀ ਹੈ। ਇਹ ਬੰਦਾ ਅਕਾਲੀ ਦਲ ਵੱਲੋਂ ਜਿੱਤਦਾ ਇਹਦਾ ਮਾਲਕ ਤੇ ਕਾਂਗਰਸ ਦੇ ਬੰਦਿਆਂ ਨੂੰ ਉਦੋਂ ਅਗਲੇ ਇਲੈਕਸ਼ਨ 'ਚ ਜਿਤਾਉਂਦਾ ਹੈ ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਦੇ ਵਿੱਚ ਇਸੇ ਸਰਕਾਰ ਦੀ ਪਾਰਟੀ ਨਾਲ ਸੰਬੰਧ ਹੈ। ਜਿਹੜਾ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਰਿਹਾ, ਉਹੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਨੂੰ ਖੋਹਣ ਤੇ ਹੋ ਗਿਆ। ਕੱਲਾ ਅਕਾਲੀ ਦਲ ਕਿਉਂ, ਸਾਰੇ ਆ ਕੁਝ ਕਰ ਰਹੇ ਨੇ ਜਿਹੜੇ ਲੋਕਾਂ ਨਾਲ ਖੜਨ ਦੇ ਵਾਅਦੇ ਕਰਕੇ, ਲੋਕਾਂ ਦੀ ਸਰਕਾਰ ਦੇ ਵਾਅਦੇ ਕਰਕੇ ਲੋਕਾਂ ਨਾਲ ਖੜਦੇ ਨਜ਼ਰ ਨਹੀਂ ਆਏ। ਉਹੀ 80 ਬੰਦੇ ਫੜ ਕੇ ਇਹਨਾਂ ਦੇ ਜੇਲ੍ਹਾਂ 'ਚ ਸੁੱਟਦੇ ਤੇ ਤਰੀਕਾ ਤਾਂ ਉਹੀ ਹੋ ਗਿਆ। ਤੇ ਫਿਰ ਤੁਸੀਂ ਲੋਕਾਂ ਦੇ ਕਿਵੇਂ ਹੋਏ? ਇੱਥੇ ਡੀਸੀ ਖੜਾ ਹੋ ਕੇ ਆਂਦਾ ਜਿਹੜਾ ਜੁਰਮਾਨਾ ਦੇ ਰਹੇ ਆ ਨਾ ਥੋਥੋਂ ਵਸੂਲਾਂਗੇ। ਮਤਲਬ ਨਾਲੇ ਤਾਂ ਸਾਡੀਆਂ ਫਸਲਾਂ ਖਰਾਬ, ਨਾਲੇ ਨਸਲਾਂ ਖਰਾਬ ਤੇ ਨਾਲੇ ਜੁਰਮਾਨਾ ਵੀ। ਲਾਹੌਰ ਵਰਗਾ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ, ਉਹ ਨਜ਼ਰ ਨਹੀਂ ਆ ਰਿਹਾ। ਦੁੱਧੀ ਵਾਲੇ ਕਾਲਾ ਪਾਣੀ ਨਿਕਲਿਆ, ਉਹ ਨਜ਼ਰ ਨਹੀਂ ਆ ਰਿਹਾ। ਕਿਹੜਾ ਸਬੂਤ ਚਾਹੀਦਾ ਯਾਰ ਇਹਨਾਂ ਨੂੰ? ਆਹ ਪਾਣੀ ਵਧੀਆ ਸੀ ਯਾਰ। ਇਹ ਪਾਗਲ ਨੇ ਸਾਰੇ ਜਿਹੜੇ 5 ਮਹੀਨਿਆਂ ਤੋਂ ਬੈਠੇ ਨੇ। ਪੰਜਾਬ ਨੇ ਬੜੀ ਵਾਰ ਪਾਣੀਆਂ ਦੀਆਂ ਲੜਾਈਆਂ ਲੜੀਆਂ ਤੇ ਪੰਜਾਬ ਨੂੰ ਬੜੀ ਵਾਰ ਜਿਹੜੀ ਕਿ ਜਿੱਤ ਆ ਪ੍ਰਾਪਤ ਹੋਈ ਆ। ਪਰ ਅੱਜ ਅਸੀਂ ਇੱਕ ਅਜਿਹੀ ਧਰਤੀ ਤੇ ਖੜੇ ਆ ਜਿੱਥੇ ਕਿ ਪੰਜਾਬ ਦੀ ਹੀ ਧਰਤੀ ਆ ਤੇ ਪੰਜਾਬ ਦੇ ਹੀ ਖਿਲਾਫ ਜਿਹੜੀ ਕਿ ਪੰਜਾਬ ਦੀ ਹੀ ਸਰਕਾਰ ਦੇ ਖਿਲਾਫ ਜਿਹੜੀ ਕਿ ਲੜਾਈ ਲੜੀ ਜਾ ਰਹੀ ਆ। ਜਿਹੜੀ ਲੜਾਈ ਆ ਉਹ ਪਾਣੀਆਂ ਦੀ ਹੀ ਲੜਾਈ ਆ। ਕਿਸੇ ਟਾਈਮ ਅਕਾਲੀ ਦਲ ਦੇ ਵੱਲੋਂ ਮੋਰਚੇ ਲਗਾਏ ਗਏ ਪਾਣੀਆਂ ਨੂੰ ਲੈ ਕੇ, ਧਰਮ ਯੁੱਧ ਮੋਰਚਾ ਚੱਲਦਾ ਤਾਂ ਉਸ ਤੋਂ ਬਾਅਦ ਜਿਹੜਾ ਧਰਮ ਯੁੱਧ ਮੋਰਚਾ ਹੁੰਦਾ ਉਸ ਨੂੰ 1984 ਜਿਹੜਾ ਕਿ ਸੰਘਰਸ਼ ਆ ਉਸ ਦੇ ਵਿੱਚ ਬਦਲ ਦਿੱਤਾ ਜਾਂਦਾ। ਪਰ ਅੱਜ ਜਿਹੜੀ ਅਸੀਂ ਧਰਤੀ ਤੇ ਖੜੇ ਆ, ਇੱਥੋਂ ਥੋੜੀ ਹੀ ਦੂਰ ਤੇ ਫਿਰੋਜ਼ ਸ਼ਾਹ ਦੀ ਜਿਹੜੀ ਕਿ ਜੰਗ ਹੁੰਦੀ ਆ, ਉਹ ਵੀ ਜੰਗ ਪੰਜਾਬ ਦੇ ਵਿੱਚ ਹੀ ਹੁੰਦੀ ਆ। ਤਾਂ ਇੱਥੋਂ ਹੀ ਥੋੜੀ ਦੂਰ ਤੇ ਜੇਕਰ ਅਸੀਂ ਗੱਲ ਕਰੀਏ, ਅੰਮ੍ਰਿਤਸਰ ਦੇ ਲਾਗੇ ਜਿਹੜਾ ਕਿ ਧਰਮ ਯੁੱਧ ਮੋਰਚਾ ਲੱਗਦਾ ਉਹ ਅਕਾਲੀ ਦਲ ਦੇ ਵੱਲੋਂ ਲਗਾਇਆ ਜਾਂਦਾ, ਪਾਣੀਆਂ ਦਾ ਮੋਰਚਾ ਹੁੰਦਾ। ਤੇ ਅੱਜ ਫੇਰ ਜਿਹੜਾ ਕਿ ਪੰਜਾਬ ਆ ਉਹ ਪਾਣੀਆਂ ਨੂੰ ਬਚਾਉਣ ਦੇ ਲਈ ਖੜਾ। ਤਾਂ ਸਾਡੇ ਨਾਲ ਅਮਤੋਜ ਮਾਨ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਬਾਈ ਕਿਵੇਂ ਲੱਗਦਾ ਜਿਹੜਾ ਕਿ ਪੰਜਾਬ ਨੇ ਕਾਫੀ ਵਾਰ ਪਾਣੀਆਂ ਦਾ ਜਿਹੜਾ ਕਿ ਸੰਘਰਸ਼ ਕਰਿਆ, ਅੱਜ ਫੇਰ ਪਾਣੀਆਂ ਨੂੰ ਬਚਾਉਣ ਦੀ ਗੱਲ ਆ? ਜਿਹਦੇ ਕਰਕੇ ਨਾਂ ਹੈ ਸਾਡਾ, ਜਿਹਦੀ ਖਾਸੀਅਤ ਸੀ ਸਾਡੀ, ਉਸੇ ਨੂੰ ਬਚਾਉਣ ਦਾ ਹੁਣ ਤਾਂ ਜਦੋਜਹਿਦ ਹੈ। ਜਿਹੜਾ ਹੈਗਾ ਉਹ ਵੀ ਇਕੱਲਾ ਬਾਹਰਲਾ ਨਹੀਂ, ਧਰਤੀ ਹੇਠਲਾ ਪਾਣੀ ਉਹ ਵੀ ਗੰਦਾ ਕਰਤਾ। ਉਹਦੇ ਨਾਲ ਵੀ ਅੱਜ ਸਾਡੇ ਪਸ਼ੂ, ਬੱਚੇ, ਨਸਲ ਤੇ ਫਸਲ ਦੋਨਾਂ ਦਾ ਨੁਕਸਾਨ ਹੋ ਰਿਹਾ ਹੈ। ਔਰ ਉਹ ਨੁਕਸਾਨ ਤੋਂ ਬਚ ਸਕੀਏ, ਇਹਨਾਂ ਨੂੰ ਨੁਕਸਾਨ ਕਰਨੋਂ ਰੋਕ ਸਕੀਏ, ਆ ਫੈਕਟਰੀ ਵਾਲਿਆਂ ਨੂੰ, ਇਹ ਇੱਕ ਸੰਘਰਸ਼ ਹੈ। ਤਾਂ ਹੀ ਸਾਰੇ ਜਣੇ ਇਕੱਠੇ ਹੋਏ ਨੇ ਇੱਥੇ। ਕੀ ਲੱਗਦਾ ਜਿਹੜੀ ਕਿ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰੀ ਸੀ ਕਿ ਇਸ ਵਾਰ ਤਾਂ ਕਲਾਕਾਰਾਂ ਦੀ ਸਰਕਾਰ ਆ ਗਈ, ਜ਼ਿਆਦਾਤਰ ਕਲਾਕਾਰ ਬੈਠੇ ਨੇ। ਕਲਾਕਾਰ ਦਾ ਜਿਹੜਾ ਦਿਲ ਹੁੰਦਾ ਉਹ ਬਹੁਤ ਨਰਮ ਹੁੰਦਾ, ਲੋਕਾਂ ਦੇ ਬੜਾ ਨੇੜੇ ਹੁੰਦਾ ਕਿਉਂਕਿ ਸਟੇਜਾਂ ਚਲਾਈਆਂ ਹੋਈਆਂ ਤੇ ਹੁਣ ਸਟੇਟ ਆ ਜਿਹੜੀ ਕਿ ਕਲਾਕਾਰ ਚਲਾ ਰਹੇ ਨੇ। ਕੀ ਲੱਗਦਾ ਗਾ?
ਦੇਖੋ ਗੱਲਾਂ ਕਰਨ ਨੂੰ ਤਾਂ ਬਹੁਤ ਸੀਗੀਆਂ। ਈਵਨ ਅਸੀਂ 6 ਤੋਂ 7 ਮਹੀਨੇ ਪਹਿਲਾਂ ਮਿਲੇ ਸੀ ਤਾਂ ਲੱਗਿਆ ਸੀ ਵੀ ਹਰ ਮਸਲੇ ਦਾ ਪਤਾ ਹੈ। ਮੁੱਖ ਮੰਤਰੀ ਨੂੰ ਕਿਸੇ ਖੱਬੇ ਸੱਜਿਓਂ ਪੁੱਛਣਾ ਨਹੀਂ ਪੈ ਰਿਹਾ, ਆਪ ਪਤਾ ਹੈ ਹਰ ਮਸਲਾ। ਪਾਣੀਆਂ ਤੇ ਭਗਵੰਤ ਮਾਨ ਹੋਰੀ ਖੁਦ ਬੜਾ ਬੋਲ ਚੁੱਕੇ ਨੇ। ਬੁੱਢਾ ਦਰਿਆ ਤੇ ਕਿੰਨੇ ਵਾਰੀ ਬੋਲਿਆ, ਮੱਤੇਵਾੜੇ ਤੇ ਕਿੰਨੇ ਵਾਰੀ ਬੋਲਿਆ ਸੀ। ਚਲੋ ਮੱਤੇਵਾੜੇ ਵਾਲਾ ਵਾਪਸ ਵੀ ਲਿਆ, ਇਹ ਵੀ ਇੱਕ ਚੰਗੀ ਗੱਲ ਹੋਈ ਸੀ। ਪਰ ਕੀ 5 ਮਹੀਨਿਆਂ ਤੋਂ ਇੱਥੇ ਲੋਕ ਬੈਠੇ ਨੇ, ਹੁਣ ਤੱਕ ਇਹਨਾਂ ਨੂੰ ਦਿਸਿਆ ਹੀ ਨਹੀਂ। 5 ਮਹੀਨਿਆਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ। ਇੱਥੋਂ ਦੇ ਨੇੜੇ ਤੇੜੇ ਦੇ 50 ਪਿੰਡ ਅੰਦੋਲਤ ਹੋਏ ਬੈਠੇ ਨੇ। ਕੀ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ? ਹੁਣ ਹੀ ਪਤਾ ਲੱਗਿਆ ਜਦੋਂ ਬਾਕੀ ਪੰਜਾਬ ਵੀ ਢੁੱਕ ਗਿਆ। ਹੁਣ ਹੀ ਪਤਾ ਲੱਗਿਆ ਜਦੋਂ ਚੂਲਾਂ ਹਿਲਾਤੀਆਂ ਸਰਕਾਰ ਦੀਆਂ। ਉਲਟਾ ਮਤਲਬ ਕਮਾਲ ਦੀ ਗੱਲ ਹੈ ਕਿ ਜਿਹੜੇ ਬੰਦੇ ਤੋਂ 100-200 ਕਰੋੜ ਜੁਰਮਾਨਾ ਉਗਰਾਉਣਾ ਚਾਹੀਦਾ, ਉਸ ਬੰਦੇ ਨੂੰ ਸਰਕਾਰ 20 ਕਰੋੜ ਜੁਰਮਾਨਾ ਦੇ ਰਹੀ ਸੀ ਕੋਰਟ ਦੇ ਕਹਿਣ ਤੇ। ਤਾਂ ਕੋਰਟ ਅੱਗੇ ਤਸਵੀਰ ਕਿਹਨੇ ਸਾਫ਼ ਕਰਨੀ ਸੀ? ਕਿ ਸਰਕਾਰ ਨੇ ਜਿਹੜੀਆਂ ਹੁਣ 4 ਬਣਾਈ ਕਮੇਟੀਆਂ ਇਨੀਸ਼ੀਏਟਿਵ ਲੈ ਕੇ ਪਹਿਲਾਂ ਨਹੀਂ ਬਣ ਸਕਦੀਆਂ ਸੀ? ਚੈੱਕ ਕਰ ਲੈਂਦੇ, ਇਹਨਾਂ ਦੇ ਬੰਦੇ ਵਿੱਚ ਪਾਉਂਦੇ, ਐਕਸਪਰਟ ਪਾਉਂਦੇ, 7-10 ਦਿਨਾਂ 'ਚ ਰਿਪੋਰਟਾਂ ਜਾਂਦੀਆਂ। 5 ਮਹੀਨੇ ਕਿਉਂ ਲੱਗ ਗਏ ਇੱਥੋਂ ਤੱਕ ਪਹੁੰਚਣ ਲਈ? ਜਿਹੜੀ ਤੁਸੀਂ ਗੱਲ ਕਹੀ ਕਿ ਉਹ ਸੂਖਮਤਾ ਚਲੀ ਗਈ, ਉਹ ਸੂਖਮ ਸਰਕਾਰ ਬਣਨ ਤੋਂ ਪਹਿਲਾਂ ਤੱਕ ਹੀ ਸੀ, ਬਾਅਦ 'ਚ ਨਹੀਂ ਗਈ। ਇਹ ਹੈਗੀ ਤਾਂ ਉਹ ਨਜ਼ਰ ਆਉਣੀ ਚਾਹੀਦੀ ਹੈ। 1-2 ਥਾਈਂ ਨਜ਼ਰ ਆਈ ਤਾਂ ਲੋਕਾਂ ਨੇ ਕਿਹਾ ਕਮਾਲ ਹੈ, ਤੇ ਜੇ ਨਹੀਂ 4-5 ਥਾਈਂ ਨਜ਼ਰ ਆਈ ਤਾਂ ਲੋਕ ਕਹਿਣਗੇ ਤੁਸੀਂ ਵੀ ਉਹਨਾਂ ਵਰਗੇ ਹੋ। ਤੇ ਜੇ ਉਹਨਾਂ ਵਰਗੇ ਹੋ ਤਾਂ ਭਾਈ ਫਿਰ ਉਸੇ ਰਾਹ ਜਾਓਗੇ, ਤੇ ਜੇ ਉਹਨਾਂ ਵਰਗੇ ਨਹੀਂ ਲੋਕਾਂ ਦੇ ਨਾਲ ਹੋ ਤਾਂ ਲੋਕ ਤੁਹਾਡੇ ਨਾਲ ਖੜ ਜਾਣਗੇ। ਇਹ ਵੀ ਕਿਹਾ ਜਾਂਦਾ ਕਿ ਫੈਕਟਰੀ ਹੈ ਜਿਹੜੀ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਤੇ ਕਾਂਗਰਸ ਦੇ ਵਿੱਚ ਪੂਰੀ ਹੋ ਗਈ ਆ, ਲੱਗੀ ਹੈ। ਇਹ ਬੰਦਾ ਅਕਾਲੀ ਦਲ ਵੱਲੋਂ ਜਿੱਤਦਾ, ਇਹਦਾ ਮਾਲਕ, ਤੇ ਕਾਂਗਰਸ ਦੇ ਬੰਦਿਆਂ ਨੂੰ ਉਦੋਂ ਅਗਲੇ ਇਲੈਕਸ਼ਨ 'ਚ ਜਿਤਾਉਂਦਾ ਹੈ, ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਦੇ ਵਿੱਚ ਇਸੇ ਸਰਕਾਰ ਦੀ ਪਾਰਟੀ ਨਾਲ ਸਾਂਝ ਪਾਉਂਦਾ ਹੈ। ਆਹ ਹਾਲ ਹੈ ਇਸ ਬੰਦੇ ਦਾ। ਇਸੇ ਕਰਕੇ ਪਿਛਲੇ 5 ਮਹੀਨੇ ਤੋਂ ਨਾ ਸਰਕਾਰ ਨਾ ਆਪੋਜੀਸ਼ਨ, ਸਾਰੇ ਚੁੱਪ ਕਰੇ ਬੈਠੇ ਸੀ, ਬਲਕਿ ਇਹਦੀ ਮਦਦ ਕਰ ਰਹੇ ਸੀ, ਕਿਉਂਕਿ ਤਿੰਨਾਂ ਪਾਰਟੀਆਂ ਨੂੰ ਮੈਨੇਜ, 4 ਨੂੰ ਬਲਕਿ। ਕੀ ਮੰਨਦੇ ਹੋ ਵੀ ਇਹ ਜਿਹੜਾ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਰਿਹਾ, ਉਹੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਨੂੰ ਖੋਹਣ ਤੇ ਹੋ ਗਿਆ? ਇਕੱਲਾ ਅਕਾਲੀ ਦਲ ਕਿਉਂ, ਸਾਰੇ ਹੀ ਆ ਕੁਛ ਕਰ ਰਹੇ ਨੇ। ਜੇ ਆਪਾਂ ਤਾਂ ਇਹਨਾਂ ਨੂੰ ਵੀ ਕਹਾਂਗੇ ਇਹ ਕਿੱਧਰ ਗਏ ਨੇ ਜਿਨ੍ਹਾਂ ਦੀ ਸਰਕਾਰ ਹੈਗੀ ਹੁਣ, ਜਿਹੜੇ ਲੋਕਾਂ ਨਾਲ ਖੜਨ ਦੇ ਵਾਅਦੇ ਕਰਕੇ, ਲੋਕਾਂ ਦੀ ਸਰਕਾਰ ਦੇ ਵਾਅਦੇ ਕਰਕੇ ਲੋਕਾਂ ਨਾਲ ਖੜਦੇ ਨਜ਼ਰ ਨਹੀਂ ਆਏ। ਉਹੀ ਵਾਟਰ ਕੈਨਨ ਵਾਲਾ ਇੱਥੇ ਖੜਾ ਹੈ, ਉਹੀ 80 ਬੰਦੇ ਫੜ ਕੇ ਇਹਨਾਂ ਦੇ ਜੇਲ੍ਹਾਂ 'ਚ ਸਿੱਟਤੇ, ਉਹੀ ਨਜਾਇਜ਼ ਕੋਈ ਅਸਲੇ ਦਾ ਕੇਸ, ਕਿਸੇ ਦੇ ਦੂਜੇ ਪੁੱਠੇ ਸਿੱਧੇ ਪਰਚੇ ਪਾਤੇ, ਤੇ ਤਰੀਕਾ ਤਾਂ ਉਹੀ ਹੋ ਗਿਆ। ਤੇ ਫਿਰ ਤੁਸੀਂ ਲੋਕਾਂ ਦੇ ਕਿਵੇਂ ਹੋਏ? ਹੁਣ ਛੱਡ ਵੀ ਦਿੱਤੇ। ਮਤਲਬ ਜਦੋਂ ਜੇ ਲੋਕ ਇੱਥੇ ਖੁਦਾ ਨਾ ਖਾਸਤਾ ਪੂਰਾ ਪੰਜਾਬ ਨਾ ਆਉਂਦਾ, ਫਿਰ ਤੁਸੀਂ ਇਹਨਾਂ 40-50 ਪਿੰਡਾਂ ਦਾ ਜੇਲ੍ਹਾਂ 'ਚ ਅਸੀਂ ਧੱਕੇ ਨਾਲ ਫੈਕਟਰੀ ਚਲਾ ਦੇਣੀ ਸੀ, ਬਲਕਿ ਸਰਕਾਰ ਨੇ 20 ਕਰੋੜ ਉਹਨੂੰ ਦੇ ਦੇਣਾ ਸੀ ਤੇ ਇਹਨੂੰ ਵਸੂਲਣਾ ਸੀ। ਪ੍ਰਸ਼ਾਸਨ ਆਇਆ, ਉਸ ਪ੍ਰਸ਼ਾਸਨ ਨੇ ਅਜਿਹੀ ਦਹਿਸ਼ਤ ਪਿੰਡ ਦੇ ਵਿੱਚ 20 ਤੋਂ 25 ਹਜ਼ਾਰ ਜਿਹੜੀ ਪੁਲਿਸ ਫੋਰਸ ਇੱਥੇ ਤਾਇਨਾਤ ਕਰ ਦਿੱਤੀ। ਇੱਥੇ ਡੀਸੀ ਖੜਾ ਹੋ ਜਾਂਦਾ, ਜਿਹੜਾ ਜੁਰਮਾਨਾ ਦੇ ਥੋਥੋਂ ਲਾਂਗੇ ਯਾਰ, ਨਾਲੀਆਂ ਫਸਲਾਂ ਖਰਾਬ, ਜੁਰਮਾਨਾ ਵੀ ਉਹ ਜੁਰਮਾਨਾ ਇਹਨੂੰ ਲਾਓ। ਕੀ ਇੱਥੋਂ ਤੱਕ ਪਹੁੰਚ ਲਈ ਗੱਲ ਹੈ ਕਿ ਕੀ ਇੱਥੋਂ ਤੱਕ ਪਹੁੰਚਣ ਲਈ ਐਂ ਧਰਨੇ ਲਾਉਣੇ ਪੈਣਗੇ? ਨਹੀਂ ਪੰਜਾਬ ਵਾਲੇ ਆਉਣਗੇ ਫਿਰ ਸੁਣੂਗੇ ਗੱਲ, ਤਾਂ ਫਿਰ ਲੋਕਾਂ ਦੀ ਸਰਕਾਰ ਕੀ ਹੋਈ ਯਾਰ? ਕੀ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਇਹੋ ਪੰਜਾਬ ਸੀ? ਆਹ ਪੰਜਾਬ ਸੀ। ਜਿਹੜੇ ਨੁਮਾਇੰਦੇ ਬਣਾਈਏ, ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੋਣ, ਉਹ ਸਾਡੀ ਗੱਲ ਵੀ ਨਾ ਸੁਣਨ। ਉਹਨਾਂ ਨੂੰ ਪਾਣੀ ਖਰਾਬ ਨਜ਼ਰ ਹੁੰਦਾ, ਨਜ਼ਰ ਨਹੀਂ ਆ ਰਿਹਾ। ਉਹਨੂੰ ਆਪ ਮਨਸੂਰ ਵਾਲਾ ਪਿੰਡ ਦੇ 70 ਮੱਝਾਂ ਮਰ ਗਈਆਂ, ਨਜ਼ਰ ਨਹੀਂ ਆ ਰਹੀਆਂ। ਲਾਹਨਰ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ, ਉਹ ਨਜ਼ਰ ਨਹੀਂ ਆ ਰਿਹਾ। ਸੋਢੀ ਵਾਲੇ ਕਾਲਾ ਪਾਣੀ ਨਿਕਲਿਆ, ਉਹ ਨਜ਼ਰ ਨਹੀਂ ਆ ਰਿਹਾ। ਕਿਹੜਾ ਸਬੂਤ ਚਾਹੀਦਾ ਯਾਰ ਇਹਨਾਂ ਨੂੰ? ਆਹ ਪਾਣੀ ਵਧੀਆ ਸੀ ਯਾਰ। ਇਹ ਪਾਗਲ ਨੇ ਸਾਰੇ ਜਿਹੜੇ 5 ਮਹੀਨਿਆਂ ਤੋਂ ਬੈਠੇ ਨੇ। ਇਹਨਾਂ ਨੂੰ ਕੀ ਮਿਲਣਾ ਹੈ? ਕੇਸ ਮਿਲੇ ਨੇ ਇਹਨਾਂ ਤੇ, ਪਰਚੇ ਹੋ ਗਏ ਇਹਨਾਂ ਤੇ, ਫਸਲਾਂ ਦਾ ਨੁਕਸਾਨ ਹੋ ਰਿਹਾ ਤੇ ਇਹਨਾਂ ਨੂੰ ਸ਼ੌਂਕ ਹੈ ਇੱਥੇ ਬੈਠਣ ਦਾ। ਇਹ ਵਿਚਾਰੇ ਕਿਸੇ ਦੁੱਖ ਕਰਕੇ ਬੈਠੇ ਨੇ ਇੱਥੇ ਆ ਕੇ। ਉਹਨਾਂ ਦੇ ਦੁੱਖ ਨੂੰ ਪਹਿਚਾਣੋ, ਜਾਣੋ, ਔਰ ਇਹਨੂੰ ਜੁਰਮਾਨਾ ਕਰੋ, ਬੰਦ ਕਰੋ ਇਹਨੂੰ ਫੈਕਟਰੀ ਨੂੰ। ਅਮਨ ਅਰੋੜਾ ਕਹਿੰਦੇ ਕਿ ਨਜਾਇਜ਼ ਬੈਠੇ ਨੇ, ਕਹਿੰਦੇ ਪਰੇ ਹੋ ਜਾਣ ਉੱਥੋਂ, ਕਹਿੰਦੇ ਐਵੇਂ ਬੈਠੇ ਨੇ। ਅਮਨ ਅਰੋੜਾ ਮੰਤਰੀ ਨੇ ਸਰਕਾਰ ਦੇ। ਕਿਤੇ ਇਹ ਨਾ ਲੱਗਣ ਲੱਗ ਜੇ ਵੀ ਤੁਸੀਂ ਨਜਾਇਜ਼ ਬਹਿ ਗਏ ਹੋ ਆ ਕੇ, ਝੂਠੇ ਵਾਅਦੇ ਕਰਕੇ ਆ ਕੇ। ਇਹ ਤਾਂ ਵਿਚਾਰੇ ਜਾਇਜ਼ ਬੈਠੇ ਨੇ, ਆਪਦੇ ਦੁੱਖ ਦੇ ਮਾਰੇ ਬੈਠੇ ਨੇ। ਇਹਨਾਂ ਦੀਆਂ ਫਸਲਾਂ ਨਸਲਾਂ ਦਾ ਸੱਤਿਆਨਾਸ਼ ਹੋ ਰਿਹਾ। ਉਹਨਾਂ 70 ਮੱਝ ਮਰੀਆਂ। ਆਂਦੇ ਜੀ ਇਹਦੀ ਚੈਕਿੰਗ ਕੀਤੀ ਹੈ, ਇਹ 'ਚ ਨਾਈਟ੍ਰੇਟ ਜ਼ਿਆਦਾ ਹੈ। ਕੀ ਇਹ ਨਾਈਟ੍ਰੇਟ ਹੁੰਦਾ? ਯੂਰੀਏ ਨਾਲ ਜ਼ਿਆਦਾ।
ਕੀ ਇਹ ਯੂਰੀਆ ਉਹ ਚੰਦ ਜਿਹੜੇ ਫੈਕਟਰੀ ਦੇ ਨਾਲ ਖੇਤ ਸੀ ਉਹਨਾਂ ਨੇ ਹੀ ਜ਼ਿਆਦਾ ਪਾਇਆ, ਬਾਕੀ ਪਿੰਡ ਵਾਲਿਆਂ ਨੇ ਨਹੀਂ ਪਾਤਾ? ਕੀ ਉਹਨੇ ਕੇ ਹਿੱਸੇ ਤੇ ਹੀ ਪਿਆ? ਔਰ ਨਾਈਟ੍ਰੇਟ ਦੀ ਮਾਤਰਾ ਫੈਕਟਰੀ ਕਰਕੇ ਨਹੀਂ ਵਧੀ, ਇਹ ਕਿੱਥੇ ਆਇਆ ਚੈਕਿੰਗ 'ਚ? ਨਹੀਂ ਆਇਆ। ਹਰ ਚੀਜ਼ ਮੈਨੇਜ ਕੀਤੀ ਗਈ। ਪਾਣੀ ਦੀ ਕਮੇਟੀ ਲੈ ਜਾਂਦੀ ਜੀ, ਪਾਣੀ ਲੈ ਗਏ ਅਸੀਂ, 5 ਹਫ਼ਤਿਆਂ ਬਾਅਦ ਉਹਦੀ ਰਿਪੋਰਟ ਆ ਰਹੀ ਹੈ ਜਿਹੜੀ ਕਿ 1 ਹਫ਼ਤੇ 'ਚ ਆਉਣੀ ਚਾਹੀਦੀ ਹੈ। ਕਿਉਂ? 5 ਹਫ਼ਤੇ ਦਿੱਤੇ ਗਏ। ਇਹ ਬੰਦਾ ਮੈਨੇਜ ਕਰ ਸਕੇ, ਪੈਸੇ ਪੂਸੇ ਦੇ ਕੇ ਆਪਦੇ ਹੱਕ 'ਚ ਰਿਪੋਰਟ ਲੈ ਸਕੇ। ਸਾਰੀਆਂ ਬੇਈਮਾਨੀਆਂ ਯਾਰ ਹੋ ਰਹੀਆਂ ਨੇ ਔਰ ਕੋਈ ਨਹੀਂ ਰੋਕ ਰਿਹਾ ਇਹਨਾਂ ਨੂੰ। ਸੰਤ ਸੀਚੇਵਾਲ ਬਾਰੇ ਕੀ ਸੋਚਦੇ? ਕਿਉਂਕਿ ਸੰਤ ਸੀਚੇਵਾਲ ਵਾਤਾਵਰਨ ਪ੍ਰੇਮੀ ਨੇ, ਆਪਣੇ ਆਪ ਨੂੰ ਕਹਾਉਂਦੇ ਨੇ, ਕਹਿੰਦੇ ਅਸੀਂ ਬੇਈ ਵੀ ਸਾਫ਼ ਕਰੀ ਆ ਤੇ ਇੱਥੇ ਮੋਰਚੇ ਨੇ। ਮਿਨਿਸਟਰ ਮੁੱਖ ਦੀ ਬੰਨ ਤੋਂ ਪਹਿਲਾਂ ਇਹ ਕੁਝ ਕਹਿੰਦੇ ਨੇ ਤੇ ਜਦੋਂ ਬਣ ਜਾਂਦੇ ਨੇ ਕੁਝ ਵੀ ਨਹੀਂ ਕਰਦੇ। ਮੈਨੂੰ ਲੱਗਦਾ ਉਹਨਾਂ ਬਾਰੇ ਵੀ ਇਹ ਗੱਲ ਸੇਮ ਹੋ ਗਈ ਹੈ। ਉਹ ਵਹੀਂ ਤਾਂ ਸਾਫ਼ ਕਰ ਲਈ, ਬਾਕੀ ਪੰਜਾਬ ਗੰਦਾ ਹੁੰਦਾ ਜਾ ਰਿਹਾ, ਉਹਦੇ ਬਾਰੇ ਕੌਣ ਬੋਲੂਗਾ? ਤੇ ਜੇ ਆਏ ਵੀ ਇੱਥੇ, ਇਹਨਾਂ ਨੂੰ ਪਾਣੀ ਵਿਖਾਇਆ, ਇੱਥੋਂ ਕੱਢ ਕੇ ਵਿਖਾਇਆ ਸੀ ਇਹਨਾਂ ਨੇ ਪਾਣੀ। ਆਂਦੇ ਆਹ ਵੇਖੋ ਜੀ, ਆਂਦੇ ਨਹੀਂ ਪਾਣੀ ਪੂਣੀ ਛੱਡੋ, ਰਿਪੋਰਟ ਜਿਹੜੀ ਆਊਗੀ ਉਹਦੇ ਹਿਸਾਬ ਨਾਲ ਗੱਲ ਕਰਾਂਗੇ। ਫਿਰ ਸਾਰਿਆਂ ਨੇ ਕਿਹਾ ਵੀ ਇਹ ਤਾਂ ਸਾਰਿਆਂ ਨੇ ਕਿਹਾ ਕਿ ਸੀਐਮ ਨੇ ਇਹ ਗੱਲ ਕਹੀ ਹੈ ਕਿ ਜਿੱਥੇ ਮੈਨੂੰ ਸੰਤ ਸੀਚੇਵਾਲ ਕਹਿਣਗੇ ਮੈਂ ਉੱਥੇ ਸਾਈਨ ਕਰ ਦੂੰਗਾ, ਮੈਂ ਗੱਲ ਮੰਨ ਜੂੰਗਾ। ਆਂਦੇ ਨਹੀਂ, ਇਹ ਤਾਂ ਗੱਲਾਂ ਕਹਿਣ 'ਚ ਹੁੰਦੀਆਂ, ਕਰਨ 'ਚ ਥੋੜੀ ਨੇ। ਕੀ ਲੱਗਦਾ ਪੰਜਾਬ ਕਿੱਧਰ ਨੂੰ ਜਾ ਰਿਹਾ? ਪਹਿਲਾਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਨੌਜਵਾਨੀ ਨੂੰ ਗਮਰਾਹ ਕਰ ਲੈਣਾ, ਫਿਰ ਉਸ ਤੋਂ ਬਾਅਦ ਪਾਣੀਆਂ ਨੂੰ ਖਰਾਬ ਕਰ ਦੇਣਾ, ਪਲੀਤ ਕਰ ਦੇਣਾ, ਤੇ ਹਵਾ ਧਰਤੀ ਨੂੰ ਬੰਜਰ ਬਣਾਉਣ ਦੀਆਂ ਗੱਲਾਂ ਕਰ ਦੇਣੀਆਂ। ਦੇਖੋ, ਇਹ ਧੱਕਾ ਬਹੁਤ ਪਹਿਲਾਂ ਤੋਂ ਹੁੰਦਾ ਆ ਰਿਹਾ ਸਾਡੇ ਨਾਲ। ਇਹਦੇ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਦੋਸਤ, ਕਿ ਅਸੀਂ ਜਾਗਰਤ ਹੋ ਜੇ। ਆ ਜਾਗਰਤ ਹੀ ਹੈ ਜਿਹੜੇ ਬਹਿ ਗਏ ਆ ਕੇ, ਇਹਨਾਂ 'ਚੋਂ ਹੁਣ ਸਾਰੇ ਜਨ ਇਨਕਲੂਡਿੰਗ ਯੂ ਐਂਡ ਮੀ, ਆਪਾਂ ਸਾਰੇ ਇੱਥੋਂ ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਨਹੀਂ ਗੇ, ਆਪਾਂ ਦੂਰੋਂ ਆਏ ਹਾਂ। ਪਰ ਦੂਰੋਂ ਇਸ ਲਈ ਆਏ ਹਾਂ ਕਿ ਇਹਨੇ ਨਾਲ ਮੋਢਾ ਜੋੜ ਕੇ ਖੜੀਏ। ਕੱਲ ਨੂੰ ਸਾਡੇ ਨਾਲ ਕੁਝ ਮਾੜਾ ਹੋਵੇ ਤਾਂ ਇਹ ਸਾਡੇ ਨਾਲ ਖੜਨਾ ਆ ਕੇ, ਸਾਨੂੰ ਐਂ ਹੀ ਕਰਨਾ ਪੈਣਾ। ਜਿੱਥੇ ਕੋਈ ਮਸਲਾ ਲੱਗੇ ਗੜਬੜ ਉੱਥੇ ਖੜ ਜਾਓ ਆ ਕੇ, ਸਾਰੇ ਜਣੇ ਆ ਜਾਓ, ਫਿਰ ਪੰਜਾਬ ਬਚੂਗਾ। ਨਹੀਂ ਤਾਂ ਪੰਜਾਬ ਨੇ ਨਹੀਂ ਬਚਣਾਗਾ, ਨਹੀਂ ਤਾਂ ਪੰਜਾਬ ਦੇ ਪੱਲੇ ਕੱਖ ਨਹੀਂ ਰਹਿਣਾਗਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਈ ਅਮਤੋਜ ਮਾਨ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਪੰਜਾਬ ਨੂੰ ਉਜਾੜਿਆ ਜਾ ਰਿਹਾ, ਪੰਜਾਬ ਦੇ ਪਾਣੀ ਆ ਜਿਹੜੇ ਉਹ ਪਲੀਤ ਕੀਤੇ ਜਾ ਰਹੇ ਨੇ, ਪੰਜਾਬ ਦੀ ਹਵਾ ਗੀ ਜਿਹੜੀ ਉਹ ਦੂਸ਼ਿਤ ਕੀਤਾ ਜਾ ਰਿਹਾ, ਤੇ ਪੰਜਾਬ ਦੀ ਧਰਤੀ ਨੂੰ ਬੰਜਰ ਕੀਤਾ ਜਾ ਰਿਹਾ। ਅੱਜ ਅਸੀਂ ਇੱਕ ਸਪੈਸ਼ਲ ਜਿਹੜੀ ਕਿ ਮੁਲਾਕਾਤ ਆ ਜੀਰੇ ਦੀ ਧਰਤੀ ਤੋਂ ਲੋਕਾਂ ਦੇ ਨਾਲ ਕਰ ਰਹੇ ਹਾਂ। ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਵੱਡੀ ਸਾਰੀ ਬਿਲਡਿੰਗ ਆ, ਇਹ ਵੱਡੀ ਸਾਰੀ ਬਿਲਡਿੰਗ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ। ਇਸ ਬਿਲਡਿੰਗ ਦੇ ਵਿੱਚੋਂ ਨਿਕਲਦਾ ਲਾਹਣ ਧਰਤੀ ਦੇ ਥੱਲੇ ਕਦੋਂ ਚਲਾ ਜਾਂਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਤੇ ਪਿੰਡ ਵਾਲੇ ਦੇਖਦੇ ਰਹਿੰਦੇ ਨੇ ਕਿ ਇਹ ਸਾਡੀਆਂ ਫਸਲਾਂ ਨੇ, ਇਹ ਫਸਲਾਂ ਜਦੋਂ ਜਵਾਨ ਹੋਣਗੀਆਂ, ਜਦੋਂ ਇਹਨਾਂ ਤੇ ਜੋਬਨ ਆਏਗਾ, ਕਿ ਆਖਰ ਇਹਨਾਂ ਫਸਲਾਂ ਦੇ ਵਿੱਚੋਂ ਕੀ ਨਿਕਲੇਗਾ, ਆਖਰ ਇਹਨਾਂ ਫਸਲਾਂ ਦੇ ਵਿੱਚੋਂ ਕੀ ਨਿਕਲੇਗਾ, ਆਖਰ ਇਹ ਫਸਲਾਂ ਖਾਣ ਯੋਗ ਰਹਿਣਗੀਆਂ ਵੀ ਕਿ ਨਹੀਂ ਰਹਿਣਗੀਆਂ। ਇਹ ਤਾਂ ਪਿੰਡ ਵਾਲਿਆਂ ਦੀ ਆਸ ਹੁੰਦੀ ਆ, ਲੋਕਾਂ ਦੀ ਆਸ ਹੁੰਦੀ ਆ, ਜ਼ਿਮੀਂਦਾਰਾਂ ਦੀ ਆਸ ਹੁੰਦੀ ਆ, ਮਜ਼ਦੂਰਾਂ ਦੀ ਆਸ ਹੁੰਦੀ ਆ ਕਿ ਜਦੋਂ ਅਸੀਂ ਫਸਲ ਬੀਜਦੇ ਹਾਂ ਕਿ ਫਸਲ ਨੂੰ ਜਵਾਨ ਕਰਾਂਗੇ, ਫਸਲ ਨੂੰ ਵੱਢਾਂਗੇ ਤੇ ਆਪਣੇ ਜਿਹੜੇ ਕਿ ਕਰਜ਼ੇ ਚੁੱਕੇ ਹੋਏ ਨੇ ਉਹਨਾਂ ਨੂੰ ਉਤਾਰਾਂਗੇ ਤੇ ਆਪਣੇ ਧੀਆਂ ਪੁੱਤਾਂ ਦੀ ਜਿਹੜੀ ਪੜ੍ਹਾਈ ਆ ਉਸ ਸਿਰੇ ਕਰਾਂਗੇ ਤੇ ਆਪਣੇ ਪੁੱਤਾਂ ਦਾ, ਆਪਣੇ ਘਰਦਿਆਂ ਦਾ, ਆਪਣੇ ਪਰਿਵਾਰਾਂ ਦਾ ਜਿਹੜਾ ਭਵਿੱਖ ਆ ਉਹ ਚੰਗਾ ਕਰਾਂਗੇ। ਪਰ ਦੇਖਣ ਵਾਲੀ ਗੱਲ ਇਹ ਆ ਕਿ ਇਹ ਲੋਕ ਪਿਛਲੇ 5 ਮਹੀਨਿਆਂ ਤੋਂ ਇਸ ਧਰਤੀ ਤੇ ਧਰਮ ਲਗਾ ਕੇ ਬੈਠੇ ਹੋਏ ਨੇ। ਉਹਨਾਂ ਦੀ ਇੱਕੋ ਮੰਗ ਆ ਕਿ ਜਿਹੜੀ ਫੈਕਟਰੀ ਆ ਇਹ ਬੰਦ ਹੋ ਜਾਣੀ ਚਾਹੀਦੀ ਆ। ਇਹ ਜਿਹੜੀ ਫੈਕਟਰੀ ਆ ਇਹ ਸਾਡੀਆਂ ਨਸਲਾਂ ਵੀ ਉਜਾੜ ਰਹੀ ਆ ਤੇ ਸਾਡੀਆਂ ਇਹ ਫਸਲਾਂ ਵੀ ਉਜਾੜ ਰਹੀ ਆ। ਤਾਂ ਦੇਖਾਂਗੇ ਕਿ ਕਦੋਂ ਸਰਕਾਰ ਇਹਨਾਂ ਦੀ ਆਵਾਜ਼ ਆ ਜਿਹੜੀ ਉਹ ਸੁਣਦੀ ਆ। ਪਰ ਇੱਕ ਟਾਈਮ ਦੇ ਲਈ ਸੁਣੀ ਤਾਂ ਹੈ, ਉਹ ਕਿਸ ਤਰ੍ਹਾਂ ਸੁਣੀ ਉਹ ਤੁਸੀਂ ਵੀ ਦੇਖਿਆ ਸੋਸ਼ਲ ਮੀਡੀਆ ਤੇ ਉਹ ਅਸੀਂ ਵੀ ਦੇਖਿਆ ਮੀਡੀਆ ਤੇ ਕਿ ਕਿਸ ਤਰ੍ਹਾਂ ਜਿਹੜੀ ਇਹਨਾਂ ਲੋਕਾਂ ਦੀ ਆਵਾਜ਼ ਸੁਣੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅਸੀਂ ਤੁਹਾਡੇ ਰੂਬਰੂ ਕਰਾਂਗੇ ਅੱਜ ਇਹ ਤਸਵੀਰਾਂ ਜ਼ੀਰਾ ਫੈਕਟਰੀ ਦੀਆਂ। ਤਦ ਲਈ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬਈ ਕਿਵੇਂ ਲੱਗਦਾ ਜਿਹੜਾ ਕਿ ਪੰਜਾਬ ਨੇ ਕਾਫੀ ਵਾਰ ਪਾਣੀਆਂ ਦਾ ਜਿਹੜਾ ਸੰਘਰਸ਼ ਕਰਿਆ, ਅੱਜ ਫੇਰ ਪਾਣੀਆਂ ਨੂੰ ਬਚਾਉਣ ਦੀ ਗੱਲ ਆ? ਜਿਹੜਾ ਹੈਗਾ ਉਹ ਵੀ ਇਕੱਲਾ ਬਾਹਰਲਾ ਨਹੀਂ, ਧਰਤੀ ਹੇਠਲਾ ਪਾਣੀ ਉਹ ਵੀ ਗੰਦਾ ਕਰਦਾ। ਕਿ ਇਸ ਵਾਰ ਤਾਂ ਕਲਾਕਾਰਾਂ ਦੀ ਸਰਕਾਰ ਆ ਗਈ ਤੇ ਹੁਣ ਸਟੇਟ ਆ ਜਿਹੜੀ ਕਿ ਕਲਾਕਾਰ ਚਲਾ ਰਹੇ ਨੇ, ਕੀ ਲੱਗਦਾ ਗਾ? ਈਵਨ ਅਸੀਂ 6 ਤੋਂ 7 ਮਹੀਨੇ ਪਹਿਲਾਂ ਮਿਲੇ ਸੀ ਤਾਂ ਲੱਗਿਆ ਸੀ ਵੀ ਹਰ ਮਸਲੇ ਦਾ ਪਤਾ ਹੈ।
ਪਰ ਕੀ 5 ਮਹੀਨਿਆਂ ਤੋਂ ਇੱਥੇ ਲੋਕ ਬੈਠੇ ਨੇ, ਹੁਣ ਤੱਕ ਇਹਨਾਂ ਨੂੰ ਦਿਸਿਆ ਹੀ ਨਹੀਂ। ਹੁਣ ਹੀ ਪਤਾ ਲੱਗਿਆ ਜਦੋਂ ਵਾਕਈ ਪੰਜਾਬ ਵੀ ਢੁੱਕ ਗਿਆ, ਹੁਣ ਹੀ ਪਤਾ ਲੱਗਿਆ ਜਦੋਂ ਚੂਲਾਂ ਹਿਲਾਤੀਆਂ ਸਰਕਾਰ ਦੀਆਂ। ਕੀ ਉਹ ਸੁਖਮਤਾ ਚਲੀ ਗਈ? ਉਸ ਸੁਖਮਤਾ ਸਰਕਾਰ ਬਣਨ ਤੋਂ ਪਹਿਲਾਂ ਤੱਕ ਹੀ ਸੀ। ਇਹ ਵੀ ਕਿਹਾ ਜਾਂਦਾ ਕਿ ਫੈਕਟਰੀ ਹੈ ਜਿਹੜੀ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਤੇ ਕਾਂਗਰਸ ਦੇ ਵਿੱਚ ਪੂਰੀ ਹੋ ਗਈ ਆ ਲੱਗੀ ਹੈ। ਇਹ ਬੰਦਾ ਅਕਾਲੀ ਦਲ ਵੱਲੋਂ ਜਿੱਤਦਾ ਇਹਦਾ ਮਾਲਕ, ਤੇ ਕਾਂਗਰਸ ਦੇ ਬੰਦਿਆਂ ਨੂੰ ਉਦੋਂ ਇਲੈਕਸ਼ਨ 'ਚ ਜਿਤਾਉਂਦਾ ਹੈ, ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਦੇ ਵਿੱਚ ਇਸੇ ਸਰਕਾਰ ਦੀ ਪਾਰਟੀ ਨਾਲ ਸਾਂਝ ਪਾਉਂਦਾ ਹੈ। ਜਿਹੜਾ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਰਿਹਾ, ਉਹੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਨੂੰ ਖੋਹਣ ਤੇ ਹੋ ਗਿਆ। ਕੱਲਾ ਅਕਾਲੀ ਦਲ ਕਿਉਂ, ਸਾਰੇ ਹੀ ਆ ਕੁਛ ਕਰ ਰਹੇ ਨੇ। ਜਿਹੜੇ ਲੋਕਾਂ ਨਾਲ ਖੜਨ ਦੇ ਵਾਅਦੇ ਕਰਕੇ, ਲੋਕਾਂ ਦੀ ਸਰਕਾਰ ਦੇ ਵਾਅਦੇ ਕਰਕੇ ਲੋਕਾਂ ਨਾਲ ਖੜਦੇ ਨਜ਼ਰ ਨਹੀਂ ਆਏ, ਉਹੀ 80 ਬੰਦੇ ਫੜ ਕੇ ਇਹਨਾਂ ਦੇ ਜੇਲ੍ਹਾਂ 'ਚ ਸੁੱਟਤੇ। ਤੇ ਤਰੀਕਾ ਤਾਂ ਉਹੀ ਹੋ ਗਿਆ। ਤੇ ਫਿਰ ਤੁਸੀਂ ਲੋਕਾਂ ਦੇ ਕਿਵੇਂ ਹੋਏ? ਇੱਥੇ ਡੀਸੀ ਖੜਾ ਹੋ ਕੇ ਆਂਦਾ ਜਿਹੜਾ ਜੁਰਮਾਨਾ ਦੇ ਰਹੇ ਆ ਨਾ, ਥੋਥੋਂ ਵਸੂਲਾਂਗੇ। ਮਤਲਬ ਨਾਲੇ ਤਾਂ ਸਾਡੀਆਂ ਫਸਲਾਂ ਖਰਾਬ, ਨਾਲੇ ਨਸਲਾਂ ਤੇ ਨਾਲੇ ਜੁਰਮਾਨਾ ਵੀ। ਲਾਹਣ ਵਰਗਾ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ, ਉਹ ਨਜ਼ਰ ਨਹੀਂ ਆ ਰਿਹਾ। ਦੁੱਧੀ ਵਾਲੇ ਕਾਲਾ ਪਾਣੀ ਨਿਕਲਿਆ, ਉਹ ਨਜ਼ਰ ਨਹੀਂ ਆ ਰਿਹਾ। ਕਿਹੜਾ ਸਬੂਤ ਚਾਹੀਦਾ ਯਾਰ ਇਹਨਾਂ ਨੂੰ? ਆ ਪਾਣੀ ਵਧੀਆ ਸੀ ਔਰ ਸਾਰੇ ਜਿਹੜੇ 5 ਮਹੀਨਿਆਂ ਤੋਂ ਬੈਠੇ ਨੇ। ਪੰਜਾਬ ਨੇ ਬੜੀ ਵਾਰ ਪਾਣੀਆਂ ਦੀਆਂ ਲੜਾਈਆਂ ਲੜੀਆਂ ਤੇ ਪੰਜਾਬ ਨੂੰ ਬੜੀ ਵਾਰ ਜਿਹੜੀ ਕਿ ਜਿੱਤ ਆ ਪ੍ਰਾਪਤ ਹੋਈ ਆ। ਪਰ ਅਸੀਂ ਇੱਕ ਅਜਿਹੀ ਧਰਤੀ ਤੇ ਖੜੇ ਆ ਜਿੱਥੇ ਕਿ ਪੰਜਾਬ ਦੀ ਹੀ ਧਰਤੀ ਆ ਤੇ ਪੰਜਾਬ ਦੇ ਹੀ ਖਿਲਾਫ ਜਿਹੜੀ ਕਿ ਪੰਜਾਬ ਦੀ ਹੀ ਸਰਕਾਰ ਦੇ ਖਿਲਾਫ ਜਿਹੜੀ ਕਿ ਲੜਾਈ ਲੜੀ ਜਾ ਰਹੀ ਆ। ਜਿਹੜੀ ਲੜਾਈ ਆ ਉਹ ਪਾਣੀਆਂ ਦੀ ਲੜਾਈ ਆ। ਕਿਸੇ ਟਾਈਮ ਅਕਾਲੀ ਦਲ ਦੇ ਵੱਲੋਂ ਮੋਰਚੇ ਲਗਾਏ ਗਏ ਪਾਣੀਆਂ ਨੂੰ ਲੈ ਕੇ, ਧਰਮ ਯੁੱਧ ਮੋਰਚਾ ਚੱਲਦਾ, ਤਾਂ ਉਸ ਤੋਂ ਬਾਅਦ ਜਿਹੜਾ ਧਰਮ ਯੁੱਧ ਮੋਰਚਾ ਹੁੰਦਾ ਉਸ ਨੂੰ 1984 ਦਾ ਜਿਹੜਾ ਕਿ ਸੰਘਰਸ਼ ਆ ਉਸ ਦੇ ਵਿੱਚ ਬਦਲ ਦਿੱਤਾ ਜਾਂਦਾ। ਪਰ ਅੱਜ ਜਿਹੜੀ ਅਸੀਂ ਧਰਤੀ ਤੇ ਖੜੇ ਆ, ਇੱਥੋਂ ਥੋੜੀ ਹੀ ਦੂਰ ਤੇ ਫਿਰੋਜ਼ ਸ਼ਾਹ ਦੀ ਜਿਹੜੀ ਕਿ ਜੰਗ ਹੁੰਦੀ ਆ, ਉਹ ਵੀ ਜੰਗ ਪੰਜਾਬ ਦੇ ਵਿੱਚ ਹੀ ਹੁੰਦੀ ਆ। ਤਾਂ ਇੱਥੋਂ ਹੀ ਥੋੜੀ ਦੂਰ ਤੇ ਜੇਕਰ ਅਸੀਂ ਗੱਲ ਕਰੀਏ, ਅੰਮ੍ਰਿਤਸਰ ਦੇ ਲਾਗੇ ਜਿਹੜਾ ਕਿ ਧਰਮ ਯੁੱਧ ਮੋਰਚਾ ਲੱਗਦਾ, ਉਹ ਅਕਾਲੀ ਦਲ ਦੇ ਵੱਲੋਂ ਲਗਾਇਆ ਜਾਂਦਾ, ਪਾਣੀਆਂ ਦਾ ਮੋਰਚਾ ਹੁੰਦਾ। ਤੇ ਅੱਜ ਫੇਰ ਜਿਹੜਾ ਕਿ ਪੰਜਾਬ ਆ ਉਹ ਪਾਣੀਆਂ ਨੂੰ ਬਚਾਉਣ ਦੇ ਲਈ ਖੜਾ। ਤਾਂ ਸਾਡੇ ਨਾਲ ਅਮਤੋਜ ਮਾਨ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰ ਬਾਈ। ਬਹੁਤ ਬਹੁਤ ਸਵਾਗਤ ਆ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਬਾਈ ਕਿਵੇਂ ਲੱਗਦਾ ਜਿਹੜਾ ਕਿ ਪੰਜਾਬ ਨੇ ਕਾਫੀ ਵਾਰ ਪਾਣੀਆਂ ਦਾ ਜਿਹੜਾ ਕਿ ਸੰਘਰਸ਼ ਕਰਿਆ, ਅੱਜ ਫੇਰ ਪਾਣੀਆਂ ਨੂੰ ਬਚਾਉਣ ਦੀ ਗੱਲ ਆ? ਜਿਹਦੇ ਕਰਕੇ ਨਾਂ ਹੈ ਸਾਡਾ, ਜਿਹਦੀ ਖਾਸੀਅਤ ਸੀ ਸਾਡੀ, ਉਸੇ ਨੂੰ ਬਚਾਉਣ ਦਾ ਹੁਣ ਤਾਂ ਜਦੋਜਹਿਦ ਹੈ। ਜਿਹੜਾ ਹੈਗਾ ਉਹ ਵੀ ਇਕੱਲਾ ਬਾਹਰਲਾ ਨਹੀਂ, ਧਰਤੀ ਹੇਠਲਾ ਪਾਣੀ ਉਹ ਵੀ ਗੰਦਾ ਕਰਤਾ। ਉਹਦੇ ਨਾਲ ਵੀ ਅੱਜ ਸਾਡੇ ਪਸ਼ੂ, ਬੱਚੇ, ਨਸਲ ਤੇ ਫਸਲ ਦੋਨਾਂ ਦਾ ਨੁਕਸਾਨ ਹੋ ਰਿਹਾ ਹੈ। ਔਰ ਉਹ ਨੁਕਸਾਨ ਤੋਂ ਬਚ ਸਕੀਏ, ਇਹਨਾਂ ਨੂੰ ਨੁਕਸਾਨ ਕਰਨੋਂ ਰੋਕ ਸਕੀਏ, ਆ ਫੈਕਟਰੀ ਵਾਲਿਆਂ ਨੂੰ, ਇਹ ਇੱਕ ਸੰਘਰਸ਼ ਹੈ। ਸਾਰੇ ਜਣੇ ਇਕੱਠੇ ਹੋਏ ਨੇ ਇੱਥੇ। ਕੀ ਲੱਗਦਾ, ਜਿਹੜੀ ਕਿ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰੀ ਸੀ ਕਿ ਇਸ ਵਾਰ ਤਾਂ ਕਲਾਕਾਰਾਂ ਦੀ ਸਰਕਾਰ ਆ ਗਈ, ਜ਼ਿਆਦਾਤਰ ਕਲਾਕਾਰ ਬੈਠੇ ਨੇ। ਕਲਾਕਾਰ ਦਾ ਜਿਹੜਾ ਦਿਲ ਹੁੰਦਾ ਉਹ ਬਹੁਤ ਨਰਮ ਹੁੰਦਾ, ਲੋਕਾਂ ਦੇ ਬੜਾ ਨੇੜੇ ਹੁੰਦਾ, ਕਿਉਂਕਿ ਸਟੇਜਾਂ ਚਲਾਈਆਂ ਹੋਈਆਂ ਉਹਨਾਂ ਨੇ। ਤੇ ਹੁਣ ਸਟੇਟ ਆ ਜਿਹੜੀ ਕਿ ਕਲਾਕਾਰ ਚਲਾ ਰਹੇ ਨੇ। ਕੀ ਲੱਗਦਾ ਗਾ? ਦੇਖੋ, ਗੱਲਾਂ ਕਰਨ ਨੂੰ ਤਾਂ ਬਹੁਤ ਸੀਗੀਆਂ। ਈਵਨ ਅਸੀਂ 6 ਤੋਂ 7 ਮਹੀਨੇ ਪਹਿਲਾਂ ਮਿਲੇ ਸੀ ਤਾਂ ਲੱਗਿਆ ਸੀ ਵੀ ਹਰ ਮਸਲੇ ਦਾ ਪਤਾ ਹੈ। ਮੁੱਖ ਮੰਤਰੀ ਨੂੰ ਕਿਸੇ ਖੱਬੇ ਸੱਜਿਓਂ ਪੁੱਛਣਾ ਨਹੀਂ ਪੈ ਰਿਹਾ, ਆਪ ਪਤਾ ਹੈ ਹਰ ਮਸਲੇ ਦਾ। ਔਰ ਪਾਣੀਆਂ ਤੇ ਭਗਵੰਤ ਮਾਨ ਹੋਰੀ ਖੁਦ ਬੜਾ ਬੋਲ ਚੁੱਕੇ ਨੇ। ਬੁੱਢਾ ਦਰਿਆ ਤੇ ਕਿੰਨੇ ਵਾਰੀ ਬੋਲਿਆ, ਮੱਤੇਵਾੜੇ ਤੇ ਕਿੰਨੇ ਵਾਰੀ ਬੋਲਿਆ ਸੀ। ਚਲੋ ਮੱਤੇਵਾੜੇ ਵਾਲਾ ਵਾਪਸ ਵੀ ਲਿਆ, ਇੱਕ ਚੰਗੀ ਗੱਲ ਹੋਈ ਸੀ। ਪਰ ਕੀ 5 ਮਹੀਨਿਆਂ ਤੋਂ ਇੱਥੇ ਲੋਕ ਬੈਠੇ ਨੇ, ਹੁਣ ਤੱਕ ਇਹਨਾਂ ਨੂੰ ਦਿਸਿਆ ਹੀ ਨਹੀਂ। 5 ਮਹੀਨਿਆਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ। ਇੱਥੋਂ ਦੇ ਨੇੜੇ ਤੇੜੇ ਦੇ 50 ਪਿੰਡ ਅੰਦੋਲਤ ਹੋਏ ਬੈਠੇ ਨੇ। ਕੀ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ? ਹੁਣ ਹੀ ਪਤਾ ਲੱਗਿਆ ਜਦੋਂ ਵਾਕਈ ਪੰਜਾਬ ਵੀ ਢੁੱਕ ਗਿਆ। ਹੁਣ ਹੀ ਪਤਾ ਲੱਗਿਆ ਜਦੋਂ ਚੂਲਾਂ ਹਿਲਾਤੀਆਂ ਸਰਕਾਰ ਦੀਆਂ। ਉਲਟਾ ਮਤਲਬ ਕਮਾਲ ਦੀ ਗੱਲ ਹੈ ਕਿ ਜਿਹੜੇ ਬੰਦੇ ਤੋਂ 100-200 ਕਰੋੜ ਜੁਰਮਾਨਾ ਉਗਰਾਉਣਾ ਚਾਹੀਦਾ, ਉਸ ਬੰਦੇ ਨੂੰ ਸਰਕਾਰ 20 ਕਰੋੜ ਜੁਰਮਾਨਾ ਦੇ ਰਹੀ ਸੀ ਕੋਰਟ ਦੇ ਕਹਿਣ ਤੇ। ਤਾਂ ਕੋਰਟ ਅੱਗੇ ਤਸਵੀਰ ਕਿਹਨੇ ਸਾਫ਼ ਕਰਨੀ ਸੀ? ਕੀ ਸਰਕਾਰ ਨੇ ਜਿਹੜੀਆਂ ਹੁਣ 4 ਬਣਾਈਆਂ ਕਮੇਟੀਆਂ, ਇਨੀਸ਼ੀਏਟਿਵ ਲੈ ਕੇ ਪਹਿਲਾਂ ਨਹੀਂ ਬਣ ਸਕਦੀਆਂ ਸੀ? ਚੈੱਕ ਕਰ ਲੈਂਦੇ, ਇਹਨਾਂ ਦੇ ਬੰਦੇ ਵਿੱਚ ਪਾਉਂਦੇ, ਐਕਸਪਰਟ ਪਾਉਂਦੇ, 7-10 ਰਿਪੋਰਟਾਂ ਆ ਜਾਂਦੀਆਂ। 5 ਮਹੀਨੇ ਕਿਉਂ ਲੱਗ ਗਏ ਇੱਥੋਂ ਤੱਕ ਪਹੁੰਚਣ ਲਈ? ਜਿਹੜੀ ਤੁਸੀਂ ਗੱਲ ਕਹੀ ਕਿ ਉਹ ਸੁਖਮਤਾ ਚਲੀ ਗਈ, ਉਹ ਸੁਖਮਤਾ ਸਰਕਾਰ ਬਣਨ ਤੋਂ ਪਹਿਲਾਂ ਤੱਕ ਹੀ ਸੀ, ਬਾਅਦ ਚ ਨਹੀਂ। ਜੇ ਹੈਗੀ ਹੈ ਤਾਂ ਉਹ ਨਜ਼ਰ ਆਉਣੀ ਚਾਹੀਦੀ ਹੈ। ਇੱਕ ਦੋ ਥਾਈਂ ਨਜ਼ਰ ਆਈ ਤਾਂ ਲੋਕਾਂ ਨੇ ਕਿਹਾ ਕਮਾਲ ਹੈ।
ਤੇ ਜੇ ਨਹੀਂ 4-5 ਥਾਈ ਨਜ਼ਰ ਆਈ ਤਾਂ ਲੋਕ ਕਹਿਣਗੇ ਤੁਸੀਂ ਵੀ ਉਹਨਾਂ ਵਰਗੇ ਹੋ, ਤੇ ਜੇ ਉਹਨਾਂ ਵਰਗੇ ਹੋ ਤਾਂ ਭਾਈ ਫਿਰ ਉਸੇ ਰਾਹ ਜਾਓਗੇ, ਤੇ ਜੇ ਉਹਨਾਂ ਵਰਗੇ ਨਹੀਂ ਲੋਕਾਂ ਦੇ ਨਾਲ ਆਓ ਤਾਂ ਲੋਕ ਤੁਹਾਡੇ ਨਾਲ ਖੜ ਜਾਣਗੇ। ਇਹ ਵੀ ਕਿਹਾ ਜਾਂਦਾ ਕਿ ਫੈਕਟਰੀ ਹੈ ਜਿਹੜੀ ਅਕਾਲੀ ਦਲ ਦੇ ਰਾਜ ਦੇ ਵਿੱਚ ਸ਼ੁਰੂ ਹੋਈ ਤੇ ਕਾਂਗਰਸ ਦੇ ਵਿੱਚ ਪੂਰੀ ਹੋ ਗਈ ਆ ਲੱਗੀਏ। ਇਹ ਬੰਦਾ ਅਕਾਲੀ ਦਲ ਵੱਲੋਂ ਜਿੱਤਦਾ ਇਹਦਾ ਮਾਲਕ, ਤੇ ਕਾਂਗਰਸ ਦੇ ਬੰਦਿਆਂ ਨੂੰ ਉਦੋਂ ਅਗਲੇ ਇਲੈਕਸ਼ਨ 'ਚ ਜਿਤਾਉਂਦਾ ਹੈ, ਤੇ ਉਸ ਤੋਂ ਬਾਅਦ ਜਾ ਕੇ ਦਿੱਲੀ ਦੇ ਵਿੱਚ ਇਸੇ ਸਰਕਾਰ ਦੀ ਪਾਰਟੀ ਨਾਲ ਸਾਂਝ ਪਾਉਂਦਾ ਹੈ। ਆਹ ਹਾਲ ਹੈ ਇਸ ਬੰਦੇ ਦਾ। ਇਸੇ ਕਰਕੇ ਪਿਛਲੇ 5 ਮਹੀਨੇ ਤੋਂ ਨਾ ਸਰਕਾਰ ਨਾ ਆਪੋਜੀਸ਼ਨ ਸਾਰੇ ਚੁੱਪ ਕਰੇ ਬੈਠੇ ਸੀ, ਬਲਕਿ ਇਹਦੀ ਮਦਦ ਕਰ ਰਹੇ ਸੀ, ਕਿਉਂਕਿ ਤਿੰਨਾਂ ਪਾਰਟੀਆਂ ਨੂੰ ਮੈਨੇਜ ਕਰ ਰਿਹਾ ਸੀ, ਚਾਰਾਂ ਨੂੰ। ਬਲਕਿ ਕੀ ਮੰਨਦੇ ਹੋ ਵੀ ਜਿਹੜਾ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਰਿਹਾ ਉਹੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਨੂੰ ਖੋਹਣ ਤੇ ਹੋ ਗਿਆ? ਕੱਲਾ ਅਕਾਲੀ ਦਲ ਕਿਉਂ, ਸਾਰੇ ਹੀ ਆ ਕੁਛ ਕਰ ਰਹੇ ਨੇ। ਜੇ ਆਪਾਂ ਤਾਂ ਇਹਨਾਂ ਨੂੰ ਵੀ ਕਹਾਂਗੇ ਇਹ ਕਿੱਧਰ ਗਏ ਨੇ ਜਿਨ੍ਹਾਂ ਦੀ ਸਰਕਾਰ ਹੈਗੀ ਆ ਹੁਣ, ਜਿਹੜੇ ਲੋਕਾਂ ਨਾਲ ਖੜਨ ਦੇ ਵਾਅਦੇ ਕਰਕੇ, ਲੋਕਾਂ ਦੀ ਸਰਕਾਰ ਦੇ ਵਾਅਦੇ ਕਰਕੇ ਲੋਕਾਂ ਨਾਲ ਖੜਦੇ ਨਜ਼ਰ ਨਹੀਂ ਆਏ। ਉਹੀ ਵਾਟਰ ਕੈਨਨ ਵਾਲਾ ਇੱਥੇ ਖੜਾ ਹੈ, ਉਹੀ 80 ਬੰਦੇ ਫੜ ਕੇ ਇਹਨਾਂ ਦੇ ਜੇਲ੍ਹਾਂ 'ਚ ਸਿੱਟਤੇ, ਉਹੀ ਨਜਾਇਜ਼ ਕੋਈ ਅਸਲੇ ਦਾ ਕੇਸ ਕਿਸੇ ਤੇ ਦੂਜੇ ਪੁੱਠੇ ਸਿੱਧੇ ਪਰਚੇ ਪਾਤੇ, ਤੇ ਤਰੀਕਾ ਤਾਂ ਉਹੀ ਹੋ ਗਿਆ। ਤੇ ਫਿਰ ਤੁਸੀਂ ਲੋਕਾਂ ਦੇ ਕਿਵੇਂ ਹੋਏ? ਹੁਣ ਛੱਡ ਵੀ ਦਿੱਤੇ। ਮਤਲਬ ਜਦੋਂ ਜੇ ਲੋਕ ਇੱਥੇ ਖੁਦਾ ਨਾ ਖਾਸਤਾ ਪੂਰਾ ਪੰਜਾਬ ਨਾ ਆਉਂਦਾ, ਫਿਰ ਤੁਸੀਂ ਇਹਨਾਂ 40-50 ਪਿੰਡਾਂ ਦਾ ਹਾਲ ਕੀ ਕਰਨਾ ਸੀ? ਜੇਲ੍ਹਾਂ 'ਚ ਪਾ ਦੇ, ਧੱਕੇ ਨਾਲ ਫੈਕਟਰੀ ਚਲਾ ਦੇਣੀ ਸੀ, ਬਲਕਿ ਸਰਕਾਰ ਨੇ 20 ਕਰੋੜ ਉਹਨੂੰ ਦੇ ਦੇਣਾ ਸੀ ਤੇ ਇਹਨਾਂ ਤੋਂ ਵਸੂਲਣਾ ਸੀ। ਪੁਲਿਸ ਪ੍ਰਸ਼ਾਸਨ ਆਇਆ, ਪੁਲਿਸ ਪ੍ਰਸ਼ਾਸਨ ਨੇ ਅਜਿਹੀ ਦਹਿਸ਼ਤ ਪਾਈ ਪਿੰਡ ਦੇ ਲੋਕਾਂ ਦੇ ਵਿੱਚ 20 ਤੋਂ 25 ਹਜ਼ਾਰ ਜਿਹੜੀ ਕਿ ਪੁਲਿਸ ਫੋਰਸ 'ਚ ਇੱਥੇ ਤੈਨਾਤ ਕਰਤੀ। ਇੱਥੇ ਡੀਸੀ ਖੜਾ ਹੋ ਕੇ ਆਂਦਾ ਜਿਹੜਾ ਜੁਰਮਾਨਾ ਦੇ ਰਹੇ ਆ ਨਾ ਥੋਥੋਂ ਵਸੂਲਾਂਗੇ। ਆਹ ਹਾਲ ਹੈ ਯਾਰ। ਮਤਲਬ ਨਾਲੇ ਤਾਂ ਸਾਡੀਆਂ ਫਸਲਾਂ ਖਰਾਬ, ਨਾਲੇ ਨਸਲਾਂ ਖਰਾਬ, ਨਾਲੇ ਜੁਰਮਾਨਾ ਵੀ। ਜੁਰਮਾਨਾ ਇਹਨੂੰ ਲਾਓ ਕੀ ਇੱਥੋਂ ਤੱਕ ਪਹੁੰਚਣ ਲਈ? ਸਭ ਤੋਂ ਸੋਚਣ ਵਾਲੀ ਗੱਲ ਪਤਾ ਕਿਹੜੀ ਹੈ? ਸੋਚਣ ਵਾਲੀ ਗੱਲ ਆ ਹੈ ਕਿ ਕੀ ਇੱਥੋਂ ਤੱਕ ਪਹੁੰਚਣ ਲਈ ਐਂ ਧਰ ਲਾਉਣੇ ਪੈਣਗੇ, ਐਂ ਪੰਜਾਬ ਵਾਲੇ ਆਉਣਗੇ ਫਿਰ ਸੁਣੂਗੇ ਗੱਲ, ਤਾਂ ਫਿਰ ਲੋਕਾਂ ਦੀ ਸਰਕਾਰ ਕੀ ਹੋਈ ਯਾਰ? ਕੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹੋ ਪੰਜਾਬ ਸੀ? ਆਹ ਪੰਜਾਬ ਸੀ। ਜਿਹੜੇ ਨੁਮਾਇੰਦੇ ਬਣਾਈਏ, ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੋਣ, ਉਹ ਸਾਡੀ ਗੱਲ ਵੀ ਨਾ ਸੁਣਨ। ਉਹਨਾਂ ਨੂੰ ਪਾਣੀ ਖਰਾਬ ਨਜ਼ਰ ਨਹੀਂ ਆ ਰਿਹਾ। ਉਹਨੂੰ ਆਪ ਮਨਸੂਰ ਵਾਲਾ ਪਿੰਡ ਦੇ 70 ਮੱਝਾਂ ਮਰ ਗਈਆਂ ਨਜ਼ਰ ਨਹੀਂ ਆ ਰਹੀਆਂ। ਲਾਹਨ ਵਰਗਾ ਪਾਣੀ ਨਿਕਲਿਆ ਉੱਥੇ ਮਈਆਂ ਵਾਲੇ, ਉਹ ਨਜ਼ਰ ਨਹੀਂ ਆ ਰਿਹਾ। ਸੋਢੀ ਵਾਲੇ ਕਾਲਾ ਪਾਣੀ ਨਿਕਲਿਆ, ਉਹ ਨਜ਼ਰ ਨਹੀਂ ਆ ਰਿਹਾ। ਕਿਹੜਾ ਸਬੂਤ ਚਾਹੀਦਾ ਯਾਰ ਇਹਨਾਂ ਨੂੰ? ਆਹ ਪਾਣੀ ਵਧੀਆ ਸੀ ਯਾਰ। ਇਹ ਪਾਗਲ ਨੇ ਸਾਰੇ ਜਿਹੜੇ 5 ਮਹੀਨਿਆਂ ਤੋਂ ਬੈਠੇ ਨੇ। ਇਹਨਾਂ ਨੂੰ ਕੀ ਮਿਲਣਾ ਹੈ? ਕੇਸ ਮਿਲੇ ਨੇ ਇਹਨਾਂ ਤੇ, ਪਰਚੇ ਹੋ ਗਏ ਇਹਨਾਂ ਤੇ, ਫਸਲਾਂ ਦਾ ਨੁਕਸਾਨ ਹੋ ਰਿਹਾ, ਤੇ ਇਹਨਾਂ ਨੂੰ ਸ਼ੌਂਕ ਹੈ ਇੱਥੇ ਬੈਠਣ ਦਾ। ਇਹ ਵਿਚਾਰੇ ਕਿਸੇ ਦੁੱਖ ਕਰਕੇ ਬੈਠੇ ਨੇ ਇੱਥੇ ਆ ਕੇ। ਉਹਨਾਂ ਦੇ ਦੁੱਖ ਨੂੰ ਪਹਿਚਾਣੋ, ਜਾਣੋ, ਔਰ ਇਹਨੂੰ ਜੁਰਮਾਨਾ ਬੰਦ ਕਰੋ, ਇਹਨੂੰ ਫੈਕਟਰੀ ਨੂੰ। ਅਮਨ ਅਰੋੜਾ ਕਹਿੰਦੇ ਕਿ ਨਜਾਇਜ਼ ਬੈਠੇ ਨੇ, ਕਹਿੰਦੇ ਪਰੇ ਹੋ ਜਾਣ ਉੱਥੋਂ, ਕਹਿੰਦੇ ਐਵੇਂ ਬੈਠੇ। ਅਮਨ ਅਰੋੜਾ ਮੰਤਰੀ ਨੇ ਸਰਕਾਰ ਦੇ। ਕਿਤੇ ਇਹ ਨਾ ਲੱਗਣ ਲੱਗ ਜੇ ਵੀ ਤੁਸੀਂ ਨਜਾਇਜ਼ ਬਹਿ ਗਏ ਹੋ ਆ ਕੇ, ਝੂਠੇ ਵਾਅਦੇ ਕਰਕੇ ਆ ਕੇ। ਇਹ ਤਾਂ ਵਿਚਾਰੇ ਜਾਇਜ਼ ਬੈਠੇ ਨੇ, ਆਪਦੇ ਦੁੱਖ ਦੇ ਮਾਰੇ ਬੈਠੇ ਨੇ। ਇਹਨਾਂ ਦੀਆਂ ਫਸਲਾਂ ਨਸਲਾਂ ਦਾ ਸੱਤਿਆਨਾਸ਼ ਹੋ ਰਿਹਾ। ਉਹਨਾਂ 70 ਮੱਝਾਂ ਮਰੀਆਂ। ਆਂਦੇ ਜੀ ਇਹਦੀ ਚੈਕਿੰਗ ਕੀਤੀ ਹੈ, ਇਹ 'ਚ ਨਾਈਟ੍ਰੇਟ ਜ਼ਿਆਦਾ ਹੈ। ਕੀ ਇਹ ਨਾਈਟ੍ਰੇਟ ਹੁੰਦਾ ਯੂਰੀਏ ਨਾਲ ਜ਼ਿਆਦਾ? ਕੀ ਇਹ ਯੂਰੀਆ ਉਹ ਚੰਦਕ ਜਿਹੜੇ ਫੈਕਟਰੀ ਦੇ ਨਾਲ ਖੇਤ ਸੀ ਉਹਨਾਂ ਨੇ ਜ਼ਿਆਦਾ ਪਾਇਆ, ਬਾਕੀ ਪਿੰਡ ਵਾਲਿਆਂ ਨੇ ਨਹੀਂ ਪਾਤਾ? ਕੀ ਉਹਨੇ ਕੇ ਹਿੱਸੇ ਤੇ ਪਿਆ? ਔਰ ਨਾਈਟ੍ਰੇਟ ਦੀ ਮਾਤਰਾ ਫੈਕਟਰੀ ਕਰਕੇ ਨਹੀਂ ਵਧੀ? ਇਹ ਕਿੱਥੇ ਆਇਆ ਚੈਕਿੰਗ 'ਚ? ਨਹੀਂ ਆਇਆ। ਹਰ ਚੀਜ਼ ਮੈਨੇਜ ਕੀਤੀ ਗਈ। ਪਾਣੀ ਦੀ ਕਮੇਟੀ ਲੈ ਗਈ, ਆਂਦੇ ਜੀ ਪਾਣੀ ਲੈ ਗਏ ਹਾਂ ਅਸੀਂ। 5 ਹਫ਼ਤਿਆਂ ਬਾਅਦ ਉਹਦੀ ਰਿਪੋਰਟ ਆ ਰਹੀ ਹੈ, ਜਿਹੜੀ ਕਿ 1 ਹਫ਼ਤੇ 'ਚ ਆਉਣੀ ਚਾਹੀਦੀ ਹੈ। ਕਿਉਂ? ਕਿਉਂਕਿ 5 ਹਫ਼ਤੇ ਦਿੱਤੇ ਗਏ। ਇਹ ਬੰਦਾ ਮੈਨੇਜ ਕਰ ਸਕੇ, ਪੈਸੇ ਪੂਸੇ ਦੇ ਕੇ ਆਪਦੇ ਹੱਕ 'ਚ ਰਿਪੋਰਟ ਲੈ ਸਕੇ। ਸਾਰੀਆਂ ਬੇਈਮਾਨੀਆਂ ਯਾਰ ਸ਼ਰੇਆਮ ਹੋ ਰਹੀਆਂ ਨੇ, ਔਰ ਕੋਈ ਨਹੀਂ ਰੋਕ ਰਿਹਾ ਇਹਨਾਂ ਨੂੰ। ਸੰਤ ਸੀਚੇਵਾਲ ਬਾਰੇ ਕੀ ਸੋਚਦੇ? ਕਿਉਂਕਿ ਸੰਤ ਸੀਚੇਵਾਲ ਵਾਤਾਵਰਨ ਪ੍ਰੇਮੀ ਨੇ, ਆਪਣੇ ਆਪ ਨੂੰ ਕਹਾਉਂਦੇ ਨੇ, ਕਹਿੰਦੇ ਅਸੀਂ ਬੇਈ ਵੀ ਸਾਫ਼ ਕਰੀ ਆ। ਤੇ ਇੱਥੇ ਮੋਰਚੇ 'ਚ ਕਿੰਨੇ ਕੁ ਵਾਰੀ ਆਏ ਹੋ ਤੁਸੀਂ? ਤਾਂ ਸ਼ੁਰੂ ਤੋਂ ਜੁੜੇ ਹੋਏ ਸੋਚੇ ਨਾਲ। MP MLA ਮਿਨਿਸਟਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹ ਕੁਝ ਵੀ ਕਹਿੰਦੇ ਨੇ, ਤੇ ਜਦੋਂ ਬਣ ਜਾਂਦੇ ਨੇ ਕੁਝ ਵੀ ਨਹੀਂ ਕਰਦੇ। ਮੈਨੂੰ ਲੱਗਦਾ ਉਹਨਾਂ ਬਾਰੇ ਵੀ ਇਹ ਗੱਲ ਸੇਮ ਹੋ ਗਈ ਹੈ। ਉਹ ਵਹੀਂ ਤਾਂ ਸਾਫ਼ ਕਰ ਲਈ, ਬਾਕੀ ਪੰਜਾਬ ਗੰਦਾ ਹੁੰਦਾ ਜਾ ਰਿਹਾ, ਉਹਦੇ ਬਾਰੇ ਕੌਣ ਬੋਲੂਗਾ? ਤੇ ਜੇ ਆਏ ਵੀ ਇੱਥੇ, ਇਹਨਾਂ ਨੂੰ ਪਾਣੀ ਵਿਖਾਇਆ, ਇੱਥੋਂ ਕੱਢ ਕੇ ਵਿਖਾਇਆ ਸੀ ਇਹਨਾਂ ਨੇ ਪਾਣੀ। ਆਂਦੇ ਆਹ ਵੇਖੋ ਜੀ, ਆਂਦੇ ਨਹੀਂ ਪਾਣੀ ਪੂਣੀ ਛੱਡੋ, ਰਿਪੋਰਟ ਜਿਹੜੀ ਆਊਗੀ ਉਹਦੇ ਹਿਸਾਬ ਨਾਲ ਕਰਾਂਗੇ। ਫਿਰ ਸਾਰਿਆਂ ਨੇ ਕਿਹਾ ਵੀ ਇਹ ਤਾਂ ਸਾਰਿਆਂ ਨੇ ਕਿਹਾ ਕਿ CM ਨੇ ਇਹ ਗੱਲ ਕਹੀ ਹੈ ਕਿ ਜਿੱਥੇ ਮੈਨੂੰ ਸੰਤ ਸੀਚੇਵਾਲ ਕਹਿਣਗੇ ਮੈਂ ਉੱਥੇ ਸਾਈਨ ਕਰ ਦੂੰਗਾ, ਮੈਂ ਗੱਲ ਮੰਨ ਜੂੰਗਾ। ਆਂਦੇ ਨਹੀਂ, ਇਹ ਤਾਂ ਗੱਲਾਂ ਕਹਿਣ 'ਚ ਹੁੰਦੀਆਂ, ਕਰਨ 'ਚ ਥੋੜੀ ਨੇ। ਕੀ ਲੱਗਦਾ ਪੰਜਾਬ
ਪੰਜਾਬ ਕਿੱਧਰ ਨੂੰ ਜਾ ਰਿਹਾ। ਪਹਿਲਾਂ ਸਿੱਧੂ ਮੂਸਾ ਕਤਲ ਹੋ ਜਾਣਾ, ਨੌਜਵਾਨੀ ਨੂੰ ਗੁੰਮਰਾਹ ਕਰ ਲੈਣਾ, ਫਿਰ ਉਸ ਤੋਂ ਬਾਅਦ ਪਾਣੀਆਂ ਨੂੰ ਖਰਾਬ ਕਰ ਦੇਣਾ, ਪਲੀਤ ਕਰ ਦੇਣਾ ਤੇ ਹਵਾ ਧਰਤੀ ਨੂੰ ਬੰਜਰ ਬਣਾਉਣ ਦੀਆਂ ਗੱਲਾਂ ਕਰ ਦੇਣੀਆਂ। ਦੇਖੋ ਇਹ ਧੱਕਾ ਬਹੁਤ ਪਹਿਲਾਂ ਤੋਂ ਹੁੰਦਾ ਆ ਰਿਹਾ ਸਾਡੇ ਨਾਲ। ਇਹਦੇ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਦੋਸਤ ਕਿ ਅਸੀਂ ਜਾਗਰਤ ਹੋਈਏ। ਆ ਜਾਗਰਤ ਹੀ ਹੈ ਜਿਹੜੇ ਬਹਿ ਗਏ ਆ ਕੇ ਇਹਨਾਂ 'ਚੋਂ ਹੁਣ ਸਾਰੇ ਜਣੇ ਇਨਕਲੂਡਿੰਗ ਯੂ ਐਂਡ ਮੀ, ਆਪਾਂ ਸਾਰੇ ਇੱਥੋਂ ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਨਹੀਂ ਗੇ, ਆਪਾਂ ਦੂਰੋਂ ਆਏ ਹਾਂ। ਪਰ ਦੂਰੋਂ ਇਸ ਲਈ ਆਏ ਹਾਂ ਕਿ ਇਹਨੇ ਨਾਲ ਮੋਢਾ ਜੋੜ ਕੇ ਖੜੀਏ। ਕੱਲ ਨੂੰ ਸਾਡੇ ਨਾਲ ਕੁਝ ਮਾੜਾ ਹੋਵੇ ਤਾਂ ਇਹ ਸਾਡੇ ਨਾਲ ਖੜਨ ਆ ਕੇ, ਸਾਨੂੰ ਐਂ ਹੀ ਕਰਨਾ ਪੈਣਾ। ਜਿੱਥੇ ਕੋਈ ਮਸਲਾ ਲੱਗੇ ਗੜਬੜਾ ਉੱਥੇ ਖੜ ਜਾਓ ਆ ਕੇ, ਸਾਰੇ ਜਣੇ ਆ ਜਾਓ, ਫਿਰ ਪੰਜਾਬ ਬਚੂਗਾ। ਨਹੀਂ ਤਾਂ ਪੰਜਾਬ ਨੇ ਨਹੀਂ ਬਚਣਾਗਾ, ਨਹੀਂ ਤਾਂ ਪੰਜਾਬ ਦੇ ਪੱਲੇ ਕੱਖ ਨਹੀਂ ਰਹਿਣਾਗਾ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਈ ਅਮਤੋਜ ਮਾਨ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਪੰਜਾਬ ਨੂੰ ਉਜਾੜਿਆ ਜਾ ਰਿਹਾ, ਪੰਜਾਬ ਦੇ ਪਾਣੀ ਆ ਜਿਹੜੇ ਉਹ ਪਲੀਤ ਕੀਤੇ ਜਾ ਰਹੇ ਨੇ, ਪੰਜਾਬ ਦੀ ਹਵਾ ਗੀ ਜਿਹੜੀ ਉਸ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਤੇ ਪੰਜਾਬ ਦੀ ਧਰਤੀ ਨੂੰ ਬੰਜਰ ਕੀਤਾ ਜਾ ਰਿਹਾ। ਅੱਜ ਅਸੀਂ ਇੱਕ ਸਪੈਸ਼ਲ ਜਿਹੜੀ ਕਿ ਮੁਲਾਕਾਤ ਆ ਜੀਰੇ ਦੀ ਧਰਤੀ ਤੋਂ ਲੋਕਾਂ ਦੇ ਨਾਲ ਕਰ ਰਹੇ ਹਾਂ। ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਵੱਡੀ ਸਾਰੀ ਬਿਲਡਿੰਗ ਆ, ਇਹ ਵੱਡੀ ਸਾਰੀ ਬਿਲਡਿੰਗ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ। ਇਸ ਬਿਲਡਿੰਗ ਦੇ ਵਿੱਚੋਂ ਨਿਕਲਦਾ ਲਾਹਣ ਧਰਤੀ ਦੇ ਥੱਲੇ ਕਦੋਂ ਚਲਾ ਜਾਂਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਤੇ ਪਿੰਡ ਵਾਲੇ ਦੇਖਦੇ ਰਹਿੰਦੇ ਨੇ ਕਿ ਇਹ ਸਾਡੀਆਂ ਫਸਲਾਂ ਨੇ, ਇਹ ਫਸਲਾਂ ਜਦੋਂ ਜਵਾਨ ਹੋਣਗੀਆਂ, ਜਦੋਂ ਇਹਨਾਂ ਤੇ ਜੋਬਨ ਆਏਗਾ ਕਿ ਆਖਰ ਇਹਨਾਂ ਫਸਲਾਂ ਦੇ ਵਿੱਚੋਂ ਕੀ ਨਿਕਲੇਗਾ, ਆਖਰ ਇਹਨਾਂ ਫਸਲਾਂ ਦੇ ਵਿੱਚੋਂ ਕੀ ਨਿਕਲੇਗਾ, ਆਖਰ ਇਹ ਫਸਲਾਂ ਖਾਣ ਯੋਗ ਰਹਿਣਗੀਆਂ ਵੀ ਕਿ ਨਹੀਂ ਰਹਿਣਗੀਆਂ। ਇਹ ਤਾਂ ਪਿੰਡ ਵਾਲਿਆਂ ਦੀ ਆਸ ਹੁੰਦੀ ਆ, ਲੋਕਾਂ ਦੀ ਆਸ ਹੁੰਦੀ ਆ, ਜ਼ਿਮੀਂਦਾਰਾਂ ਦੀ ਆਸ ਹੁੰਦੀ ਆ, ਮਜ਼ਦੂਰਾਂ ਦੀ ਆਸ ਹੁੰਦੀ ਆ ਕਿ ਜਦੋਂ ਅਸੀਂ ਫਸਲ ਬੀਜਦੇ ਆ ਕਿ ਫਸਲ ਨੂੰ ਜਵਾਨ ਕਰਾਂਗੇ, ਫਸਲ ਨੂੰ ਵੱਢਾਂਗੇ ਤੇ ਆਪਣੇ ਜਿਹੜੇ ਕਿ ਕਰਜ਼ੇ ਚੁੱਕੇ ਹੋਏ ਨੇ ਉਹਨਾਂ ਨੂੰ ਉਤਾਰਾਂਗੇ ਤੇ ਆਪਣੇ ਧੀਆਂ ਪੁੱਤਾਂ ਦੀ ਜਿਹੜੀ ਪੜ੍ਹਾਈ ਆ ਉਸ ਨੂੰ ਸਿਰੇ ਕਰਾਂਗੇ ਤੇ ਆਪਣੇ ਪੁੱਤਾਂ ਦਾ, ਆਪਣੇ ਘਰਦਿਆਂ ਦਾ, ਆਪਣੇ ਪਰਿਵਾਰਾਂ ਦਾ ਭਵਿੱਖ ਆ